ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਸੰਭਾਲ ਕੇ ਰੱਖਣ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਕਈ ਵਾਰੀ ਤੁਹਾਡੇ ਇਨਸਾਈਡ ਕੁਛ ਨਾ ਕੁਛ ਹੋ ਜਾਂਦਾ ਆ, ਅਪਸਾਈਡ ਡਾਊਨ ਹੋ ਜਾਂਦੀ, ਕੁਛ ਨਾ ਕੁਛ ਹੋ ਜਾਂਦਾ ਆ ਜੀ। ਅਤੇ ਉਹਨੂੰ ਆਪਾਂ ਠੀਕ ਕਿਵੇਂ ਰੱਖਣਾ ਆ? ਇਹ ਜਿਹੜੀਆਂ ਦਵਾਈਆਂ ਆ ਇਹ ਕੋਈ ਅਸਮਾਨ ਤੋਂ ਨਹੀਂ ਉਤਰੀਆਂ। ਇਹ ਜਿਹੜੀਆਂ ਡਾਕਟਰਾਂ ਦੀ ਦਵਾਈਆਂ ਲੈ ਕੇ ਆਉਂਦੇ ਆ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ, ਪਰ ਉਹਨਾਂ ਦੇ ਆਪਣੇ ਹਿਸਾਬ ਦੇ ਨਾਲ ਜਿਹਨਾਂ ਉਹਨਾਂ ਨੇ ਪੜ੍ਹਾਈ ਕੀਤੀ ਹੁੰਦੀ ਆ ਉਹ ਚੀਜ਼ਾਂ ਪਾਈਆਂ ਹੁੰਦੀਆਂ। ਅਤੇ ਕਈ ਵਾਰੀ ਸਾਈਡ ਇਫੈਕਟ ਵੀ ਹੁੰਦੇ ਆ, ਉਹ ਤੁਸੀਂ ਜਦੋਂ ਦਵਾਈ ਲੈਂਦੇ ਆ ਪੜ੍ਹ ਕੇ ਲੈ ਲਿਆ ਕਰੋ। ਪਰ ਆਪਣਾ ਆਯੁਰਵੈਦਿਕ ਦਾ ਕੰਮ ਨਹੀਂ ਹੈਗਾ ਵੈਸੇ ਕਿ ਇਹ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਸਿਹਤ ਨੂੰ ਠੀਕ ਰੱਖਣਾ ਆ, ਕਿਵੇਂ ਠੀਕ ਰੱਖਣਾ ਆ, ਉਹਦੀ ਗੱਲ ਕਰਦੇ ਹਾਂ ਕਿ ਜਿਹੜੀਆਂ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਜਾਂ ਤੁਹਾਡੇ ਬੈਕਯਾਰਡ ਦੇ ਵਿੱਚ ਲੱਗੀਆਂ ਹੋਈਆਂ ਚੀਜ਼ਾਂ ਆ, ਬੀਜੀਆਂ ਹੋਈਆਂ ਚੀਜ਼ਾਂ ਆ, ਕਈ ਵਾਰੀ ਤੁਹਾਨੂੰ ਉਹਨਾਂ ਚੀਜ਼ਾਂ ਤੋਂ ਵੀ ਆਰਾਮ ਆ ਜਾਂਦਾ ਆ। ਉਹ ਚੀਜ਼ਾਂ ਆ ਕਿਵੇਂ ਲੈਣੀਆਂ ਆ, ਕਿੰਨੀਆਂ ਲੈਣੀਆਂ ਆ, ਕਾਹਦੇ ਨਾਲ ਲੈਣੀਆਂ ਆ, ਉਹਨਾਂ ਦੀਆਂ ਗੱਲਾਂ ਬਾਤਾਂ ਤੁਸੀਂ ਕਰਦੇ ਹੋ। ਅਤੇ ਜੇ ਕੋਈ ਤੁਹਾਡੇ ਕੋਲ ਫੀਡਬੈਕ ਹੁੰਦੀ ਆ, ਪਲੀਜ਼ ਉਹ ਤੁਸੀਂ ਕਿਸੇ ਦਾ ਭਲਾ ਕਰ ਰਹੇ ਹੁੰਦੇ ਆ, ਉਹ ਵੀ ਜ਼ਰੂਰ ਦੇਣੀ ਆ। ਜੇ ਕਿਸੇ ਹੋਮ ਰੈਮਡੀ ਦਾ ਪਤਾ ਆ, ਜੇ ਕਿਸੇ ਨੇ ਪੁੱਛੀ ਆ ਅਤੇ ਤੁਹਾਨੂੰ ਪਤਾ ਆ, ਤੁਸੀਂ ਲਿਖੀ ਹੋਈ ਆ, ਤੁਹਾਡੇ ਬਜ਼ੁਰਗਾਂ ਨੇ ਵਰਤੀ ਆ, ਤੁਸੀਂ ਵਰਤੀ ਆ ਕਿਸੇ ਤੋਂ ਸੁਣ ਕੇ, ਉਹ ਵੀ ਤੁਸੀਂ ਉਹਦੇ ਬਾਰੇ ਵੀ ਗੱਲ ਕਰ ਸਕਦੇ ਆ। ਜਦੋਂ ਤੁਸੀਂ ਕੋਈ ਫੀਡਬੈਕ ਦੇ ਰਹੇ ਹੋਗੇ, ਜਦੋਂ ਤੁਸੀਂ ਕਿਸੇ ਹੋਮ ਰੈਮਡੀ ਦੀ ਗੱਲ ਕਰ ਰਹੇ ਹੋਗੇ ਅਤੇ ਤੁਸੀਂ ਕਿਸੇ ਦਾ ਭਲਾ ਕਰ ਰਹੇ ਹੁੰਦੇ। ਅਤੇ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਆਪਾਂ ਆਹ ਚੀਜ਼ਾਂ ਲੈਣੀਆਂ ਆ ਅਤੇ ਉਹਨੂੰ ਥੋੜ੍ਹਾ ਜਿਹਾ ਲੰਬਾ ਟਾਈਮ ਲੱਗੂਗਾ ਅਤੇ ਉਸ ਚੀਜ਼ਾਂ ਤੁਹਾਨੂੰ ਲਗਾਤਾਰ ਲੈਣੀਆਂ ਵੀ ਪੈਣਗੀਆਂ। ਕਈ ਵਾਰੀ ਆਪਾਂ ਕੀ ਕਰਦੇ ਹੈਗੇ ਆ ਵੀ ਥੋੜ੍ਹਾ ਜਿਹਾ ਟਾਈਮ ਲੈ ਕੇ ਇੱਕ ਅੱਧਾ ਹਫ਼ਤਾ ਅਤੇ ਫਿਰ ਕਹਿੰਦੇ ਸਾਨੂੰ ਆਰਾਮ ਨਹੀਂ ਆਇਆ। ਕਈਆਂ ਨੂੰ ਦੇਖੋ ਬੋਡੀ ਆਪੋ ਆਪਣੀ ਆ, ਕਈਆਂ ਨੂੰ ਆਰਾਮ ਛੇਤੀ ਆ ਜਾਂਦਾ, ਕਈਆਂ ਨੂੰ ਆਰਾਮ ਆ ਉਹ ਦੇਰ ਨਾਲ ਆਉਂਦਾ ਆ। ਸੋ ਬੋਡੀ ਆਪੋ ਆਪਣੀ ਆ, ਉਦੋਂ ਤੁਸੀਂ ਟਰਾਈ ਜ਼ਰੂਰ ਕਰਕੇ ਦੇਖ ਲੈਣੀ ਆ। ਜਦੋਂ ਤੁਸੀਂ ਟਰਾਈ ਕਰਦੇ ਆ ਤੁਸੀਂ ਕੁਛ ਗਵਾ ਨਹੀਂ ਰਹੇ ਹੋਗੇ, ਤੁਸੀਂ ਲੂਜ਼ ਨਹੀਂ ਕਰ ਰਹੇ ਹੋਗੇ ਕੁਛ ਵੀ, ਸਿਰਫ ਅਤੇ ਸਿਰਫ ਉਹਦੇ ਵਿੱਚ ਤੁਹਾਡਾ ਹੀ ਭਲਾ ਹੋਊ। ਅਤੇ ਬਾਕੀਆਂ ਨੂੰ ਜ਼ਰੂਰ ਦੱਸਿਆ ਕਰੋ ਜਦੋਂ ਕਿਤੇ ਤੁਸੀਂ ਦੇਖਦੇ ਆ ਕੋਈ ਵਿੰਗਾ ਟੇਢਾ ਚੱਲ ਰਿਹਾ ਆ, ਲੱਗਦਾ ਕਿਸੇ ਨੂੰ ਸਾਹ ਚੜ੍ਹ ਰਿਹਾ ਆ, ਤੁਰ ਨਹੀਂ ਹੁੰਦਾ, ਕਿ ਕੋਈ ਲੱਤ ਘਸੀਟ ਕੇ ਚੱਲਦਾ, ਅਤੇ ਜੇ ਤੁਹਾਨੂੰ ਕੁਛ ਪਤਾ ਹੁੰਦਾ ਤਾਂ ਪਲੀਜ਼ ਉੱਥੇ ਉਹਨਾਂ ਨੂੰ ਦੱਸ ਜ਼ਰੂਰ ਦਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਜਿਉਂ ਤੁਹਾਡੀ ਕਾਲ ਆਉਂਦੀ ਆ ਅਤੇ ਅਸੀਂ ਉਹਨੂੰ ਹੋਲਡ 'ਤੇ ਪਾ ਰਹੇ ਹਾਂ ਅਤੇ ਤੁਹਾਡਾ ਨਾਮ ਆ ਉਹ ਲਿਖ ਲਿਆ ਜਾਊਗਾ ਅਤੇ ਤੁਹਾਡੀਆਂ ਕਾਲਸ ਆ ਜਿਹੜੀਆਂ ਉਹ ਅਸੀਂ ਵਾਰੋ ਵਾਰੀ ਲੈਂਦੇ ਜਾਵਾਂਗੇ। ਆਪਣੇ ਨਾਲ ਕੁਛ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲ ਕਰਾਂਗੇ। 408-272-5200 ਪੰਜਾਬੀ ਰੇਡੀਓ USA ਤੁਸੀਂ ਬੜੇ ਵੱਖ ਤਰੀਕਿਆਂ ਨਾਲ ਸੁਣਦੇ ਆ। ਤੁਸੀਂ ਐਪ ਡਾਊਨਲੋਡ ਕੀਤੀ ਹੋਈ ਆ, ਉਹ ਬਿਲਕੁਲ ਫਰੀ ਆ, ਉਸ 'ਤੇ ਸੁਣ ਸਕਦੇ ਆ। ਰੇਡੀਓ ਸੈੱਟ ਆ ਜਿੱਥੇ ਸਾਡੀ ਫਰੀਕੁਐਂਸੀ ਆ ਉੱਥੇ ਸੁਣ ਸਕਦੇ ਆ। ਜਿਹੜੇ ਦੂਰ ਦਰੇਡੇ ਆ ਤੁਸੀਂ ਸਾਡਾ ਵਾਈਫਾਈ ਰੇਡੀਓ ਸੈੱਟ ਲਿਆ ਹੋਇਆ ਆ, ਉਸ ਨੂੰ ਵੀ ਸੁਣ ਸਕਦੇ ਆ। ਜਾਂ ਤੁਹਾਡਾ ਕੋਈ ਹੋਰ ਸਾਧਨ ਹੈਗਾ ਆ ਤਾਂ ਤੁਸੀਂ ਉਸ ਰਾਹੀਂ ਪੰਜਾਬੀ ਰੇਡੀਓ USA ਨੂੰ ਸੁਣਦੇ ਆ, ਜੁੜ ਸਕਦੇ ਆ ਪੰਜਾਬੀ ਰੇਡੀਓ USA ਦੇ ਨਾਲ। ਗੱਡੀਆਂ ਵਿੱਚ ਜਿੱਥੇ ਚੱਲਦਾ ਆ ਉਹ ਤਾਂ ਤੁਹਾਡੀਆਂ ਮੌਜਾਂ ਲੱਗੀਆਂ ਹੋਈਆਂ, ਉਸ ਨੂੰ ਵੀ ਤੁਸੀਂ ਸੁਣ ਰਹੇ ਆ। ਸੋ ਜਿਸ ਤਰ੍ਹਾਂ ਵੀ ਜੁੜੇ ਹੋਏ ਹੋ, ਆਪ ਸਭ ਦਾ ਸਵਾਗਤ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ। ਅਤੇ ਚੱਲਦੇ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਬਲਜੀਤ ਕੌਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਇੱਕ ਮੇਰਾ ਦਿਲ ਬਹੁਤ ਧੜਕਦਾ, ਜਿੱਦਾਂ ਬਹੁਤ ਦਿਲ ਘਬਰਾਉਂਦਾ, ਮੈਂ ਜਿੱਦਾਂ ਗਠੀਆ ਗਰਮ ਦਵਾਈਆਂ ਖਾਂਦੀ ਹਾਂ ਨਾ, ਇਹ ਵਾ ਕੇ ਦੱਸੇ। ਅਤੇ ਇੱਕ ਮੇਰਾ ਭੈਣ ਜੀ ਗਿੱਟੇ ਜਿੱਦਾਂ ਮੇਰੇ ਸਿੱਧੇ ਚਿਰਾਂਦੇ, ਪਰ ਹੁਣ ਮੇਰਾ ਸੱਜੇ ਪੈਰ ਦਾ ਬਹੁਤ ਜ਼ਿਆਦਾ ਦੁਖਦਾ, ਜਿੱਦਾਂ ਪੈਰ ਵੀ ਨਾਲ ਦੁਖਣ ਲੱਗ ਪਿਆ। ਇਹਦੇ ਬਾਅਦ ਦੱਸਿਓ ਕੋਈ ਕੀ ਹੈ ਨਾ, ਤੈਨੂੰ ਪਤਾ ਹੋਵੇ ਨਾ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਸ਼ੋਰ ਕਰ ਲਓ ਜੀ। ਜੇ ਕਿਸੇ ਨੇ ਕੋਈ ਨੁਸਖਾ ਵਰਤਿਆ ਆ ਤਾਂ ਜ਼ਰੂਰ ਉਹਨਾਂ ਨੂੰ ਸ਼ੇਅਰ ਤੁਸੀਂ ਕਰ ਸਕਦੇ ਆ। ਸੁਮਨ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ, ਮੇਰੇ ਨਾ ਗੋਡਿਆਂ ਦੇ ਕੋਲ ਜਿਹੜੀਆਂ ਉਹ ਮਸਲਸ ਹੁੰਦੇ ਨਾ, ਉਹਨਾਂ 'ਚ ਦਰਦ ਹੁੰਦੀ ਹੈ। ਜਿਸ ਤਰ੍ਹਾਂ ਨਾ ਮੈਂ ਮਤਲਬ ਇੱਕ ਸਾਈਡ ਨੂੰ ਸੌਂਦੀ ਹਾਂ ਹੈ ਨਾ, ਅਤੇ ਉਹਦੇ ਗੋਡਿਆਂ ਦੇ ਜਿੱਦਾਂ ਰਗੜ ਜੀ ਪੈ ਕੇ ਉੱਥੇ ਦਰਦ ਹੁੰਦੀ, ਜੁਆਇੰਟ ਪੇਨ ਨਹੀਂ ਹੈਗੀ। ਫਿਰ ਮੈਂ ਇਸ ਤਰ੍ਹਾਂ ਗੋਡਿਆਂ ਦੇ ਵਿੱਚ ਮਤਲਬ ਪਿੱਲੋ ਰੱਖ ਲੈਂਦੀ, ਫਿਰ ਵੀ ਉਹ ਹਟਦੀ ਨਹੀਂ ਹੁਣ 8-10 ਦਿਨਾਂ ਤੋਂ। ਠੀਕ ਆ, ਮਤਲਬ ਜੁਆਇੰਟ ਪੇਨ ਨਹੀਂ ਹੈਗੀ ਇਹ। ਅੱਛਾ, ਜੁਆਇੰਟ ਪੇਨ ਨਹੀਂ? ਨਹੀਂ ਜੀ, ਮੈਂ ਉਹ ਪੇਨ ਕਿਲਰ ਮੈਡੀਸਨ ਲਾਉਂਦੀ ਹਾਂ, ਜਦੋਂ ਲਾਉਂਦੀ ਹਾਂ 10-15 ਮਿੰਟ ਲਈ ਹਟ ਜਾਂਦੀ ਆ, ਫਿਰ ਨਹੀਂ ਹਟ। ਚਲੋ ਠੀਕ ਆ, ਆਪਾਂ ਪੁੱਛ ਲੈਂਦੇ। ਓਕੇ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਪਲੀਜ਼, ਜੁਆਇੰਟ ਪੇਨ ਨਹੀਂ ਹੈਗੀ, ਵੈਸੇ ਇਹਨਾਂ ਦੇ ਪੇਨ ਆ। ਕਈ ਵਾਰੀ ਮਸਲ ਪੇਨ ਹੁੰਦੀ ਆ ਅਤੇ ਤੁਸੀਂ ਨਾ ਉਹਨੂੰ ਮਲਿਆ ਜ਼ਰੂਰ ਕਰੋ। ਜੇ ਤੁਹਾਡੇ ਕੋਲ ਮਸਾਜਰ ਹੈ ਨਹੀਂ ਗਾ, ਬਹੁਤ ਸਾਰੇ ਸਾਡੇ ਕੋਲ ਨਹੀਂ ਹੁੰਦੀਆਂ ਇਹ ਚੀਜ਼ਾਂ, ਕਿਉਂਕਿ ਲੋੜ ਨਹੀਂ ਪਈ ਹੁੰਦੀ, ਆਪਾਂ ਲਿਆ ਨਹੀਂ ਹੁੰਦਾ। ਆਪਾਂ ਕਈ ਮੇਰੇ ਵਰਗਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਮਸਾਜਰ ਕੀ ਹੁੰਦਾ ਆ। ਕੋਈ ਜ਼ਰੂਰੀ ਨਹੀਂ ਹੁੰਦਾ ਆਪਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੋਵੇ।
ਤੇ ਬਹੁਤ ਵਾਰੀ ਤੁਸੀਂ ਪੁਰਾਣੇ ਡਾਕਟਰ ਦੇਖਿਆ ਹੋਣਾ, ਬੀਲਣਾ ਹੀ ਫੇਰ ਦਿੰਦੇ ਆ ਚੱਕ ਕੇ। ਸੋ ਤੁਸੀਂ ਇਹਨਾਂ ਨੂੰ ਮਸਲ ਜਿਹੜੇ ਹੈਗੇ ਆ ਤੁਹਾਡੇ ਇਦਾਂ ਹੋ ਜਾਂਦੇ ਆ ਨਾ, ਉਹਨਾਂ ਨੂੰ ਕੁਛ ਨਾ ਕੁਛ ਨਾ ਕਰਿਆ ਕਰੋ, ਉਹਨਾਂ ਦਾ ਮਸਾਜ ਕਰਿਆ ਕਰੋ, ਜਾਂ ਨਿਆਣਿਆਂ ਨੂੰ ਕਹਿ ਦਿੱਤਾ ਕੁਛ ਨਾ ਕੁਛ ਕਰੋ। ਅਗਲੇ ਕਾਲਰ ਨੇ ਸੰਧੂ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਮੈਡਮ ਜੀ ਪਹਿਲਾਂ ਵਧਾਈਆਂ ਦੇ ਜੀ, ਅੱਜ ਕੱਲ੍ਹ ਓਵਰ ਟਾਈਮ ਬੜਾ ਲੱਗਣ ਡਿਆ। ਨਹੀਂ, ਮੇਰਾ ਓਵਰ ਟਾਈਮ ਨਹੀਂ ਲੱਗਦਾ ਹੈਗਾ, ਮੇਰੀ ਤਾਂ ਡਿਊਟੀ ਆ। ਮੈਂ ਸਮਝਦਾ ਜੀ, ਮੈਨੂੰ ਪਤਾ। ਮੈਂ ਕਿਹਾ ਜਿਹੜਾ ਪ੍ਰੋਬਲਮ ਅੱਜ ਕੱਲ੍ਹ ਬੈਠ ਦੀ ਡਿਊਟੀ ਲੱਗੀ ਹੁੰਦੀ ਹੈ। ਤੇ ਨਹੀਂ, ਮੇਰੇ ਤਾਂ 2 ਕੀ ਆ। 6 ਮਹੀਨੇ ਤੋਂ ਹਾਂਜੀ ਮੈਡਮ 6 ਮਹੀਨੇ ਹੋ ਗਏ ਮੇਰੇ ਨਾ ਮਸਲ ਪੇਲਾ, ਕੋਈ ਬਟੇਬਰਾ ਪੇਲਾ, ਪਤਾ ਨਹੀਂ ਸੱਜੇ ਪੱਟ ਚ। ਹਾਂਜੀ ਮਸਲ ਆ ਤੁਹਾਡਾ, ਠੀਕ ਨਹੀਂ ਹੋਣ ਦੇ। ਤੇ ਇਹਨੂੰ ਕਰਦੇ ਕੀ ਆ ਤੁਸੀਂ? ਮੈਂ ਕਈ ਕੁਛ ਕੀਤਾ, ਥੈਰੇਪੀ ਵੀ ਕਰਾਈ ਆ, ਤੇ ਮਾੜਾ ਮੋਟਾ ਓਟ-ਪੋਟ ਵੀ ਆਪੇ ਕੀਤਾ, ਗਰਮ ਚੀਜ਼ਾਂ ਖਾਧੇ ਕੁਝ। ਕਈ ਵਾਰੀ ਮਾੜੀ ਮੋਟੀ ਸ਼ਿਫਟ ਹੁੰਦੀ, ਕਦੇ ਤਾਂ ਉੱਤੇ ਹੁੰਦੀ ਹੈ, ਕਦੇ ਸਾਈਡ ਤੇ ਚਲੀ ਜਾਂਦੀ ਹੈ, ਕਦੇ ਘੁੰਮਦੀ ਆ। ਹੁਣ ਕੈਰੋਪ੍ਰੈਕਟਰ ਕੋਲ ਵੀ ਗਿਆ, ਉਹਦੇ ਕੋਲ ਵੀ ਕੋਈ ਗੱਲ ਗੁਰੂ ਜੀ ਬਣੀ। ਨਹੀਂ ਚਲੋ, ਉੱਥੇ ਤਾਂ ਕੁਛ ਬਣਨਾ ਨਹੀਂ ਗਾ ਤੁਹਾਡਾ, ਪਰ ਜਿਹੜੀ ਮੈਂ ਪਹਿਲਾਂ ਗੱਲ ਕਹੀ ਆ ਨਾ, ਉਹ ਕਰਿਓ ਜ਼ਰੂਰ। ਉਹਨੇ ਉਹ ਕਰਦੇ ਆ ਮਾੜੇ ਮੋਟੇ, ਪਰ ਗੱਲ ਬਣ ਨਹੀਂ ਰਹੀ। ਮੈਂ ਤਾਂ ਆਪ ਬੜਾ ਖਿਆਲ ਰੱਖਦਾ ਸਿਹਤ ਦਾ, ਤੁਹਾਡੇ ਪ੍ਰੋਗਰਾਮ ਵੀ ਸਾਰੇ ਸੁਣਦਾ ਮੈਂ। ਤੇ ਇੱਕ ਮੈਡਮ 3-4 ਹਫ਼ਤੇ ਕਿਸੇ ਬੰਦੇ ਨੇ ਸਿਨਾਮੋਨ ਆਇਲ ਬਾਰੇ ਦੱਸਿਆ ਸੀ, ਉਹ ਥੋੜਾ ਜਿਹਾ ਸਮਝ ਨਹੀਂ ਆ, ਗੋਲ ਮੋੜ ਜਿਹਾ ਕਰ ਗਿਆ। ਉਹ ਕਹਿੰਦਾ ਤੁਹਾਨੂੰ ਤਾਂ ਪਤਾ ਮੈਂ ਚੱਲ ਫਿਰ ਨਹੀਂ ਸਕਦਾ ਸੀ, ਮੈਂ ਠੀਕ ਹੋ ਗਿਆ ਵਧੀਆ, ਏਦਾਂ ਕਹਿੰਦਾ। ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ, ਹਜੇ ਤਾਂ ਬਹੁਤ ਟਾਈਮ ਪਿਆ। ਹਾਂਜੀ ਚਲੋ ਠੀਕ ਆ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਜਿਹੜੇ ਮਸਲ ਆ ਨਾ, ਮਸਲ ਦੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਤੁਹਾਤੋਂ ਆਪੂ ਤੋਂ ਹੀ ਠੀਕ ਹੋਣੇ ਆ। ਇਹ ਫਿਰ ਕਈ ਵਾਰੀ ਕੈਰੋਪ੍ਰੈਕਟਰ ਤੋਂ ਠੀਕ ਨਹੀਂ ਆਉਂਦੇ। ਆਪ ਹੀ ਆਪਣੇ ਨਿਆਣਿਆਂ ਨੂੰ ਕਹੋ ਤੁਹਾਨੂੰ ਜਰਾ ਖਿੱਚ ਤੂੰ ਕਰ ਲੈਣ, ਚੰਗੀ ਤਰ੍ਹਾਂ ਜਰਾ ਮਲ ਮੁਲ ਦੇਣ ਉਹਨੂੰ। ਅਤੇ ਜਿਨ੍ਹਾਂ ਦੇ ਇੱਦਾਂ ਮਸਲ ਮੁਸਲ ਹੋ ਜਾਂਦੇ ਆ ਨਾ, ਪਲੀਜ਼ ਮੇਰੇ ਖਿਆਲ $100 ਜਾਂ ਉਸ ਤੋਂ ਥੱਲੇ ਨਾ ਮਸਾਜਰ ਆਉਂਦਾ ਹੈਗਾ ਆ। ਤੁਹਾਨੂੰ ਕਿਸੇ ਨੂੰ ਪੁੱਛਣਾ ਨਹੀਂ ਪੈਣਾ, ਬੈਟਰੀ ਪੈਂਦੀ ਆ, ਉਹ ਕਰੀ ਜਾਵੋ, 2-3 ਦਿਨਾਂ 'ਚ ਤੁਹਾਨੂੰ ਆਰਾਮ ਆ ਸਕਦਾ। ਇਹ ਹੋਇਆ ਲੋਕਾਂ ਦੇ ਨਾਲ। ਅਗਲੇ ਕਾਲਰ ਨੇ ਸਾਡੇ ਨਾਲ ਜੋਗਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਮੈਂ ਪਤਾ ਕਰਨਾ ਸੀ, ਮੇਰੇ ਨਾ ਸੱਜੇ ਹੱਥ ਦੇ ਗੂਠੇ ਦੇ ਨਾਲ ਦੀਆਂ ਉਂਗਲਾਂ ਰਾਤ ਨੂੰ ਸੁੱਤੇ ਪਿਆ ਤੋਂ ਜਿਵੇਂ ਕੜਲਾਂ ਚੜ੍ਹਦੀਆਂ ਹੁੰਦੀਆਂ, ਫੜ ਕੇ ਖੋਲਣੀਆਂ ਪੈਂਦੀਆਂ ਜੀ। ਤੇ ਪਤਾ ਨਹੀਂ ਕੀ ਚੱਕਰ ਆ। ਅੱਛਾ, ਮੁੜ ਕੇ ਦਿਨੇ ਠੀਕ ਰਹਿੰਦੀਆਂ ਜੀ। ਮਾੜਾ ਮਾੜਾ ਦਰਦ ਤਾਂ ਹੈਗਾ, ਪਰ ਦਿਨੇ ਠੀਕ ਰਹਿੰਦੇ। ਠੀਕ ਆ, ਹਾਂਜੀ ਠੀਕ ਆ। ਬੋਡੀ ਦੇ ਵਿੱਚ ਹੀ ਬਹੁਤ ਕੁਛ ਹੈਗਾ ਆ ਮੇਰੇ ਖਿਆਲ 'ਚ, ਜਿਹਦੇ ਨਾਲ ਇਹ ਕੁਛ ਹੁੰਦਾ ਆ। ਅਤੇ ਤੁਸੀਂ ਸਾਰੇ ਜਾਣੇ ਨਾ ਨਾਰਮਲੀ ਪਾਣੀ ਜ਼ਿਆਦਾ ਪੀਆ ਕਰੋ, ਠੰਡਾ ਨਹੀਂ ਪੀਣਾ ਹੈਗਾ। ਤੁਸੀਂ ਕੋਸਾ ਪੀਣਾ, ਕੋਸਾ। ਜਿਹੜੇ ਬਹੁਤ ਸਾਰੇ ਲੋਕ ਗੁਨਗੁਨਾ ਕਹਿੰਦੇ ਆ ਨਾ, ਜਿਹਨੂੰ ਕੋਸਾ ਪਾਣੀ ਨਾ ਜ਼ਰੂਰ ਪੀਆ ਕਰੋ। ਜਿੰਨਾ ਪੀ ਹੁੰਦਾ ਉਹਦੇ ਨਾਲ ਕੜੇਲਾਂ ਨਹੀਂ ਪੈਂਦੀਆਂ ਹੈਗੀਆਂ। ਕਸ਼ਮੀਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ, ਆਪਾਂ ਪੁੱਛਣਾ ਸੀਗਾ ਵੀ ਜਿੱਦਾਂ ਮੇਰੀ ਅੱਖ ਦੇ ਵਿੱਚ ਨਾ ਕਾਲੀ ਕਾਕੀ ਜਿਹੜੀ ਹੁੰਦੀ ਹੈ, ਉਹਦੇ ਉੱਤੇ ਚਰਬੀ ਜੀ ਬੜੀ ਚੜੀ ਜਾਂਦੀ ਹੈ, ਜਿੱਦਾਂ ਉਹ ਕੋਈ ਦੇਸੀ ਨੁਕਸਾ ਹੋਵੇ ਜੀ। ਠੀਕ ਹੈ ਜੀ, ਦੱਸਿਓ ਜ਼ਰੂਰ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅੱਖ ਦੇ ਵਿੱਚ ਚਰਬੀ ਕਿਵੇਂ ਚੜ੍ਹਦੀ ਜਾਂਦੀ ਆ, ਜੇ ਕਿਸੇ ਨੂੰ ਪਤਾ ਹੋਇਆ ਤੇ ਪਲੀਜ਼ ਜ਼ਰੂਰ ਦੱਸਿਓ। ਕਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਮੇਰੀ ਆਂਟੀ ਜੀ ਬਾਰੇ ਪੁੱਛਣਾ ਸੀ ਨਾ, ਉਹਨਾਂ ਦੇ ਐਸਿਡ ਬਹੁਤ ਬਣਦਾ ਜਿੱਦਾਂ ਆਪਣੇ ਕਾਲਜੇ ਦੇ, ਤੇ ਉਹ ਕਹਿੰਦੇ ਮੇਰੇ ਏਦਾਂ ਵੀ ਦੁਖਦਾ ਰਹਿੰਦਾ। ਉਹ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਐਸਿਡ ਬਣਦਾ, ਠੀਕ ਹੈ ਜੀ। ਹਾਂਜੀ, ਉਹਨਾਂ ਗੋਲੀ ਵੀ ਖਾਂਦੇ ਆ, ਪਰ ਫਿਰ ਵੀ ਫਰਕ ਨਹੀਂ ਪੈਂਦਾ ਹੈਗਾ। ਫਿਰ ਮੈਂ ਕਿਹਾ ਗੋਲੀ ਤਾਂ ਖਰਾਬ ਹੀ ਕਰਦੀ ਆ। ਫਿਰ ਅੱਜ ਮੈਂ ਕਿਹਾ ਚੱਲ ਮੈਂ ਪੁੱਛ ਕੇ ਦੇਖਦੀ ਹਾਂ, ਤੇ ਉਹ ਜੇ ਕਿਸੇ ਵੀਰ ਭਾਈ ਨੂੰ ਪਤਾ ਹੋਵੇ ਉਹ ਜ਼ਰੂਰ ਦੱਸਣ ਜੀ। ਹਾਂਜੀ, ਥੈਂਕ ਯੂ ਜੀ। ਸੁਣਦੇ ਜ਼ਰੂਰ ਰਹੋ ਜੀ ਤੁਸੀਂ, ਵੈਸੇ ਬਹੁਤ ਵਾਰੀ ਦੱਸਦੇ ਵੀ ਹੈਗੇ ਆ, ਫਿਰ ਵੀ ਦੱਸਿਓ ਜੀ ਜੇ ਕਿਸੇ ਨੂੰ ਪਤਾ ਹੋਇਆ। ਸਰਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਨਾ ਕੰਨਾਂ ਦੇ ਵਿੱਚ ਸਾਂ ਬਹੁਤ ਹੁੰਦੀ ਆ, ਆਵਾਜ਼ਾਂ ਜਿਹੀਆਂ ਆਉਂਦੀਆਂ ਰਹਿੰਦੀਆਂ। ਠੀਕ ਆ, ਹਾਂਜੀ ਚਲੋ ਆਪਾਂ ਪੁੱਛ ਲੈਂਦੇ ਆ। ਕੰਨਾਂ ਦੇ ਵਿੱਚ ਤਾਂ ਦੱਸਿਆ 2-3 ਹਫ਼ਤੇ ਹੋ ਗਏ। ਠੀਕ ਹੈ ਜੀ, ਥੈਂਕ ਯੂ ਜੀ। ਕੰਨਾਂ ਦੇ ਵਿੱਚ ਸਾਂ ਹੁੰਦੀ ਆ, ਤੇ ਬੜੇ ਉਹ ਵਧੀਆ ਇਲਾਜ ਆ ਜਿਹੜੇ ਉਹ ਦੱਸੇ ਜਾਂਦੇ ਆ। ਪਲੀਜ਼ ਜਦੋਂ ਤੁਸੀਂ ਲਾਇਆ ਹੁੰਦਾ ਰੇਡੀਓ ਨਾ, ਬਾਕੀ ਹੋਰ ਕੁਛ ਨਾ ਦੇਖਿਆ ਕਰੋ ਉਸ ਵੇਲੇ। ਤੁਸੀਂ ਲਾ ਕੇ ਰੱਖਦੇ ਆ ਸਾਰੇ, ਪਰ ਉਹ ਜਦੋਂ ਫਿਰ ਕੋਈ ਚੀਜ਼ ਤੁਹਾਡੇ ਕੰਮ ਦੀ ਆਉਂਦੀ ਆ, ਫਿਰ ਆਪਣਾ ਧਿਆਨ ਵੀ ਹੋਰ ਪਾਸੇ ਹੋ ਜਾਂਦਾ ਆ। ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆ ਜਿਹੜੇ ਭੈਣ ਜੀ ਕਹਿੰਦੇ ਕੰਨਾਂ ਦਾ, ਇਹ ਥੱਲਿਓਂ ਕੂੰਗਲੀਆਂ ਕੰਨਾਂ ਦੀਆਂ ਫੜ ਕੇ ਬਾਹਰ ਨੂੰ ਖਿੱਚਣੀਆਂ, ਜਿਹੜੇ ਥੱਲੇ ਪੂਲਾ ਥਾਂ ਹੁੰਦਾ ਨਾ, ਉਦਾਂ ਨਹੀਂ ਖਿੱਚਣੀਆਂ ਜਿੱਦਾਂ ਮਾਸਟਰ ਖਿੱਚਦੇ ਸੀ, ਜਿੱਥੇ ਕਾਂਟੇ ਪਾਉਂਦੀਆਂ ਆ ਨਾ, ਉਹ ਖਿੱਚਣੀਆਂ। ਹਾਂ, ਸਹੀ ਜਗ੍ਹਾ ਦੱਸੋ ਨਾ ਜਿੱਥੇ ਕਾਂਟੇ ਪੈਂਦੇ ਆ। ਹਾਂਜੀ, ਉਹ ਮੋਰੀਆਂ ਕੱਢੀਆਂ, ਮੂੰਹ ਅੱਡ ਕੇ ਤੇ ਮੂੰਹ ਦੰਦ ਨਾ ਬਾਹਰ ਨੂੰ ਕੱਢ ਕੇ ਪਰਲਾ ਬੁੱਲ ਅੰਦਰ ਨੂੰ ਲਿਆਉਣਾ। ਅੱਛਾ,
ਹਾਂਜੀ, ਉਹ 3-4 ਵਾਰੀ ਕਰਨਾ ਰੋਜ਼ ਤੋਂ ਹਟ ਜਾਣਗੇ। ਮੈਂ ਆਪ ਖੁਦ ਕੀਤਾ ਆ। ਤੁਸੀਂ ਦੇਖੋ ਵੀ ਇਹ ਬੋਰਿੰਗ ਨਹੀਂ, ਕਿੰਨਾ ਫਨੀ ਆ। ਨਹੀਂ ਉਹ ਬੋਰਿੰਗ ਨਹੀਂ ਭੈਣ ਜੀ, ਉਹ ਆਪਣੇ ਦੁੱਖ ਨਹੀਂ, ਮੂੰਹ ਅੱਡ ਕੇ ਨਾ ਏਦਾਂ ਕਰਕੇ ਉੱਪਰ ਨੂੰ ਕਰਨਾ, ਮੂੰਹ ਥੱਲੇ ਟੋਡੀ ਤਾਂ ਨੂੰ। ਅੱਛਾ। ਤੇ ਬੋਲ ਅੰਦਰ ਨੂੰ ਕਰਨਾ। ਦੇਖੋ ਇਹ ਵੀ ਅਲਾਈਨਮੈਂਟ ਹੈ ਬੋਡੀ ਦੀ। ਹਾਂਜੀ। ਤੇ ਦੂਜਾ ਜਿਹੜਾ ਐਸਟਰ ਬਣਦਾ ਉਹ ਗਾਜਰਾਂ ਦਾ ਜੂਸ ਪੀਵੇ। ਠੀਕ ਹੈ ਜੀ। ਤੇ ਗਲੋ ਭੇ ਕੇ ਤੇ ਉਹ ਪੀਸਾ ਲੈ ਲਓ, ਰਗੜ ਕੇ ਲੈ ਪੀ ਲਓ, ਤੇ ਉਹ ਸਵੇਰ ਨੂੰ ਪੀਣ ਨਾਲ ਨਿਕਾਲ ਜੇ। ਠੀਕ ਹੈ। ਤੇ ਇੱਕ ਮੈਂ ਪੁੱਛਣਾ ਵਾ ਵੀ ਸਾਡੀ ਕੁੜੀ ਉਹਦੇ ਧਰਨ ਪਈ ਹੋਈ ਆ, ਤੇ ਉਹਦੇ ਬਾਰੇ ਪੁੱਛਣਾ। ਠੀਕ ਹੈ ਜੀ। ਹਾਂਜੀ, ਤੇ ਉਹ ਮਿਲਾਇਆ ਵੀ ਆ ਤਾਂ ਫਿਰ ਵੀ ਠੀਕ ਨਹੀਂ ਹਾਲੇ ਹੋਇਆ। ਠੀਕ ਹੈ। ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਇੱਕ ਦੂਜੇ ਨੂੰ ਦੱਸਦੇ ਆ। ਗੁਰਮੇਜ ਕੌਰ ਜੀ। ਗੁਰਮੇਜ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਆ ਵੀ ਉਹ ਇੱਕ ਤਾਂ ਕਿਡਨੀਆਂ ਆ ਮੁੰਡੇ ਦੀਆਂ ਦਾ ਆਇਆ, ਡਾਕਟਰ ਨੇ ਦੱਸਿਆ, ਇੱਕ ਲੀਵਰ ਦਾ। ਕਿਡਨੀਆਂ ਦਾ ਕੀ ਕਿਹਾ? ਤੇ ਕਿਡਨੀਆਂ ਤੇ ਥੋੜਾ ਅਸਰ ਆ। ਅੱਛਾ, ਤੇ ਲੀਵਰ ਦਾ? ਲੀਵਰ ਦਾ ਵੀ ਦੱਸਿਆ। ਨਹੀਂ, ਮੁੰਡਾ ਜਿਹੜਾ ਉਹ ਬਿਮਾਰ ਹੋਇਆ ਸੀ ਜਾਂ ਕੀ ਗੱਲ ਹੋਈ ਉਹਨੂੰ? ਨਹੀਂ ਨਹੀਂ, ਓਦਾਂ ਹੀ ਵੱਡਾ ਆ ਮੁੰਡਾ, ਬੱਚੇ ਵੱਡੇ ਆ। ਅੱਛਾ। ਦਾਰੂ ਦੂਰੂ ਪੀਂਦਾ ਆ। ਬਸ ਮੈਂ ਉਹੀ ਪੁੱਛਣ ਦੀ ਕੋਸ਼ਿਸ਼ ਕਰਦੀ ਆ ਵੀ ਉਦਾਂ ਦਾ ਇਲਾਜ ਦੱਸੂਗਾ ਕੋਈ। ਹਾਂਜੀ ਹਾਂਜੀ, ਠੀਕ ਹੈ ਠੀਕ ਹੈ। ਠੀਕ, ਮਿਹਰਬਾਨੀ ਜੀ ਤੁਹਾਡੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਲੀਵਰ ਤੇ ਜਿਹੜਾ ਅਸਰ ਪੈਂਦਾ ਨਾ, ਇਹ ਸਪੈਸ਼ਲ ਚੀਜ਼ ਦੇ ਨਾਲ ਹੀ ਪੈਂਦਾ ਹੈਗਾ ਆ। ਕੋਈ ਨਾ ਕੋਈ ਜਾਣਾ ਪਲੀਜ਼ ਜ਼ਰੂਰ ਸ਼ੇਅਰ ਕਰ ਲਿਓ। ਬਹੁਤ ਔਖਾ ਹੁੰਦਾ ਜਿਨ੍ਹਾਂ ਦਾ ਲੀਵਰ ਇਸ ਤਰ੍ਹਾਂ ਹੋ ਜਾਂਦਾ ਆ। ਅੱਗੇ ਸਵਰਨ ਸਿੰਘ ਜੀ। ਸਤਿ ਸ਼੍ਰੀ ਅਕਾਲ ਮੈਮ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ, ਲੀਵਰ ਤੇ ਫੈਟ ਚੜ੍ਹਦੀ ਆ, ਉਹਦਾ ਕੋਈ ਇਲਾਜ ਕੋਈ ਭੈਣ ਭਾਈ ਦੱਸੇ ਜਾਂ ਜਗਜੀਤ ਸਿੰਘ ਦੱਸਣ। ਠੀਕ ਹੈ ਜੀ। ਇੱਕ ਔਰੇਸਾਰ ਗੰਧਕ ਨੂੰ ਅੰਗਰੇਜ਼ੀ ਚ ਕੀ ਕਹਿੰਦੇ, ਉਹਨਾਂ ਦੇ ਸਪੈਲਿੰਗ ਦੱਸੋ ਨਾ। ਉਹ ਜਨੇਊ ਆ ਅੰਦਰੋਂ ਨਿਕਲਦਾ ਨਹੀਂ, ਉਹ ਕਹਿੰਦੇ ਉਹ ਖਾਓ ਤਾਂ ਉਹਦੇ ਨਾਲ ਨਿਕਲ ਜਾਂਦਾ। ਨਿਆਣੇ ਹੈਗੇ ਘਰੇ? ਨਿਆਣੇ ਤਾਂ ਨਹੀਂ, ਬਾਹਰ ਹੀ ਆ ਜੀ। ਨਹੀਂ, ਓਦਾਂ ਘਰ ਦੇ ਵਿੱਚ ਪਰਿਵਾਰ ਤਾਂ ਹੈਗਾ। ਹਾਂਜੀ ਹਾਂਜੀ, ਮਿਹਰਬਾਨੀ। ਠੀਕ ਹੈ ਠੀਕ ਹੈ, ਥੈਂਕ ਯੂ ਜੀ। ਆਪਾਂ ਪੁੱਛਦੇ ਜ਼ਰੂਰ, ਕੋਸ਼ਿਸ਼ ਕਰ ਲਿਆ ਕਰੋ, ਥੋੜ੍ਹੀ ਜਿਹੀ ਤੰਗੀ ਦਿਆ ਕਰੋ। ਹੋ ਸਕਦਾ ਇੱਥੇ ਕੋਈ ਨਾ ਹੀ ਦੱਸ ਸਕੇ ਤਾਂ ਤੁਸੀਂ ਪਿਛਲੇ ਤੋਂ ਪਿਛਲੇ ਹਫ਼ਤੇ ਦਾ ਵੀ ਦੱਸਿਆ ਹੋਇਆ ਹੈ। ਸੋ ਇੰਨਾ ਨਾ ਕਰਿਆ ਕਰੋ ਕਿ ਤੁਸੀਂ ਵੇਟ ਹੀ ਕਰਦੇ ਰਹੋ। ਕਿਸੇ ਦੀ ਹੈਲਪ ਲੈ ਲਿਆ ਕਰੋ, ਗੁਆਂਢੀਆਂ ਦੀ ਲੈ ਲਿਆ ਕਰੋ। ਆਪਣੇ ਨਿਆਣੇ ਸਾਡੇ ਨਹੀਂ ਹੈਲਪ ਕਰਦੇ ਨਾ, ਉਹਨਾਂ ਦੀ ਹੈਲਪ ਲੈ ਲਿਆ ਕਰੋ। ਫਿਰ ਭਾਈ ਸਾਨੂੰ ਦੱਸੋ ਇਹਦਾ ਇੰਗਲਿਸ਼ ਦੇ ਵਿੱਚ ਕੀ ਹੁੰਦਾ ਆ। ਦਰਸ਼ਨ ਸਿੰਘ ਕੰਗ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਜਿਹੜਾ ਕਹਿੰਦੀ ਮੇਰੇ ਹੱਥ ਮੁੜਦੇ ਨੇ ਉਂਗਲਾਂ, ਹਾਂਜੀ, ਉਹਦਾ ਤਾਂ ਇਹੀ ਇਲਾਜ ਹੈ ਵੀ ਤਲੀ ਚੀਜ਼ ਨਾ ਖਾਵੇ ਉਹ, ਬਸ ਇਹਦੇ ਐਕਸਰਸਾਈਜ਼ਾਂ ਕਰ ਲਵੇ। ਮੇਰੇ ਹੁੰਦੇ ਜਾਂ ਹਟ ਗਏ, ਤਲੀਆਂ ਚੀਜ਼ਾਂ ਛੱਡਤੀਆਂ ਤੁਸੀਂ। ਠੀਕ ਆ। ਮੈਂ ਹਾਂ ਜੀ, ਜੇ ਹੁਣ ਵੀ ਕਦੇ ਨਾ ਮੈਂ ਮਤਲਬ ਕੋਈ ਤਲੀ ਹੋਈ ਚੀਜ਼, ਇੱਕ ਪਕੌੜਾ ਜਾਂ ਸਮੋਸਾ ਖਾ ਲਾਂ, ਸਵੇਰ ਨੂੰ ਉਂਗਲਾਂ ਮੁੜ ਜਾਂਦੀਆਂ ਨੇ। ਅੱਛਾ, ਠੀਕ ਆ। ਹਾਂ, ਹੁਣ ਨਹੀਂ ਮੁੜਦੀਆਂ। ਤੁਸੀਂ ਉਹਦਾ ਕਾਰਨ ਲੱਭ ਲਿਆ ਕਿਉਂ ਹੁੰਦਾ ਹੈ? ਤੁਸੀਂ ਕਾਰਨ ਲੱਭ ਲਿਆ ਕਿਉਂ ਹੁੰਦਾ ਤੁਹਾਨੂੰ? ਹਾਂ, ਬਾਕੀ ਐਕਸਰਸਾਈਜ਼ਾਂ ਮੈਂ ਕਰਦਾ। ਠੀਕ ਹੈ। ਅੱਛਾ ਜੀ। ਇੱਕ ਆ ਜਿਹੜੇ ਕਹਿੰਦੇ ਸੀ ਵੀ ਕੰਨਾਂ ਦੀ ਛਾਂ ਛਾਂ, ਉਹ ਦੁਬਾਰੇ ਬੋਲਦੇ ਹੋ ਤਾਂ ਮੇਰੇ ਵੀ ਪ੍ਰੋਬਲਮ ਹੈਗੀ ਆ, ਛਾਂ ਛਾਂ ਦੀ ਆਵਾਜ਼ ਆਉਂਦੀ ਆ। ਮਾਸਟਰ ਨੇ ਕਦੀ ਕੰਨ ਖਿੱਚੇ ਸੀ ਸਕੂਲੇ? ਮਾਸਟਰ ਤਾਂ ਸਾਰੀ 10 ਸਾਲ ਖਿੱਚੀ ਗਿਆ ਜੀ। ਕੋਈ ਨਹੀਂ, ਆਪਣੇ ਆਪ ਖਿੱਚਣੇ ਆ, ਇਹ ਆਪਣੇ ਆਪ ਖਿੱਚਣੇ ਆ। ਮੋਰਲੇ ਦੰਦ ਮੋਰ ਨੂੰ ਕਰ ਲੈਣੇ ਮੂੰਹ ਅੱਡ ਕੇ, ਤਾਂ ਜਿਹੜਾ ਉੱਪਰਲਾ ਚਵਾੜਾ ਉਹ ਵਿੱਚ ਨੂੰ ਖਿੱਚਣਾ ਹੈ। ਉੱਪਰਲਾ ਚਵਾੜਾ ਪਿੱਛੇ ਨੂੰ ਖਿੱਚਣਾ, ਵਿੱਚ ਨੂੰ ਖਿੱਚਣਾ ਆ, ਤਾਂ ਮੋਰਲਾ ਜਿਹੜਾ ਥੱਲੇ ਵਾਲਾ ਉਹਨੂੰ ਮੋਰ ਨੂੰ ਕਰਨਾ ਆ। ਓਕੇ ਓਕੇ, ਠੀਕ ਹੈ। ਜਿਹੜੇ ਮੇਰੇ ਮਤਲਬ ਡੌਲੇ ਦੀ ਨਾੜ 6 ਮਹੀਨੇ ਹੋ ਗਏ, ਝੂੜਾ ਜਿਹਾ ਪੈ ਗਿਆ ਸੀ, ਜਿਵੇਂ ਲੋਹੇ ਦੀ ਕਿੱਲ ਹੁੰਦੀ ਆ, ਏਦਾਂ ਹੋਈ ਪਈ ਆ ਨਾੜ ਉਹ। ਹਾਂਜੀ, ਕੋਈ ਨਹੀਂ, ਮੈਂ ਤੁਹਾਨੂੰ ਇਹੀ ਕਿਹਾ ਮਸਾਜਰ ਲੈ ਲਓ, ਉਹ ਆਪ ਹੀ ਕਰਿਆ ਕਰੋ। ਅੱਛਾ ਜੀ। ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ, ਉਹਨੂੰ ਕਰਦੇ ਰਿਹਾ ਕਰੋ, ਕੋਈ ਬਹੁਤਾ ਮਹਿੰਗਾ ਨਹੀਂ ਗਾ, ਉਹਦਾ ਨਾ ਫਾਇਦਾ ਬਹੁਤ ਹੁੰਦਾ ਆ। ਮੈਂ ਖੁਦ ਕਰਕੇ ਵੇਖਿਆ, ਉਹਨੂੰ ਫਾਇਦਾ ਬਹੁਤ ਹੁੰਦਾ ਆ। ਕੁਲਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਸੱਜੀ ਲੱਤ ਆ ਨਾ, ਉਹਦੀਆਂ ਜਿਹੜੀਆਂ 2 ਉਂਗਲਾਂ ਛੋਟੀਆਂ, ਉਹਨਾਂ 'ਚ ਬਰਨ ਹੁੰਦੀ ਆ, ਬਹੁਤ ਬਰਨਿੰਗ ਹੁੰਦੀ ਆ। ਅੱਛਾ, ਹਾਂਜੀ, ਠੀਕ ਆ। ਪਤਾ ਨਹੀਂ ਬਾਈ ਵੇਲੇ ਬਣ ਜਾਂਦੀ ਆ, ਬਾਈ ਵੇਲੇ ਹੋਣ ਲੱਗ ਜਾਂਦੀ ਜਿੱਦਾਂ। ਠੀਕ ਆ। ਹਾਂਜੀ, ਇਹਦੇ ਬਾਰੇ ਕੋਈ ਦੱਸਿਓ ਤਾਂ। ਜ਼ਰੂਰ ਪੁੱਛਦੇ ਹਾਂ ਜੀ, ਆਪਾਂ ਜ਼ਰੂਰ। ਹੋਲਡ ਕਰ, ਤੁਸੀਂ ਸੁਣਦੇ ਜ਼ਰੂਰ ਰਹੋ ਜੀ, ਕਿਉਂਕਿ ਕੋਈ ਨਾ ਕੋਈ ਜ਼ਰੂਰ ਦੱਸੂਗਾ, ਤੇ ਦੱਸ ਵੀ ਦਿਆ ਕਰੋ ਪਲੀਜ਼। ਜਿਹਨੂੰ ਪਤਾ ਹੁੰਦਾ ਹੈ ਨਾ, ਉਹ ਤੁਸੀਂ ਦੱਸ ਜ਼ਰੂਰ ਦਿਆ ਕਰੋ। ਅੱਗੇ ਜਸਪ੍ਰੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਪ੍ਰੋਗਰਾਮ ਬਹੁਤ ਸੋਹਣਾ ਚੱਲਦਾ, ਤੇ ਮੈਂ ਨਾ ਰਿਲੇਟਿਵ ਉੱਥੇ ਇੰਡੀਆ 'ਚ ਨੇਗੇ, ਮੈਂ ਉਹਨਾਂ ਦੋਨਾਂ ਬਾਰੇ ਪੁੱਛਣਾ ਸੀਗਾ। ਹਾਂਜੀ। ਤੇ ਉਹਨਾਂ ਦੀ ਨਾ ਰੀੜ੍ਹ ਦੀ ਹੱਡੀ ਦੀ MRI ਕਰਾਈ ਸੀਗੀ, ਉਹ 'ਚ ਤਰੇੜ ਆਈ ਹੋਈ ਦੱਸਦੇ ਨੇ, ਜਿੱਦਾਂ ਡਾਕਟਰ ਵੀ ਬਾਹਲੀ ਪ੍ਰੋਬਲਮ ਹੁੰਦੀ ਆ ਜਦੋਂ ਉਹ ਨਾ ਟੋਇਲਟ ਵਗੈਰਾ ਜਾਂਦੇ ਆ, ਬੈਠ ਵੀ ਨਹੀਂ ਹੁੰਦਾ।
ਰੀੜ ਦੀ ਹੱਡੀ ਵਿੱਚ ਤੁਸੀਂ ਕਹਿੰਦੇ ਆ ਕਿ ਜਿੱਦਾਂ ਬੈਕ ਸਾਈਡ ਤੇ ਜਿਵੇਂ ਬਿਲਕੁਲ ਥੱਲੇ, ਠੀਕ ਹੈ, ਜਿੱਦਾਂ ਕਹਿੰਦੇ ਨੇ ਵੀ MRI ਦੀ ਸਟੇਜ ਆਈ ਹੈ। ਠੀਕ ਹੈ ਹਾਂਜੀ, ਲੋਅਰ ਬੈਕ ਜੀ। ਹਾਂਜੀ, ਉਹ ਵੀ ਪੁੱਛ ਲੈਣੇ। ਤੇ ਇੱਕ ਹੋਰ ਪੁੱਛਣਾ ਸੀ ਜੀ, ਤੇ ਇਹ ਸਾਡੀ ਹੈਗੀ ਆ ਭਤੀਜ ਨੂੰ, ਉਹਦੀ ਭਰਜਾਈ ਦੇ ਜੀ ਉਹਨਾਂ ਨੇ ਨਾ ਯੂਟਰਸ ਰਿਮੂਵ ਕਰਾਇਆ, ਜਿੱਦਾਂ ਬੱਚੇਦਾਨੀ ਕਢਵਾਈ ਆ, ਰਸੌਲੀਆਂ ਸੀਗੀਆਂ। ਤੇ ਉਹ ਜਿੱਦਾਂ ਉਮਰ ਥੋੜੀ ਘੱਟ ਹੈ, 35 ਸਾਲ ਦੀ ਉਮਰ ਹੈ, ਜਾਂ ਤਾਂ ਉਹਦੇ ਕਰਕੇ ਉਹਨਾਂ ਦੀ ਅੱਖਾਂ ਤੇ ਬਹੁਤ ਅਸਰ ਪੈਂਦਾ ਤੇ ਸਰੀਰ ਬਹੁਤ ਪ੍ਰੋਬਲਮ ਆਉਂਦੀ ਹੈ। ਠੀਕ ਆ। ਹਾਂ, ਨਿਗਾਹ ਬਹੁਤ ਘਟੀ ਜਾਂਦੀ ਹੈ। ਮੈਂ ਕਿਹਾ ਵੀ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਊ ਇਹਦੇ ਬਾਰੇ ਵੀ ਉਹ ਜ਼ਰੂਰ ਦੱਸਣ ਵੀ ਕੋਈ ਵੀ ਆਹ ਚੀਜ਼ ਲੈਣ ਉਹ। ਠੀਕ ਹੈ ਜੀ। ਤੇ ਘਰ ਰੀੜ ਦੀ ਹੱਡੀ ਬਾਰੇ ਜ਼ਰੂਰ ਦੱਸਿਓ, ਉਹਨਾਂ ਨੇ ਜ਼ਰੂਰ ਪੁੱਛਦੇ ਆ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਗਰਮੇਜ ਕੌਰ ਜੀ। ਹਾਂਜੀ, ਬਲਵਿੰਦਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਉਹ ਦੱਸਣਾ ਸੀ, ਇੱਕ ਭੈਣ ਜੀ ਕਹਿ ਕੇ ਗਏ ਨਾ ਮੇਰੀ ਅੱਖ ਦੇ ਵਿੱਚ ਕਾਲੀ ਕਾਕੀ ਚ ਜਿੱਦਾਂ ਕੁਛ ਮਾਸ ਆਉਂਦਾ ਕਿ ਕੁਛ ਵੀ ਆਉਂਦਾ ਜਿੱਦਾਂ, ਹਨਾ, ਉਹਨਾਂ ਨੂੰ ਲੇਜ਼ਰ ਕਰਾਉਣਾ ਚਾਹੀਦਾ ਆ। ਠੀਕ ਹੈ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਜਤਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਪੁੱਛਣਾ ਜੀ, ਮੇਰਾ 7 ਸਾਲ ਦਾ ਬੇਟਾ ਹੋ ਗਿਆ ਤੇ ਰਾਤ ਨੂੰ ਸੁੱਤਾ ਪਿਆ, ਫਿਰ ਕਈ ਵਾਰੀ ਬਾਥਰੂਮ ਵਿੱਚ ਨਿਕਲ ਜਾਂਦਾ ਉਹਦਾ। ਠੀਕ ਹੈ। ਉਹ ਐਵਰੀ ਡੇ ਨਹੀਂ, ਜਾਨੀ ਕਿ ਕਦੀ 3-4 ਦਿਨਾਂ ਬਾਅਦ ਇਸ ਤਰ੍ਹਾਂ ਹੋ ਜਾਂਦਾ ਹੈ। ਤੇ ਦੂਸਰੀ ਮੈਂ ਗੱਲ ਦੱਸਣੀ ਕਿ ਜਿਹੜੇ ਹੁਣ ਬ੍ਰਦਰ ਨੇ ਪੁੱਛਿਆ ਸੀ, ਕਹਿੰਦੇ ਡੌਲੇ ਦੀ ਨਾੜ ਚੜ੍ਹ ਜਾਂਦੀ ਹੈ ਜਾਂ ਚੜੀ ਹੋਈ ਉਹਨਾਂ ਦੀ। ਹਾਂਜੀ। ਤੇ ਇਹ ਮਸਲ ਵਾਸਤੇ ਸਾਰਿਆਂ ਵਾਸਤੇ ਇੱਕੋ ਹੀ ਹੈ ਜੀ। ਤਕਰੀਬਨ ਮੈਂ ਤੇ ਆਪਣਾ ਅਜਮਾਇਆ ਹੋਇਆ, ਮੇਰੀ ਰੀੜ ਦੀ ਹੱਡੀ ਦੇ ਮਣਕੇ ਹਿੱਲ ਗਏ ਸਨ ਇੱਕ ਵਾਰੀ। ਅੱਛਾ ਜੀ। ਉਸ ਤੋਂ ਬਾਅਦ ਮੈਂ ਕਾਫੀ ਚਿਰ, ਮੈਂ 6 ਫੁੱਟ ਦੀ ਹਾਈਟ ਤੇ ਡੰਡਾ ਬੰਨਿਆ ਹੋਇਆ ਘਰ। ਤੇ ਜਦੋਂ ਵੀ ਘਰ ਫ੍ਰੀ ਹੋਈਦਾ ਜਾਂ ਸਵੇਰੇ ਜਾਂ ਸ਼ਾਮ, ਜਦੋਂ ਸਰੀਰ ਠੀਕ ਜਾ ਹੋਏ ਨੋਰਮਲ, ਉਦੋਂ 2-4 ਮਿੰਟ ਉਹਦੇ ਨਾਲ ਲਟਕ ਲਓ। ਝੂਟ ਲੈਣੇ ਤੁਸੀਂ? ਠੀਕ ਹੈ, ਝੂਟ ਲਓ। ਤੇ ਉਹਦੇ ਨਾਲ ਦੂਸਰੀ ਗੱਲ, ਥੋੜਾ ਜਿਹਾ ਜੇ ਲੱਤਾਂ ਨੂੰ ਉਲਟਾ ਚੱਕ ਸਕਨੇ ਆ ਤੇ ਲਟਕ ਕੇ ਲੱਤਾਂ ਨੂੰ, ਕਲੀਆਂ ਨੂੰ ਉਲਟਾ ਚੱਕ ਲਓ। ਸਿਰਫ ਆਪਣੇ ਢਿੱਡ ਦੇ ਲੈਵਲ ਬਰਾਬਰ ਜਿੰਨੇ ਵੀ ਮਸਲ ਨੇ ਆਪਣੇ ਬਾਡੀ ਦੇ, ਉਹ ਤਕਰੀਬਨ ਸਾਰੇ ਇੱਕ ਵਾਰੀ ਖਿੱਚੇ ਜਾਂਦੇ ਨੇ ਤੇ ਸਹੀ ਸ਼ੇਪ 'ਚ ਆ ਜਾਂਦੇ ਨੇ। ਠੀਕ ਹੈ ਜੀ। ਕਈ ਵਾਰੀ ਸੁੱਤਿਆਂ ਰਾਤ ਨੂੰ ਧੌਣ ਦੀ ਨਾੜ ਚੜ੍ਹ ਗਈ ਜਾਂ ਪਿੱਛੋਂ ਮੌਰਾਂ ਦੀਆਂ ਨਾੜਾਂ ਚੜ੍ਹ ਗਈਆਂ ਜਾਂ ਮਸਲ ਪੀੜ ਕਰਦੇ ਨੇ, ਉਹ ਸਾਰੇ ਸੈੱਟ ਹੋ ਜਾਂਦੇ ਨੇ ਉਹਦੇ ਨਾਲ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਦੇਖੋ, ਜੇ ਤੁਹਾਡੇ ਤੁਸੀਂ ਉਹ ਡੰਡਾ ਨਹੀਂ ਬੰਨ੍ਹ ਸਕਦੇ, ਤੁਹਾਡੇ ਕੋਲ ਡੰਡਾ ਹੈ ਨਹੀਂ, ਕੁਛ ਵੀ ਨਹੀਂ, ਤੁਹਾਡੇ ਲਾਗੇ ਪਾਰਕ ਹੁੰਦੀ ਕੋਈ ਨਾ ਕੋਈ, ਜਿੱਥੇ ਨਿਆਣਿਆਂ ਦੇ ਝੂਲੇ ਹੁੰਦੇ ਆ, ਉੱਥੇ ਇੱਕ ਉੱਪਰ ਜਿੱਥੇ ਪਿੰਗਾਂ ਹੁੰਦੀਆਂ ਨਾ, ਉਹ ਡੰਡੇ ਜਿਹੇ ਹੁੰਦੇ ਆ, ਉੱਥੇ ਬਹੁਤ ਕੁਛ ਮਿਲ ਜਾਂਦਾ, ਉੱਥੇ ਕਰ ਲਿਆ ਕਰੋ। ਪਰਮਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਇਹਦੇ ਬਾਰੇ ਦੱਸਣਾ ਸੀ, ਮੇਰਾ 10 ਦਿਨ ਤੋਂ ਨਾ ਮਸਲ ਪੇਨ ਇੰਨਾ ਜ਼ਿਆਦਾ ਸੀ, ਮੈਂ 10 ਦਿਨ ਟਰੱਕ ਡਰਾਈਵਿੰਗ ਕਰਦਾ, ਮੈਂ 10 ਦਿਨ ਕੰਮ ਤੇ ਨਹੀਂ ਜਾ ਸਕਿਆ। ਮੈਂ 2 ਸਟੈਪ ਨਹੀਂ ਚੱਲ ਸਕਦਾ ਸੀ, ਇੰਨੀ ਮੇਰੀ ਪ੍ਰੋਬਲਮ ਆ ਗਈ ਸੀ। ਇਹ ਸਾਰੀ ਪ੍ਰੋਬਲਮ ਤੁਹਾਡੀ ਵਾਈ ਦੇ ਕਾਰਨ ਹੁੰਦੀ ਹੈ, ਹੋਰ ਕਿਸੇ ਕਾਰਨ ਨਹੀਂ ਹੋਈ। ਠੀਕ ਹੈ ਜੀ। ਇਹ ਜਿਹੜੇ ਤੁਹਾਡੇ ਖਾਣ ਪੀਣ ਤਾਂ ਹੈਗਾ ਨਾ, ਹੁਣ ਸਾਡਾ ਕਈਆਂ ਦਾ ਸਰੀਰ ਹੁੰਦਾ ਵਾਈ ਵਾਲਾ, ਕਈਆਂ ਦਾ ਕੋਈ ਪ੍ਰੋਬਲਮ, ਜਿਹੜੀ ਮਰਜ਼ੀ ਚੀਜ਼ ਖਾ ਲੈਣ। ਹਾਂਜੀ ਹਾਂਜੀ। ਤੇ ਫਿਰ ਤਾਂ ਮੈਂ ਤੁਹਾਡੇ ਵੈਸੇ ਵੀ ਮੈਨੂੰ ਆਯੁਰਵੈਦਿਕ ਦੀ ਕਾਫੀ ਅੱਛੀ ਨੌਲੇਜ ਹੈ, ਮੈਂ ਰਿਸਰਚ ਵਿੱਚ ਹੀ ਰਹਿਣਾ ਤੇ ਐਸੇ ਚੀਜ਼ਾਂ ਵਿੱਚ ਹੀ ਰਹਿਣਾ, ਫੂਡ ਦੇ ਵਿੱਚ ਵੀ ਨੌਲੇਜ ਹੈ। ਪਰ ਮੈਂ ਫਿਰ ਆਪਣਾ ਜਿੰਜਰ ਪਾਊਡਰ, ਕਾਲੀ ਮਿਰਚ ਦਾ ਪਾਊਡਰ ਤੇ ਸਿਨਾਮਨ ਦਾ ਪਾਊਡਰ ਤੇ ਕਲੌਂਜੀ, ਇਹ ਸਾਰੇ ਪਾਊਡਰ ਮਿਕਸ ਕਰਕੇ, ਸ਼ਹਿਦ 'ਚ ਮਿਕਸ ਕਰਕੇ ਸਵੇਰੇ ਸ਼ਾਮ ਗਰਮ ਪਾਣੀ ਨਾਲ ਲੈਂਦਾ ਰਿਹਾ ਸੀ। ਠੀਕ ਆ। ਤੇ ਜਦੋਂ ਚਾਹ ਪੀਣੀ, ਚਾਹ ਦੇ ਵਿੱਚ ਮੈਂ 5-6 ਕਾਲੀਆਂ ਮਿਰਚਾਂ ਸੱਟ ਦੇਣੀਆਂ ਤੇ ਕਾਲੀ ਮਿਰਚਾਂ ਗਰਮ ਪਾਣੀ ਨਾਲ ਚਿੱਤ ਕੇ ਖਾਣੀਆਂ ਫਿਰ। ਠੀਕ ਹੈ ਜੀ। ਤੇ ਮੈਂ ਮਸਾਜ ਵੀ ਕਰਵਾਈ ਸੀ, ਬੜਾ ਔਖਾ ਰਿਹਾ। ਮੈਂ ਤਾਂ 2-3 ਸਟੈਪ ਵੀ ਨਹੀਂ ਚੱਲ ਸਕਦਾ ਸੀ। ਜਿਸ ਤਰ੍ਹਾਂ ਕਿ ਮੈਂ ਕਰੋਨਾ ਵੀ ਟੈਸਟ ਕਰਵਾ ਲਿਆ ਸੀ। ਮੈਂ ਕਿਹਾ ਮੇਰੀ ਤਾਂ ਬੜੀ ਵੱਡੀ ਪ੍ਰੋਬਲਮ ਆ ਗਈ, ਸ਼ਾਇਦ ਕਰੋਨਾ ਨਾ ਹੋ ਗਿਆ ਹੋਵੇ। ਨਹੀਂ, ਕਰੋਨਾ ਲੱਤ ਨੂੰ ਨਹੀਂ ਹੋਣਾ ਮੇਰੇ। ਨਹੀਂ ਨਹੀਂ, ਮੈਨੇ ਜਦੋਂ ਕਾਈਜ਼ਰ 'ਚ ਫੋਨ ਕੀਤਾ ਨਾ, ਉਹ ਕਹਿੰਦੇ ਨੇ ਤੁਹਾਡਾ ਬੋਡੀ ਪੇਨ ਵੀ ਹੋ ਰਿਹਾ, ਇਹ ਹੋ ਰਿਹਾ। ਫਿਰ ਉਹ ਕਹਿੰਦੇ ਪੇਨ ਆ ਰਹੀ ਹੈ ਜਾਂ ਜਾ ਰਹੀ ਹੈ, ਕੰਟੀਨਿਊ ਰਹਿ ਰਹੀ ਹੈ। ਮੈਂ ਕਿਹਾ ਪੇਨ ਆਉਂਦੀ ਹੈ, ਫਿਰ ਚਲੀ ਜਾਂਦੀ ਹੈ, ਕਈ ਵਾਰੀ ਠੀਕ ਲੱਗਦਾ, ਕਈ ਵਾਰੀ ਫਿਰ ਪੂਰੇ ਬੋਡੀ 'ਚ ਪੇਨ ਹੁੰਦਾ। ਠੀਕ ਹੈ। ਤੇ ਫਿਰ ਉਹ ਕਹਿੰਦੇ ਤੁਹਾਨੂੰ ਕੋਈ ਬੈਕ ਇੰਜਰੀ ਤੇ ਨਹੀਂ ਹੋਈ ਸੀ। ਲੇਕਿਨ ਇਹ ਸਾਰਾ ਹੁਣ ਸਰਦੀਆਂ ਜ਼ਿਆਦਾ ਪ੍ਰੋਬਲਮ ਆਉਂਦੀਆਂ ਮਸਲ ਦੀਆਂ, ਇਹ ਸਾਰੀਆਂ ਤੁਹਾਡੇ ਖਾਣ। ਹੁਣ ਮੈਨੂੰ ਉਹਨੇ ਕਿਹਾ, ਜਿਸ ਬੰਦੇ ਨੇ ਕਿਹਾ ਤੁਸੀਂ ਪਨੀਰ ਨਹੀਂ ਖਾਣਾ, ਪਾਲਕ ਨਹੀਂ ਖਾਣੀ, ਚਿੱਟੇ ਛੋਲੇ, ਰਾਜਮਾ, ਕਾਲੀ ਦਾਲ, ਇਹ ਨਹੀਂ ਖਾਣੀਆਂ, ਤੁਹਾਨੂੰ ਵਾਈ ਕਰਨਗੀਆਂ। ਤੇ ਮੈਂ ਕਿਹਾ ਫਿਰ ਖਾਣਾ ਕੀ, ਮੈਂ ਹੈ ਹੀ ਵੈਜੀਟੇਰੀਅਨ ਆ, ਤੇ ਇਹ ਚੀਜ਼ਾਂ ਨਹੀਂ ਖਾਣੀਆਂ, ਆਲੂ ਗੋਭੀ ਨਹੀਂ ਖਾਣੀ, ਉਹ ਵੀ ਵਾਈ ਕਰਦੀਆਂ ਹੈਗੀਆਂ। ਠੀਕ ਹੈ। ਤੇ ਅਗਰ ਬਾਈ ਚਾਂਸ, ਵੈਸੇ ਹੁਣ ਤਾਂ ਮੈਂ ਠੀਕ ਹੋ ਗਿਆ ਬਿਲਕੁਲ, ਮੈਂ ਉਹਦੇ ਤੇ ਬੜਾ ਕੰਟਰੋਲ ਰੱਖਿਆ ਆਪਣੀ ਡਾਇਟ ਤੇ। ਪਰ ਕੋਈ ਇਹਦਾ ਪੱਕਾ ਇਲਾਜ ਹੋ ਜਾਏ ਕਿ ਜਿਹੜੀ ਕਿ ਚੀਜ਼ ਹੁਣ ਇੰਡੀਆ ਤੋਂ ਕੋਈ ਦਵਾਈ ਨਹੀਂ ਆ ਸਕਦੀ, ਕੋਈ ਇਹਦਾ ਪੱਕਾ ਇਲਾਜ ਕਿ ਇੱਥੋਂ ਕੋਈ ਮਿਲ ਜਾਏ, ਕਿ ਇਹਦਾ ਵਾਈ ਦਾ ਪਰਮਾਨੈਂਟ ਇਲਾਜ ਹੋ ਜਾਏ, ਕਿ ਤੁਸੀਂ ਇਹ ਡੇਲੀ ਖਾਂਦੇ ਰਹੋ, ਇਹਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਣੀ। ਠੀਕ ਹੈ ਜੀ। ਠੀਕ ਹੈ, ਥੈਂਕ ਯੂ ਜੀ। ਬਾਕੀ ਮੈਂ ਜਿਹੜਾ ਇਲਾਜ ਕੀਤਾ ਉਹਦੇ ਨਾਲ ਮੈਂ ਬਿਲਕੁਲ ਠੀਕ ਹੋ ਗਿਆ। ਠੀਕ ਹੈ ਜੀ, ਠੀਕ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ। ਦੇਖੋ, ਪੱਕਾ ਇਲਾਜ ਕੀ ਹੈ, ਤੁਸੀਂ ਬਾਏ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ। ਜੇ ਹੁਣ ਤੁਸੀਂ ਵੈਜੀਟੇਰੀਅਨ ਆ, ਤੁਸੀਂ ਖਾਂਦੇ ਹੋ ਮੀਟ ਦੇ ਵਿੱਚ ਗਰਮੀ ਤਾਂ ਹੁੰਦੀ ਨਹੀਂ ਵਾਲੀ ਮੇਰੇ ਖਿਆਲ ਦੇ ਵਿੱਚ, ਅਤੇ ਕਈਆਂ ਲੋਕਾਂ ਨੂੰ ਉਹ ਵੀ ਨਹੀਂ ਠੀਕ ਪੈਂਦਾ ਹੈਗਾ। ਤੁਸੀਂ ਆਪਣੇ ਡਾਈਟ ਹੈ ਜਿਹੜੀ, ਉਹਨੂੰ ਠੀਕ ਕਰੋ। ਅਦਰਕ, ਲਸਣ ਉਹਦੇ ਵਿੱਚ ਹੋਰ ਐਡ ਕਰੋ, ਸੁੰਡ ਐਡ ਕਰ ਲਓ,
ਕਾਲੀ ਮਿਰਚ ਹੈਗੀ ਆ। ਬਾਕੀ ਹੁਣ ਸਾਰਿਆਂ ਦਾ ਸਰੀਰ ਨਹੀਂ ਇਸ ਤਰ੍ਹਾਂ, ਕਈਆਂ ਨੂੰ ਗਰਮੀ ਬਹੁਤ ਆ, ਆਪਣਾ ਸਰੀਰ ਦੇਖ ਕੇ ਚੀਜ਼ ਲੈਣੀ ਆ। ਇਹ ਆਪਾਂ ਸਾਰਿਆਂ ਨੂੰ ਨਹੀਂ ਅਪਲਾਈ ਕਰਦੇ ਹੈਗੇ। ਜਿਨ੍ਹਾਂ ਨੂੰ ਜਿਹੜੇ ਬਾਇਕ ਹੋ ਰਹੇ ਹੈਗੇ ਆ ਤੁਸੀਂ ਉਹਨਾਂ ਚੀਜ਼ਾਂ ਨੂੰ ਐਡ ਕਰ ਲੈਣਾ ਜਿਹੜੀਆਂ ਗਰਮ ਹੁੰਦੀਆਂ। ਬਾਕੀ ਆਪਣੀ ਐਕਸਰਸਾਈਜ਼ ਕਰਦੇ ਰਹਿਣਾ ਚਾਹੀਦਾ, ਕਿਉਂਕਿ ਤੁਹਾਨੂੰ ਦੱਸਣ ਵਾਲਾ ਤਾਂ ਨਹੀਂ ਸ਼ਾਇਦ ਕਰਦਾ ਹੋਊਗਾ। ਤੁਸੀਂ ਆਪਣੀ ਐਕਸਰਸਾਈਜ਼ ਰੋਜ਼ ਜ਼ਰੂਰ ਕੋਈ ਨਾ ਕੋਈ ਕਰਿਆ ਕਰੋ। ਜਰਨੈਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਜਦੋਂ ਵੀ ਕੁਛ ਖਾਂਦਾ ਜੀ ਤਾਂ ਨੱਕ ਬਹੁਤ ਚੱਲ ਪੈਂਦਾ ਜੀ। ਜ਼ਰੂਰੀ ਨਹੀਂ ਸਪਾਈਸੀ ਫੂਡ, ਚਾਹ ਜਾਂ ਕੋਈ ਮਿੱਠੀ ਚੀਜ਼ ਵੀ ਖਾਂਦੇ ਹਾਂ, ਨੱਕ 'ਚ ਪਾਣੀ ਬਹੁਤ ਚੱਲ ਪੈਂਦਾ ਜੀ ਦੋਵੇਂ ਪਾਸੇ। ਇਹਦਾ ਕੋਈ ਇਲਾਜ ਕਿਸੇ ਨੂੰ ਪਤਾ ਹੋਵੇ? ਠੀਕ ਹੈ ਜੀ। ਹਾਂਜੀ ਕੁਛ ਵੀ ਖਾਈਦਾ, ਇਹਦਾ ਕੋਈ ਇਲਾਜ ਹੋਵੇ ਤਾਂ ਜ਼ਰੂਰ ਦੱਸਣ ਜੀ। ਥੈਂਕ ਯੂ ਜੀ। ਧੰਨਵਾਦ ਜੀ। ਥੈਂਕ ਯੂ। ਗੁਰਦੀਪ ਕੌਰ ਜੀ। ਹਾਂਜੀ ਬੇਟੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਈਆਂ ਨੇ ਉਹਦੇ ਨੱਕ 'ਚ ਠੰਡ ਲੱਗਦੀ, ਕਈਆਂ ਨੂੰ ਕਰੋਨਾ ਹਟਣ ਤੋਂ ਵੀ ਲੱਗਦੀ ਤੇ ਪਹਿਲਾਂ ਵੀ ਲੱਗਦੀ, ਤੇ ਕਈਆਂ ਨੂੰ ਵੈਸੇ ਵੀ ਲੱਗਦੀ। ਕਈਆਂ ਨੂੰ ਉਹ ਨਾ ਐਂ ਕਰਨ ਗਲਾਸ ਕ ਪਾਣੀ ਪਾ ਕੇ ਨਾ ਕਿਸੇ ਡੱਬੇ ਚਾਹ ਵਾਲੇ ਚ ਕਿਵੇਂ ਉਹਦੇ 'ਚ 20 ਦਾਣੇ ਸੌਗੀ ਪਾ ਦੇਣ ਪੀਲੀ, 5 ਮਿਰਚਾਂ ਕਾਲੀਆਂ ਪਾ ਦੇਣ, ਗਲੋ ਦੇ ਪੱਤੇ 2-4 ਪਾ ਲੈਣ, ਨਹੀਂ ਤਾਂ ਪਾਊਡਰ ਪਾ ਲੈਣ ਅੱਧਾ ਕੁ ਚਮਚਾ, ਤੁਲਸੀ ਦੇ ਪਾਊਡਰ ਵੀ ਇੰਨਾ ਕੀ ਪਾ ਲੈਣ, ਤੇ ਐਵੇਂ ਥੋੜਾ ਜਿਹਾ ਅਦਰਕ ਦਾ ਪੀਸ ਕੱਟ ਕੇ ਪਾ ਲੈਣ, 2 ਲੌਂਗ ਪਾ ਲੈਣ, ਥੋੜਾ ਜਿਹਾ ਗੁੜ, ਉਹਨੂੰ ਕਾੜੀ ਜਾਣ। ਜਦੋਂ ਅੱਧਾ ਕੁ ਰਹਿ ਜਾਏਗਾ ਨਾ ਉਹਨੂੰ ਪੁਣ ਕੇ ਨਾ ਜਿਵੇਂ ਚਾਹ ਪੀਣੀ, ਪੀ ਕੇ ਤੇ ਬਿਸਤਰੇ 'ਚ ਵੜਨ, ਤੇ ਫਿਰ ਉਹਨਾਂ ਦੀ ਠੰਡ ਠੁੰਡ ਅੰਦਰ ਵਾਲੀ ਨਾ ਸਾਰੀ ਨਿਕਲ ਜਾਏਗੀ। ਤੁਸੀਂ ਕਿਹਾ ਸੀ ਨਮੂਨੀਏ ਪਾਰੋ ਨਾ, ਮੈਂ ਕਈ ਵਾਰੀ ਦੱਸਿਆ ਨੁਕਸਾ ਬੜਾ ਅੱਛਾ। ਸਾਡੇ ਜਰਾ ਵੀ ਕਿਸੇ ਨੂੰ ਹੋਵੇ ਤਾਂ ਮੈਂ ਨਹੀਂ, ਚਲ ਤੁਸੀਂ ਆਹ ਲੈ ਕੇ ਪਹਿਲਾਂ ਵੇਖੋ ਫਿਰ ਡਾਕਟਰ ਕੋਲ ਜਾਇਆ ਜੇ। ਜਿਹੜੇ ਮਨੱਕੇ ਨਾ 10 ਮਨੱਕੇ ਲੈ ਲਓ, 8 ਕਾਲੀ ਮਿਰਚ ਲੈ ਲਓ, ਤੇ ਉਹਨੂੰ ਮਿਸ਼ਰੀ ਪਾ ਕੇ ਕਾੜ ਕੇ ਜਿਵੇਂ ਚਾਹ ਪੀਵੀ ਨਾ ਗਰਮ ਗਰਮ ਪੀਤਾ ਜਾਵੇ ਨਾ, ਤੇ ਉਹਦੇ ਨਾਲ ਬੜਾ ਨਮੂਨੀਆ ਦਾ ਵੀ ਤੇ ਵੱਖੀ ਦਰਦ ਦਾ ਵੀ ਬੜਾ ਫਰਕ ਪੈਂਦਾ। ਸੁੰਡ, ਜਵੈਣ, ਕਾਲੀ ਮਿਰਚ, ਮਗਾਂ ਪੀਸ ਕੇ ਵੀ ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਲਵੋ, ਤੁਹਾਡਾ ਨਮੂਨੀਆ ਜੋ ਭੈਣ ਜੀ ਮੇਰੀ ਵੱਖੀ ਪੀੜ ਕਰਦੀ ਵੀ, ਇਹਦੇ ਨਾਲ ਬੜਾ ਛੇਤੀ ਆਰਾਮ ਆਉਂਦਾ ਹੈ ਨਾ। ਇੱਕ ਤੁਸੀਂ ਆਪਣਾ ਔਲਾ ਪਾਊਡਰ ਤੇ ਅਰਜਨ ਛਾਲ ਜਿਹੜੀ ਮਿਕਸ ਕਰਕੇ ਸ਼ਹਿਦ ਨਾਲ ਵੀ ਚੱਟ ਲਓ ਨਾ, ਅੱਧਾ ਪੌਣਾ ਚਮਚਾ, ਦੇ ਨਾਲ ਨਮੂਨੀਆ ਵੀ ਹਟਦਾ ਤੇ ਬੁਖਾਰ ਨੂੰ ਵੀ ਫਰਕ ਪੈਂਦਾ ਹੈ। ਸਾਡੇ ਮੈਂ ਤੇ ਬੱਚਿਆਂ ਨੂੰ ਹੋ ਜਾ ਤੇ ਦਿੰਦੀ ਹੁੰਦੀ ਆ ਨਾ। ਤੇ ਇੱਕ ਸੌਂਫ ਤੇ ਮੋਟੀ ਇਲਾਚੀ ਤੇ ਮਲੱਠੀ, ਬਨਕਸ਼ਾ, ਗਲੋ, ਸੁਹਾਗਾ, ਤੁਲਸੀ, ਜਵੈਣ ਪਾ ਕੇ ਨਾ ਤੇ ਪਾਣੀ ਕਾੜ ਕੇ ਜਦੋਂ ਕੱਢ ਜਾਏ ਨਾ, ਅੱਧਾ ਗਲਾਸ ਰਹਿ ਜਾ ਕੁੱਟ ਕੇ ਦੋ ਥੋੜੀ ਪੱਤੀ ਪਾ ਕੇ ਨਾ, ਉਹ ਵੀ ਰਾਤ ਨੂੰ ਪੀ ਕੇ ਸੌਣ, ਨਾਲੇ ਸਰੀਰ ਦੀ ਠੰਡ ਨਿਕਲੇਗੀ ਤੇ ਨਾਲੇ ਉਹ ਆਪਣਾ ਜਿਹੜਾ ਨਮੂਨੀਆ ਬੁਖਾਰ ਇਹਦੇ ਨਾਲ ਕਾਫੀ ਫਰਕ ਪੈਂਦਾ। ਜਿਹੜੀ ਅੰਦਰ ਛਾਤੀ ਜੰਮ ਜਾਂਦੀ ਉਹ ਵੀ ਨਿਕਲ ਜਾਂਦੀ। ਤੇ ਉਹ ਡਿਸਕ ਪਾਰੋ ਕੀ ਕਹਿੰਦੇ ਪਏ ਸੀ? ਤੇੜ ਆਈ ਹੋਈ ਆ ਉਹਨਾਂ ਦੇ। ਚੂਨਾ ਖਾਣ, ਫਰਕੜੀ ਖਾਣ, ਅਰੰਡੀ ਦੇ ਬੀਜ ਦੇ ਸੁੰਡ ਤੇ ਦੁੱਧ ਖੀਰ ਬਣਾ ਕੇ ਖਾਣ, ਸੁੰਡ ਪਾ ਕੇ ਅਰੰਡੀ ਦੇ ਬੀਜ ਪਾ ਕੇ, ਅਸਗੰਧ ਦੀ ਗੋਲੀ ਖਾਣ, ਤੇ ਜਿਹੜੇ ਚੂਨਾ ਉਹ ਖਾਣ, ਫਰਕੜੀ ਖਾਣ, ਉਹਨਾਂ ਦੀ ਤੇੜ ਹਟ ਜਾਏ। ਕਿਸੇ ਦਾ ਸਾਡੇ ਇੱਥੇ ਕਿਸੇ ਨੂੰ ਆਰਾਮ ਆਇਆ ਸੀ, ਮੈਂ ਹੀ ਦੱਸਿਆ ਸੀ ਉਹਨਾਂ ਨੂੰ ਪੂਰਾ ਨੁਕਸਾ, ਤੇ ਇਹਦੇ ਨਾਲ ਕਾਫੀ ਉਹਨਾਂ ਨੂੰ ਫਰਕ ਪਿਆ। ਅਸਗੰਧ ਦੇ ਬੀਜ ਦੀ ਵੀ ਦੁੱਧ ਨਾਲ ਖਾ ਸਕਦੇ ਨੇ ਉਹ। ਤੇ ਉਹ ਰਾਣੀ ਨੂੰ ਮੈਂ ਕਵਾਂਗੀ, ਉਹ ਕਹਿੰਦੀ ਸੀ ਨਾ ਮੇਰੀ ਬਾਂਹ ਦੁਖਦੀ ਏ ਅੱਧ ਵਿੱਚੋਂ, ਇੱਕ ਤਾਂ ਨਹਾਉਣ ਲੱਗਿਆ ਗਰਮ ਗਰਮ ਪਾਣੀ ਡੱਬੇ ਨਾਲ ਪਾਉਣ, ਜਾਂ ਟਾਵਲ ਭਿਉਂ ਕੇ ਉੱਤੇ ਰੱਖ ਕੇ ਟਕੋਰ ਕਰਨ ਗਰਮ ਪਾਣੀ ਦੀ, ਫਰਕੜੀ ਤੇ ਸਰੇੋਂ ਤੇਲ ਪਾ ਕੇ ਨਾ ਪਾਣੀ ਚ ਟਾਵਲ ਡੋਬ ਕੇ ਨਾ ਬੜਾ ਗਰਮ ਉਹਨੂੰ ਉਚਾਰ ਚ ਫਿਰ ਟਕੋਰ ਕਰਨ। ਇੱਕ ਜਿਹੜਾ 12 ਚੀਜ਼ਾਂ ਦਾ ਤੇਲ ਉਹਦੀ ਟਕੋਰ ਮਾਲਚ ਕਰਕੇ ਨਾ ਗਰਮ ਪੱਟੀ ਬੰਨ ਕੇ ਸੌਂ, ਦਿਨ 2 ਹੀ ਲੱਗਣਗੇ ਤੇ ਆਰਾਮ ਆ ਜਾਏਗਾ। ਗਿਲਟੀ ਕਿਸੇ ਨੂੰ ਕਿਤੇ ਵੀ ਹੋਵੇ ਨਾ, ਗਿਲਟੀ ਤਾਂ ਕਦੀ ਨਾ ਕਿਹਾ ਕਰੋ, ਭਾਵੇਂ ਡਾਕਟਰ ਵੀ ਕਹਿ ਦੇਣ ਨਾ ਗਿਲਟੀ ਐਵੇਂ ਹੀ ਹੈ, ਉਹਨੂੰ ਕਢਾ ਕੇ ਛੱਡੋ ਜਾਂ ਉਹਨੂੰ ਦਵਾਈਆਂ ਨਾਲ ਖੋਰ ਲਵੋ। ਕਿਸੇ ਆਖੇ ਸੀ ਨਾ ਮੇਰੇ ਗਲੇ ਚ ਪਾਉਂਦੀ, ਤੇ ਚੂਨਾ ਖਾ ਲੈਣ, ਫਰਕੜੀ ਖਾ ਲੈਣ, ਐਲੋਵੇਰਾ ਦਾ ਗੁੱਦਾ ਜਿਹੜਾ ਸਭ ਤੋਂ ਬੈਸਟ, ਕਾਲੀ ਮਿਰਚ, ਲੂਣ ਪਾ ਕੇ ਤੇ ਘਿਓ ਪਾ ਕੇ ਭੁੰਨ ਕੇ ਖਾਓ। ਜਿੰਦੀ ਕਿਤੇ ਵੀ ਗਿਲਟੀ ਹੈਗੀ ਤੇ 3-4 ਲੋਕਾਂ ਦੀਆਂ ਪਿੰਡਾਂ ਸਾਰੇ ਚੋਂ ਹੀ ਚਲੀਆਂ ਗਈਆਂ ਨੇ, ਮੈਂ ਇਹ ਦੱਸਦੀ ਰਹੀ ਹਾਂ। ਸੌਂਫ ਤੇ ਹਲਦੀ, ਜਵੈਣ, ਸੁੰਡ, ਦਾਲਚੀਨੀ, ਜੈਫਲ ਤੇ ਕਾਲੀ ਮਿਰਚ ਪੀਸ ਕੇ ਨਾ ਇਹ ਵੀ 2-2 ਚੁਟਕੀਆਂ ਪਾਣੀ ਨਾਲ ਲਵੋ, ਇਹਦੇ ਨਾਲ ਬਹੁਤ ਫਰਕ ਪੈਂਦਾ। ਜਿਹੜੇ ਹੁਣ ਕਹਿ ਗਏ ਨਾ ਅੱਖ ਪਾਲੋ ਪਏ ਡਾਕਟਰ ਕੋਲ ਜਾ ਕੇ ਸਰਜਰੀ ਕਰਾਓ, ਬਿਲਕੁਲ ਨਹੀਂ। ਉਹ ਮੈਨੂੰ ਪਤਾ ਲੱਗ ਗਿਆ ਕਈ ਵਾਰੀ ਆਪਣੀ ਜਿਹੜੀ ਆਨਾ ਨਾ ਕਾਕੀ ਉਹਦਾ ਚਿੱਟਾ ਜਾ ਜਾਂਦਾ, ਆਪਾਂ ਨੇ ਚਿੱਟਾ ਫੁੱਲਾ ਹੀ ਪੈ ਚੱਲਿਆ, ਪੁਰਾਣੀ ਗੱਲ ਹੈ। ਉਹਦੇ ਪਹਿਲਾਂ ਤਾਂ ਮੈਂ ਬਾਅਦ ਚ ਫਿਰ ਹੋਰ ਦੱਸਾਂਗੀ, ਪਹਿਲਾਂ ਤੋਂ ਜਿਹੜੀ ਆਪਣਾ ਗੁਲਾਬ ਜਲ ਹੈ ਨਾ ਉਹਦੇ ਵਿੱਚ ਜਰਾ ਥੋੜੀ ਜ਼ਿਆਦਾ ਪਾ ਕੇ ਨਾ ਫਰਕੜੀ ਪਾਊਡਰ ਖੇਲ ਨਹੀਂ ਕਰਨਾ, ਉਹ ਉਸ ਕਾਕੀ ਦੇ ਉੱਤੇ ਰੋਜ਼ ਡਰਾਪ ਨਾਲ ਚੋਏ ਡੇਗਣ, ਉਹਨਾਂ ਮੈਨੂੰ ਲੱਗਦਾ 5-4 ਦਿਨਾਂ 'ਚ ਹੀ ਫਰਕ ਪੈ ਜਾਏਗਾ। ਤੇ ਜਿਹੜੀਆਂ ਛੋਟੀਆਂ ਮੋਟੀਆਂ ਦਵਾਈਆਂ ਜਿਹੜੀਆਂ ਨੇ ਤੇ ਚੱਲਦੀਆਂ ਰਹਿੰਦੀਆਂ ਨੇ। ਇੱਕ ਉਹ ਕਹਿੰਦੇ ਸੀ ਮੇਰੀ ਆਵਾਜ਼ ਬੰਦ ਹੋ ਗਈ, 2 ਚੁਟਕੀਆਂ ਪਿੱਤ ਪਾਪੜਾ ਚ ਰਹਿਤਾ, ਪਲਾਤੀਨ ਪਨੀਰ ਡੋਡੀਆਂ ਪਾ ਲਓ ਤੇ ਹਲਦੀ ਪਾ ਲਓ ਤੇ ਆਪਣੀ ਸੌਂਫ ਤੇ ਇਲਾਚੀ ਪਾ ਕੇ ਨਾ
ਤੇ ਉਹਨੂੰ ਪਾਣੀ ਨੂੰ ਦੱਬ ਕੇ ਕਾੜ ਲਓ, ਬੜਾ ਕੱਢ ਜਾਵੇ। ਜਦੋਂ ਵੇਖਿਆ ਸਾਰਾ ਕੁਝ ਗਲ ਗਿਆ ਨਾ, ਅੱਧਾ ਪਾਣੀ ਰਹਿ ਗਿਆ, ਥੋੜੀ ਜਿਹੀ ਪੱਤੀ ਥੋੜਾ ਦੁੱਧ ਪਾ ਕੇ ਨਾ ਤੇ ਪੀਣ ਲੱਗਿਆ ਥੋੜਾ ਠੰਡਾ ਸੱਤ ਲੈਣ। ਇਹ ਪਿੱਤ ਪੱਪ ਵਾਲੀ ਜਿਹੜੀ ਚਾਹ ਹੈ ਨਾ, ਬਿਲਕੁਲ ਉਹਨਾਂ ਦੀ ਆਵਾਜ਼ ਖੋਲ ਦੇਗੀ। 3-4 ਦਿਨ ਰਾਤ ਨੂੰ ਪੀਂਦੇ ਰਹਿਣਾ, ਉਹਨਾਂ ਨੂੰ ਬੜਾ ਫਰਕ ਪਏਗਾ। ਤੇ ਕਰੋਨੇ ਪਰਵਾਂ ਚ ਭੁੱਖ ਨਹੀਂ ਲੱਗਦੀ। ਇੱਕ ਤਾਂ ਉਹਨਾਂ ਫਰੂਟਾਂ ਨੂੰ ਕਾਲੀ ਮਿਰਚ ਨਮਕ ਲਾ ਕੇ ਨਾ ਸਵੇਰੇ ਤੇ ਆਪਣਾ ਨਿੰਬੂ ਨਿਚੋੜ ਕੇ ਲੈਣ। ਇੱਕ ਅੰਬ ਕੱਚਾ ਲੈ ਲੈਣ ਤੇ ਐਪਲ ਹਰਾ ਲੈ ਲੈਣ ਤੇ ਅਨਾਰ ਦਾਣਾ ਲੈ ਲੈਣ ਤੇ ਪਿਆਜ਼, ਪੁਦੀਨਾ ਤੇ ਹਰਾ ਧਨੀਆ ਤੇ ਹਰਾ ਪਿਆਜ਼, ਇਹਨੂੰ ਨਿੰਬੂ ਨਿਚੋੜ ਕੇ ਨਾ ਇਹਦੀ ਚਟਣੀ ਬਣਾ ਕੇ ਰੋਟੀ ਦੇ ਨਾਲ ਥੋੜੀ ਥੋੜੀ ਖਾਣ ਤਾਂ ਉਹਨੂੰ ਭੁੱਖ ਕਾਫੀ ਲੱਗੇਗੀ। ਉਹਦਾ ਹੀ ਲੱਗ ਪਏਗਾ ਜੀ ਕਰੇ ਵੀ ਹੋਰ ਵੀ ਮੈਂ ਖਾ ਲਵਾਂ, ਇਹਦਾ ਨਾਲ ਬਹੁਤ ਅੱਛਾ ਰਹਿੰਦਾ। ਰੇਸ਼ੇ ਵਾਲਾ ਜਿਹੜਾ ਰੋਜ਼ ਦੱਸਦੇ ਨੇ ਸਾਡਾ ਸਿਰ 'ਚ ਰੇਸ਼ਾ, ਤੁਸੀਂ ਲੌਂਗ ਸਾੜ ਲਓ, ਉਹਨੂੰ 12 ਪੁੜੀਆਂ ਬਣਾ ਲਓ, 25-30 ਲੌਂਗ ਸਾੜ ਕੇ ਦੁੱਧ ਨਾਲ ਰਾਤੀ ਲੈ ਕੇ ਵੇਖੋ, ਰੇਸ਼ੇ ਵਾਸਤੇ ਬੜਾ ਅੱਛਾ ਹੈ। ਇੱਕ ਰੇਸ਼ਾ ਤੇ ਦਾਲਚੀਨੀ ਜਿਹੜੀ ਹੈ ਨਾ, ਤੇ ਆਪਣੀ ਦਾਲਚੀਨੀ ਤੇ ਲੌਂਗ ਉਬਾਲ ਕੇ ਨਾ ਥੋੜੇ ਜਿਹੇ ਪਾ ਕੇ ਕੱਪ ਪਾਣੀ, ਜਦੋਂ ਅੱਧਾ ਕੁ ਰਹਿ ਜਾਏ ਨਾ ਉਹਨੂੰ ਪੁਣ ਕੇ ਥੋੜਾ ਠੰਡਾ ਪਾ ਕੇ ਪੀਵੋ। 1 ਚਮਚਾ ਤੁਸੀਂ ਹਰੇ ਨਿੰਬੂ ਦਾ ਰਸ ਪਾ ਲਓ ਤੇ 1 ਚਮਚਾ 2 ਚਮਚੇ ਤੁਸੀਂ ਸ਼ਹਿਦ ਪਾ ਕੇ ਗਰਮ ਪਾਣੀ ਘੁੱਟ ਭਰ ਕੇ ਪੀਓ। ਐਂ ਨਿਕਲੇਗਾ ਬਾਹਰ, ਉਬਲ ਕੇ ਨਿਕਲ ਜਾਏਗਾ ਪਾਣੀ। ਨੱਕ ਹੁਣ ਵੀ ਕਹੇਗਾ ਨੱਕ 'ਚ ਪਾਣੀ ਆਉਣ। ਮੈਂ ਅੱਜ ਇੱਕ ਨਵਾਂ ਬੁਰਾ ਨੁਕਸਾ ਦੱਸਣ ਲੱਗੀ ਹਾਂ, ਇਹੀ ਵਰਤ ਲਓ, ਤੁਹਾਨੂੰ ਇਹਦੇ ਨਾਲ ਆਰਾਮ ਆ ਜਾਏ। ਤੇ ਜਦੋਂ ਸੌਣਾ ਹੈ ਉਸ ਵੇਲੇ ਗਰਮ ਥੋੜਾ ਜਿਹਾ ਕੋਸਾ ਜਿਹੜਾ ਨੱਕ ਨੂੰ ਲੱਗੇ, ਉਹ ਬੂੰਦਾਂ ਘਿਓ ਦੀਆਂ ਜ਼ਰੂਰ ਪਾਉਣ ਵਿੱਚ। ਜਿਨ੍ਹਾਂ ਦੇ ਨੱਕ 'ਚ ਪਾਣੀ ਵਗਦਾ ਹੈ ਨਾ, ਪੁਰਾਣਾ ਘਿਓ ਮਿਲ ਜਾਵੇ ਨਾ ਨੱਕ 'ਚ ਪਾਉਣ। ਕਈ ਵਾਰ ਪੁਰਾਣਾ ਘਰ ਪਿਆ ਰਹਿੰਦਾ ਪਰ ਨਹੀਂ, ਨਾਲ ਦੀ ਨਾਲ ਵਰਤ ਲਈਦਾ। ਛੋਲਿਆਂ ਦਾ ਆਟਾ ਤੇ ਗੁੜ ਤੇ ਸੁੰਡ ਭੁੰਨ ਕੇ ਖਾਂਦੇ ਰਹਿੰਦੇ, ਜੇ ਆਰਾਮ ਆ ਜਾਂਦਾ। ਥੋੜੀ ਸੁੰਡ ਪਾ ਲਓ, ਛੋਲੇ ਆਟਾ ਪਾ ਲਓ, ਗੁੜ ਪਾ ਲਓ, ਘਿਓ ਪਾ ਲਓ, ਬੜਾ ਮਜ਼ੇਦਾਰ ਬਣਦਾ। ਉਹ ਸੁੰਘ ਕੇ ਗਰਮ ਖਾਣ। ਇੱਕ ਜਵੈਣ ਤੇ ਲੌਂਗ ਤੇ ਹਲਦੀ ਪਾਣੀ 'ਚ ਉਬਾਲ ਕੇ ਨਾ ਤੇ ਉਹਦੀ ਸਟੀਮ ਲੈਣ। ਸਟੀਮ ਅੰਦਰ ਖਿੱਚਣਗੇ, ਜਦੋਂ ਨੱਕ ਤੋਂ ਖੁਸ਼ਕ ਹੋ ਜਾਏਗਾ, ਉਹ ਪਾਣੀ ਸੁੱਕ ਜਾਏਗਾ ਉਹਨਾਂ ਦਾ। ਇੱਕ ਜਿਹੜਾ ਘਿਓ ਇਹਨੇ ਜ਼ਰੂਰ ਪਾਉਣ। ਇੱਕ ਰਾਤ ਨੂੰ ਦੁੱਧ ਦੇ ਵਿੱਚ ਨਾ ਖਸਖਸ ਤੇ ਮਿਸ਼ਰੀ ਤੇ ਬਦਾਮ ਤੇ ਸੌਂਫ ਪੀਸ ਲੈਣ। ਪੀਸ ਕੇ 1 ਚਮਚਾ ਵੇਸਣ ਪਾ ਕੇ ਨਾ ਘਿਓ 'ਚ ਭੁੰਨ ਕੇ ਜਦੋਂ ਬਰਾਊਨ ਹੋਣ ਲੱਗੇਗਾ ਨਾ, ਫਿਰ ਇਹਦਾ ਪੀਸਿਆ 1 ਚਮਚਾ ਭਰ ਕੇ ਇਹ ਪਾ ਕੇ ਦੁੱਧ ਨੂੰ ਦੱਬ ਕੇ ਉਬਾਲਣ। ਉਬਲ ਜਾਏ ਤੇ ਫਿਰ ਸੌਂ ਕੇ ਪੀਣ, ਉਹਨਾਂ ਨੂੰ ਕਾਫੀ ਆਰਾਮ ਆ ਜਾਏਗਾ, ਉਹਨਾਂ ਨੂੰ ਫਰਕ ਪੈ ਜਾਏਗਾ ਨੱਕ ਦਾ। ਤਾਂ ਕਈਆਂ ਨੂੰ ਆਰਾਮ ਆਇਆ ਹੈ। ਉਹ ਰੋਜ਼ ਚੈੱਕ ਕਹਿੰਦੇ ਨੇ ਤੁਸੀਂ ਦੱਸਿਆ ਕਰੋ, ਕੱਪ ਵਾਲੀ ਦਵਾਈ ਪੀਂਦੇ ਰਹੋ ਤਾਂ ਕੈਸਟਰੋਲ, ਗੈਸ, ਹਾਰਟ, ਜੋੜਾਂ ਦੀਆਂ ਦਰਦਾਂ ਬੜੀਆਂ ਹਟੀਆਂ ਨੇ। ਰੋਟੀ ਖਾ ਕੇ ਰਲਾ ਕੇ ਰੱਖ ਲਓ ਸੌਂਫ ਤੇ ਜਵੈਣ ਸਾਬਤ ਹੀ, ਤੇ 100 ਗ੍ਰਾਮ ਹੀ ਅੰਦਾਜ਼ਾ ਲਾ ਲਓ। ਉਹ 1 ਚਮਚਾ ਕਾਲਾ, ਜਦੋਂ ਰੋਟੀ ਖਾਧੀ ਮਗਰ 1 ਚਮਚਾ ਮੂੰਹ 'ਚ ਪਾ ਕੇ ਚਿੱਤ ਕੇ ਤੇ ਗਰਮ ਪਾਣੀ ਪੀ ਲਓ, ਤੁਹਾਨੂੰ ਅਸੀਂ ਰੋਟੀ ਹਜਮ ਹੋ ਜਾਏਗੀ। ਤੇ ਬਿਲਕੁਲ ਹੀ ਤੁਹਾਨੂੰ ਉਹ ਨਹੀਂ ਲੱਗਣਾ ਮੈਨੂੰ ਗੈਸ ਬਣੀ ਜਾਂ ਕੁਛ ਬਣੀ। ਥੋੜਾ ਜਿਹਾ ਕਰਨਾ ਜਾਏ, ਆਹ ਤਾਂ ਸੌਖਾ ਹੀ ਕੰਮ ਹੈ। ਆਪਾਂ ਰੋਜ਼ ਦੱਸਦੇ ਕਲੌਂਜੀ ਤੇ ਦਾਲਚੀਨੀ ਪੀਸ ਕੇ ਤਲੀ ਤੇ ਰੱਖੋ 2 ਚੁਟਕੀਆਂ ਤੇ ਬਸ, ਜਦੋਂ ਸ਼ਹਿਦ ਲਾ ਕੇ ਚੱਟੋ ਤਾਂ ਉਸੇ ਟਾਈਮ ਹੀ ਆਰਾਮ ਆ ਜਾਂਦਾ। ਥੋੜਾ ਜਿਹਾ ਹੀਲਾ ਸੀਲਾ ਕਰਨਾ ਚਾਹੀਦਾ। ਜਿਹੜੇ ਭਾਈ ਸਾਹਿਬ ਕਹਿੰਦੇ ਸੀ ਨਾ ਲੱਤ ਦੁਖਦੀ ਰਹੀ ਹੈ ਤੋੜਦਾ ਇੰਡੀਆ, ਕਿਸੇ ਕੁੜੀ ਨੇ ਪੁੱਛਿਆ ਜੀ ਮੇਰਾ ਭਰਾ ਦੀ, ਇਹ ਮੇਰੀ ਲੱਤ ਨੂੰ ਐਵੇਂ ਹੋਇਆ ਸੀ, ਮੈਂ ਆਪ ਕਰਦੀ ਰਹੀ ਸੀ। 3-4 ਸਾਲਾਂ ਦੀ ਗੱਲ ਹੈ। ਉਹ ਕਹਿੰਦੇ ਸੀ ਪਹਿਲਾਂ ਦਰਦ ਹੋਈ ਸਾਰੀ ਲੱਤ ਨੂੰ ਤੇ ਫਿਰ ਅੰਗੂਠੇ ਉਹਦੇ ਨਾਲ ਥੱਲੇ ਜਾਂਦੀ ਤੇ ਫਿਰ ਲੱਤ ਨਮ ਜਿਹੜੀ ਹੈ ਨਾ, ਉਹ ਨਮ ਹੋਈ ਹੈ, ਉਹ ਫਰੀਜ ਨਹੀਂ ਹੋਈ। ਇੱਕ ਤਾਂ ਉਹਨੂੰ 12 ਚੀਜ਼ਾਂ ਦੇ ਤੇਲ 'ਚ ਨਾ ਸਿੰਗਰ ਕਰੂਮੀ 20 ਗ੍ਰਾਮ ਤੇ ਫੀਮ 20 ਗ੍ਰਾਮ ਪਾ ਕੇ ਸਾੜ ਕੇ ਨਾ, ਅੱਜ ਕੱਲ੍ਹ ਸਰਦੀਆਂ ਨੇ ਮਲ ਕੇ ਨਾ ਕੁੱਟ ਕੇ ਉੱਤੇ ਕੱਪੜਾ ਵਲੇਟਣ ਉਹਦੀ ਲੱਤ ਦੇ ਉੱਤੇ, ਹਨਾ। ਇੱਕ ਉਹਨੂੰ ਫਰਕੜੀ ਦੇਣ, ਇੱਕ ਚੂਨਾ ਦੇਣ, ਉਹਦੀ ਲੱਤ ਠੀਕ ਹੋ ਜਾਏਗੀ। ਮੇਰੀ ਐਵੇਂ ਥੱਲੇ ਗੋਡੇ ਦੇ ਥੱਲੇ ਬਿਲਕੁਲ ਹੀ ਹੋ ਗਈ ਸੀ। ਤੇ ਕੋ ਕਹਿੰਦੇ ਨੇ ਛੋਟੀ ਕੁੜੀ ਤੇ ਪੀਰੀਅਡ ਦੇ ਆਉਂਦੇ ਨੇ, ਉਹਨਾਂ ਸਭ ਨੂੰ ਪਤਾ ਹੈ। ਜਿਹਨੂੰ ਵੀ ਦਰਦ ਪੀਰੀਅਡ 'ਚ ਹੋਵੇ ਸ਼ੋਕਾਰਿਸ਼ਟ ਪੀਆ ਕਰੋ, 3 ਚਮਚੇ ਦਵਾਈ ਤੇ 3 ਚਮਚੇ ਪਾਣੀ ਪਾ ਲਿਆ ਕਰੋ। ਤੇ ਫਿਰ ਅਸੀਂ 12-13 ਦਿਨ ਕੱਚਾ ਰਸਿਆ ਗਲਿਆ ਕੇਲਾ ਠੰਡੇ ਦੁੱਧ 'ਚ ਪਾ ਕੇ ਮਿੱਧ ਕੇ ਜਿਵੇਂ ਖੀਰ ਖਾਈ ਦੀ ਐਵੇਂ ਖਾ ਲਓ। ਤੇ ਰਾਤ ਨੂੰ 2 ਚਮਚੇ ਧਨੀਆ ਪਾਣੀ 'ਚ ਭਿਉਂ ਕੇ ਰੱਖ ਦਿਓ ਤੇ ਸਵੇਰੇ ਮਿੱਧ ਕੇ ਪੁਣ ਕੇ ਤੇ ਉਹਨੂੰ ਪੀਵੋ। ਤੇ ਤੁਹਾਨੂੰ ਵੇਖ ਲਿਆ ਤੁਸੀਂ ਉਹਦੇ ਨਾਲ 10-12 ਦਿਨਾਂ 'ਚ ਉਹਨੂੰ ਜਿਹੜਾ ਉਹ ਹੈ ਨਾ ਆਰਾਮ ਆ ਜਾਏਗਾ। ਓਕੇ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ ਜਿਹੜੇ ਤੁਸੀਂ ਲਾਈਨ 'ਤੇ ਆ ਇਸੇ ਤਰ੍ਹਾਂ ਜੁੜੇ ਰਹਿਣਾ। ਆਪਾਂ ਦਾ ਹੁਣ ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਆਉਂਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਤੇ ਵਾਪਸ ਆਣ ਕੇ ਤੁਹਾਡੀਆਂ ਲੈਂਦੇ ਹਾਂ ਕਾਲਸ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਵੇਂ ਠੀਕ ਰੱਖਣਾ, ਆਯੁਰਵੈਦਿਕ ਤਰੀਕੇ ਨਾਲ ਸਾਡੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਕਿਵੇਂ ਵਰਤਣਾ ਹੈ, ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ।
ਉਸੇ ਦੇ ਨਾਲ ਇਹ ਵੀ ਦੱਸੀਏ ਕਿ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ ਜਿਹਦੇ ਕੋਲ ਕੋਈ ਲਾਇਸੈਂਸ ਹੋਵੇ ਅਤੇ ਤੁਹਾਨੂੰ ਆਣ ਕੇ ਕੋਈ ਇਲਾਜ ਦੱਸ ਦੇਵੇ ਜਾਂ ਦਵਾਈ ਭੇਜ ਦੇਵੇ। ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ। ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਹੁੰਦੀ ਆ, ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ, ਅਤੇ ਤੁਸੀਂ ਕਾਲ ਕਰ ਸਕਦੇ ਆ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ ਵਿਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਅਤੇ ਬਲਵੰਤ ਕੌਰ ਜੀ ਮੰਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਅਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਸਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਲ ਸਿਰੀ, ਗੁਰਮੀਤ ਸਿੰਘ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਜਿਨ੍ਹਾਂ ਦੇ ਕੋਲੋਂ ਤੁਸੀਂ ਹੋਮੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ ਹਾਂ। ਉਹਦੇ ਬਾਰੇ ਤੁਸੀਂ ਪਤਾ ਕਰ ਸਕਦੇ ਹੈਗੇ ਆ। 5594920513 ਚੱਲਦੇ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਹੈ ਜਿਸ 'ਤੇ ਤੁਸੀਂ ਕਾਲ ਕਰ ਸਕਦੇ ਆ। ਸਾਡੇ ਨਾਲ ਜੁੜੇ ਹੋਏ ਨੇ ਬਲਜੀਤ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀ, ਮੇਰੇ ਫੋੜੇ ਬਹੁਤ ਨਿਕਲਦੇ ਆ ਭੈਣ ਜੀ। ਮੈਂ ਬਹੁਤ ਕੁਛ ਕਰ ਹਟੀ ਆ ਪਰ ਫੋੜੇ ਮੇਰੇ ਠੀਕ ਨਹੀਂ ਹੁੰਦੇ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ। ਭਾਈ ਜਦੋਂ ਛੋਟੇ ਹੁੰਦਿਆਂ ਨਿਕਲਦੇ ਕਹਿੰਦੇ ਸੀ ਗੁੜ ਖਾਂਦੇ ਆ, ਤੁਸੀਂ ਤਾਂ ਨਹੀਂ ਖਾਂਦੇ? ਨਹੀਂ ਭੈਣ ਜੀ, ਛੋਟੇ ਹੁੰਦਿਆਂ ਦੇ ਨਹੀਂ ਭੈਣ ਜੀ, ਹੁਣੇ ਹੀ ਨਿਕਲਣ ਲੱਗੇ ਆ। ਠੀਕ ਆ ਠੀਕ ਆ, ਆਪਾਂ ਪੁੱਛ ਹਾਂਜੀ, ਨਿਕਲਦੇ ਵੀ ਬਹੁਤ ਜ਼ਿਆਦਾ ਹੀ ਆ। ਠੀਕ ਆ, ਹਾਂਜੀ ਚਲੋ ਸੁਣਦੇ ਜ਼ਰੂਰ ਰਹੋ, ਆਪਾਂ ਪੁੱਛ ਲੈਂਦੇ ਹੈਗੇ ਆ। ਵੈਸੇ ਤਾਂ ਤੁਸੀਂ ਗਰਮ ਪਾਣੀ ਦੇ ਵਿੱਚ, ਗਰਮ ਜਲਦਾ ਨਹੀਂ, ਸਹਿੰਦੇ ਪਾਣੀ ਦੇ ਵਿੱਚ ਜ਼ਰੂਰ ਬੈਠਿਆ ਕਰੋ ਸਾਰੇ ਜਾਣੇ। ਅਗਲੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਰਜਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਇੱਕ ਫੀਡਬੈਕ ਦੇਣੀ ਸੀ ਤੇ ਇੱਕ ਮੈਂ ਇਲਾਜ ਦੱਸਣਾ ਸੀਗਾ। ਉਸ ਦਿਨ ਜਗਵੀਰ ਸਿੰਘ ਵੀਰ ਜੀ ਨੇ ਦੱਸਿਆ ਸੀਗਾ ਵੀ ਖੰਘ ਵਾਸਤੇ ਉਹ ਲਓ ਤ੍ਰਿਫਲਾ ਸ਼ਹਿਦ ਦੇ ਵਿੱਚ ਮਿਲਾ ਕੇ, ਤੇ ਮੈਂ ਉਹ ਲੈ ਰਹੀ ਹਾਂ ਪਿਛਲੇ 2-3 ਦਿਨਾਂ ਤੋਂ, ਤੇ ਮੈਨੂੰ ਕਾਫੀ ਫਰਕ ਆ ਉਹਦੇ ਨਾਲ। ਖੰਘ ਸੁੱਕੀ ਸੀ ਤੁਹਾਨੂੰ ਕਿ ਦੂਜੀ ਸੀਗੀ? ਖੰਘ ਸੁੱਕੀ ਨਹੀਂ ਸੀ, ਮਿਊਕਸ ਵਾਲੀ ਸੀ ਜਿੱਦਾਂ ਮੈਨੂੰ ਨਾ ਥੋੜਾ। ਹਾਂਜੀ, ਤੇ ਮੇਰਾ ਕਾਫੀ ਮਿਊਕਸ ਵੀ ਨਿਕਲ ਗਿਆ ਉਸ ਦੇ ਨਾਲ, ਹਨਾ। ਤੇ ਸ਼ਹਿਦ ਲਿਆ ਤੁਸੀਂ? ਹਾਂਜੀ ਠੀਕ ਹੈ। ਹਾਂਜੀ, ਤ੍ਰਿਫਲਾ ਦੇ ਵਿੱਚ ਮੈਂ ਸਪੈਸ਼ਲ ਮੰਗਵਾਇਆ, ਇੱਥੇ ਮੈਨੂੰ ਪਤਾ ਨਹੀਂ ਸੀ ਮਿਲ ਜਾਂਦਾ। ਤੇ ਦੂਸਰਾ ਭੈਣ ਜੀ ਨੇ ਪੁੱਛਿਆ ਸੀਗਾ ਵੀ ਐਸਿਡ ਵਾਸਤੇ, ਹਨਾ। ਤੇ ਐਸਿਡ ਮੇਰਾ ਵੀ ਬਹੁਤ ਬਣਦਾ ਆ, ਮੈਂ ਦਵਾਈ ਵੀ ਲੈਂਦੀ ਸੀ, ਪਰ ਉਹ ਮੈਨੂੰ ਦੱਸਿਆ ਕਿਸੇ ਨੇ, ਤੇ ਮੇਥਰੇ ਤੇ ਜਵੈਣ ਦੋਨੋਂ ਬਰਾਬਰ ਮਾਤਰਾ ਵਿੱਚ ਲੈ ਲੈਣੇ ਤੇ ਦੋਨਾਂ ਨੂੰ ਵੱਖ-ਵੱਖ ਭੁੰਨ ਲੈਣਾ ਆ। ਭੁੰਨ ਕੇ ਉਹਨਾਂ ਨੂੰ ਪੀਸ ਲੈਣਾ ਆ, ਤੇ ਰੋਟੀ ਖਾਣ ਤੋਂ ਬਾਅਦ ਕੋਸੇ ਪਾਣੀ ਦੇ ਨਾਲ ਲੈ ਲੈਣਾ 1/4 ਸਪੂਨ ਜਾਂ ਹਾਫ ਟੀ ਸਪੂਨ ਬਸ ਮੈਕਸੀਮਮ, ਤੇ ਕਾਫੀ ਫਰਕ ਪੈਂਦਾ ਉਹਦੇ ਨਾਲ, ਮੈਨੂੰ ਬਹੁਤ ਫਰਕ ਪਿਆ। ਠੀਕ ਹੈ। ਤੇ ਇੱਕ ਭੈਣ ਜੀ ਨੇ ਪੁੱਛਿਆ ਸੀ ਤਰਨ ਵਾਸਤੇ, ਹਨਾ। ਤੇ ਤਰਨ ਵਾਸਤੇ ਵੀ ਮੈਂ ਦੇਖਦੀ ਸੀਗੀ ਕਿ ਪੀਲਾ ਨਿੰਬੂ ਲੈ ਕੇ ਨਾ ਉਹਨੂੰ ਗੈਸ ਤੇ ਭੁੰਨ ਲੈਣਾ ਆ, ਮੱਠੇ ਸੇਕ ਤੇ ਉਹਨੂੰ ਭੁੰਨ ਕੇ ਤੇ ਕੱਟ ਕੇ ਰੱਖ ਦੇਣਾ ਠੰਡਾ ਹੋਣ ਵਾਸਤੇ। ਹਾਂਜੀ। ਤੇ ਸੁਹਾਗੇ ਨੂੰ ਪੈਨ ਦੇ ਵਿੱਚ ਭੁੰਨ ਲੈਣਾ ਆ, ਸੁਹਾਗੇ ਦਾ ਫੂਲਾ ਬਣਾ ਲੈਣਾ ਆ, ਤੇ ਉਸਨੂੰ ਹਲਕਾ ਜਿਹਾ ਪੀਸ ਕੇ ਸੁਹਾਗੇ ਨੂੰ, ਤੇ ਉਹ ਨਿੰਬੂ ਦੇ ਉੱਤੇ ਪਾ ਕੇ ਨਾ, ਤੇ ਉਹਨੂੰ ਨਿੰਬੂ ਦੇ ਰਸ ਚੂਸਣਾ ਆ। ਨਿੰਬੂ ਦਾ ਰਸ ਤੇ ਸੁਹਾਗਾ ਜਦੋਂ ਅੰਦਰ ਜਾਏਗਾ, ਉਹ ਕਹਿੰਦੇ ਤਰਨ ਕਿੱਦਾਂ ਦੀ ਵੀ ਇੱਕਦਮ ਟਿਕਾਣੇ ਸਿਰ ਆ ਜਾਏਗੀ। ਤੇ ਹਾਂਜੀ, ਮੈਂ ਫੇਸਬੁੱਕ ਤੇ ਪੜਿਆ ਸੀ, ਉਹਦੀ ਫੀਡਬੈਕ ਵੀ ਕਾਫੀ ਲੋਕਾਂ ਨੇ ਦਿੱਤੀ ਸੀ, ਤੇ ਮੈਂ ਝੱਟ ਹੀ ਲਿਖ ਲਿਆ ਸੀ ਇਹਨੂੰ। ਹਾਂਜੀ, ਤੇ ਉਹ ਕਹਿੰਦੇ ਸੀ ਕਿ ਤਰਨ, ਅਸੀਂ ਬਚਪਨ ਤੋਂ ਹੀ ਸੁਣਿਆ ਵੀ ਜਿੱਦਾਂ ਤਰਨ ਕਿੱਦਾਂ ਪਤਾ ਲੱਗੇ ਹਿੱਲੀ ਹੋਈ ਹੈ, ਤੇ ਦੋਨਾਂ ਹੱਥਾਂ ਦੀਆਂ ਹਥੇਲੀਆਂ ਨੂੰ ਆਪਸ ਵਿੱਚ ਮਿਲਾ ਲੈਣਾ ਆ, ਤੇ ਮਤਲਬ ਕਿ ਦੋਨਾਂ ਹੱਥਾਂ ਦੀਆਂ ਜਿਹੜੀਆਂ ਲਕੀਰਾਂ ਉਹ ਆਪਸ ਵਿੱਚ ਐਨ ਬਿਨ ਮਿਲਣੀਆਂ ਚਾਹੀਦੀਆਂ। ਜੇ ਕੋਈ ਵੀ ਲਕੀਰ ਉੱਤੇ ਥੱਲੇ ਆ ਮਾੜੀ ਜੀ, ਇਹਦਾ ਮਤਲਬ ਕਿ ਤਰਨ ਹਿੱਲੀ ਹੋਈ ਹੈ, ਤੇ ਕਈ ਵਾਰੀ ਉਹਦਾ ਪਤਾ ਨਹੀਂ ਲੱਗਦਾ। ਹਾਂਜੀ, ਇਸ ਤਰ੍ਹਾਂ ਕਰਕੇ ਦੇਖ ਸਕਦੇ ਹਾਂ, ਤੇ ਇਹ ਵਾਲਾ ਇਲਾਜ ਕਰ ਸਕਦੇ ਹਾਂ ਅਸੀਂ। ਥੈਂਕ ਯੂ ਜੀ। ਥੈਂਕ ਯੂ ਭੈਣ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ। ਆਈ ਹੋਪ ਕਿ ਲੋਕੀ ਇਹਦਾ ਜ਼ਰੂਰ ਫੀਡਬੈਕ ਦੇਣ, ਬਹੁਤ ਸਾਰੇ ਲੋਕਾਂ ਨੂੰ ਧਰਨ ਪੈਂਦੀ ਹੈਗੀ ਆ। ਦਲਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਮੈਂ ਪਹਿਲਾਂ ਤਾਂ ਇੱਕ ਮੈਂ ਇਲਾਜ ਦੱਸਣਾ ਚਾਹੁੰਦਾ ਹਾਂ ਤੇ ਬਾਅਦ ਵਿੱਚ ਮੈਂ ਆਪਣੀ ਨਾਨੀ ਜੀ ਬਾਰੇ ਪੁੱਛਣਾ ਚਾਹੁੰਦਾ ਹਾਂ। ਇਲਾਜ ਇੱਕ ਅੰਕਲ ਜੀ ਨੇ ਪੁੱਛਿਆ ਸੀਗਾ ਕਿ ਉਹਨਾਂ ਦੇ ਬੱਚੇ ਦੇ ਜਿੱਦਾਂ ਰਾਤ ਨੂੰ ਬਾਥਰੂਮ ਨਿਕਲਣ ਦਾ ਪਿਸ਼ਾਬ ਆ ਜਾਂਦਾ ਨਾ, ਉਹਦੇ ਵਾਸਤੇ ਇਲਾਜ ਇੱਕ ਮੇਰੀ ਨਾਨੀ ਨੇ ਦੱਸਿਆ ਸੀਗਾ। ਉਹ ਇਹ ਆ ਕਿ ਤੁਸੀਂ ਜਿਹੜੇ ਟੈਲ ਹੁੰਦੇ ਨਾ ਆਪਣੇ ਸੈਸਮੀ ਸੀਡ, ਉਹਨਾਂ ਨੂੰ ਕੁੱਟ ਕੇ ਤੇ ਵਿੱਚ ਗੁੜ ਪਾ ਲਓ। ਤਾਂ ਉਹ ਤੁਸੀਂ ਜਿੱਦਾਂ ਚਮਚਾ ਜਾਂ 2 ਚਮਚੇ ਜਿੱਦਾਂ ਵੀ ਹੁੰਦਾ ਆ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਜਿੱਦਾਂ ਦੇ ਨੇ ਵੀ ਤੁਸੀਂ ਉਹ ਆਪਣੇ ਨਿਆਣੇ ਨੂੰ ਦੇ ਦੇਣ ਤਾਂ ਉਹਦੇ ਨਾਲ ਕਹਿੰਦੇ ਇਹਨੂੰ ਫਰਕ ਪੈ ਜਾਂਦਾ, ਰਾਤ ਨੂੰ ਬਾਥਰੂਮ ਨਹੀਂ ਆਉਂਦਾ ਫਿਰ। ਹਾਂਜੀ, ਤੇ ਮੈਂ ਪੁੱਛਣਾ ਚਾਹੁੰਦਾ ਸੀ ਮੇਰੀ ਨਾਨੀ ਦਾ ਇੱਦਾਂ ਕਿ ਇਹਨਾਂ ਦੇ ਇੱਦਾਂ ਲੂਣ ਬਹੁਤ ਘੱਟ ਰਹਿੰਦਾ ਆ, ਸੋਡੀਅਮ ਲੈਵਲ ਕਲੋਰਾਈਡ ਬਹੁਤ ਘੱਟ ਹੁੰਦਾ ਆ। ਹਾਂਜੀ, ਅਸੀਂ ਹੁਣ ਪਿੱਛੇ ਫੇਰ ਹੋਸਪਿਟਲ ਸਾਨੂੰ ਜਿੱਦਾਂ ਜਾਣਾ ਪਿਆ ਸੀ, ਇਹਨਾਂ ਦੇ ਜਿੱਦਾਂ ਬਲੱਡ ਪ੍ਰੈਸ਼ਰ ਵੀ ਬਹੁਤ ਹਾਈ ਰਹਿੰਦਾ ਸੀਗਾ ਤੇ ਕਮਜ਼ੋਰੀ ਰਹਿੰਦੀ ਸਰੀਰ ਵਿੱਚ। ਤੇ ਉਹਨਾਂ ਨੇ ਕਿਹਾ ਸੀ ਕੰਨ ਦੇ ਪਿੱਛੇ ਪਾਣੀ ਹੈ ਤੇ ਉਹਦੇ ਵਾਸਤੇ ਚਲੋ ਐਂਟੀਬਾਇਓਟਿਕ ਦੇ ਦਿੱਤੀ ਉਹਨਾਂ ਨੇ। ਪਰ ਹੁਣ ਪ੍ਰੋਬਲਮ ਇਹ ਕਿ ਉਹ ਜਿਹੜਾ ਸੋਡੀਅਮ ਲੈਵਲ ਹੈ, ਲੂਣ ਵੀ ਥੋੜਾ ਆਪਾਂ ਜਿੱਦਾਂ ਅਗਰ ਦੇਈਦਾ ਆ ਜਾਂ ਦਾਲ ਸਬਜ਼ੀ ਦੇ ਵਿੱਚ ਰੋਟੀ 'ਚ ਹੁੰਦਾ ਆ ਕਿ ਉਹਦੇ ਨਾਲ ਤਾਂ ਵੀ ਨਹੀਂ ਉਹ ਸੋਡੀਅਮ ਲੈਵਲ ਇਹਦਾ ਪੂਰਾ ਹੁੰਦਾ। ਠੀਕ ਆ, ਆਪਾਂ ਪੁੱਛਦੇ ਹਾਂ। ਮੈਨੂੰ ਇੱਕ ਵੈਸੇ ਯਾਦ ਆ ਕੋਈ ਔਲੇ ਦਾ ਪਾਊਡਰ ਦੱਸਦੇ ਸੀਗੇ ਵੀ ਜਿਨ੍ਹਾਂ ਦਾ ਸੋਡੀਅਮ ਦੀ ਪ੍ਰੋਬਲਮ ਹੈ ਨਾ, ਅਪ ਡਾਊਨ ਰਹਿੰਦਾ, ਉਹਨਾਂ ਨੂੰ ਔਲੇ ਦਾ ਪਾਊਡਰ ਦਿਓ। ਚਲੋ ਕੋਈ ਨਹੀਂ, ਆਪਾਂ ਪੁੱਛ ਵੀ ਲੈਂਦੇ ਹਾਂ। ਹੋਰ ਦੱਸੋ। ਹਾਂਜੀ, ਤੇ ਨਾਲੇ ਨਾ ਬਲੱਡ ਪ੍ਰੈਸ਼ਰ ਜਿੱਦਾਂ ਕਈ ਵਾਰੀ ਜਿੱਦਾਂ ਹੁੰਦਾ, ਕਈ ਦਿਨ ਬੜੇ ਸੋਹਣੇ ਹੁੰਦੇ ਜੇ ਬਲੱਡ ਪ੍ਰੈਸ਼ਰ ਦਵਾਈ ਵੀ ਖਾਂਦੇ ਤਾਂ ਵੀ ਇੱਕਦਮ ਜਿੱਦਾਂ ਬਹੁਤ ਹਾਈ ਹੋ ਜਾਂਦਾ, ਬਹੁਤ ਜਿੱਦਾਂ 170-80 ਤੱਕ ਹੋ ਜਾਂਦਾ ਵੀ ਘੰਟਾ 2 ਘੰਟੇ ਬਹੁਤ ਤੰਗੀ ਹੁੰਦੀ ਆ। ਉਹਦੇ ਵਾਸਤੇ ਪੁੱਛਣਾ ਸੀਗਾ ਵੀ ਕੀ ਕਰ ਸਕਦੇ ਹਾਂ ਵੀ ਜਿਹੜਾ ਬਲੱਡ ਪ੍ਰੈਸ਼ਰ ਉਦੋਂ ਹੀ ਜੇ ਘੱਟ ਕਰਨ ਵਾਸਤੇ। ਠੀਕ ਹੈ ਜੀ। ਹਾਂਜੀ, ਠੀਕ ਆ, ਸੁਣਦੇ ਰਹੋ ਤੁਸੀਂ ਤੇ ਆਪਾਂ ਜ਼ਰੂਰ ਪੁੱਛਦੇ ਹਾਂ। ਤੇ ਨਾਲ ਦੀ ਨਾਲ ਮੈਂ ਇਹ ਵੀ ਸੁਣਿਆ ਹੈਗਾ ਵੀ ਜਿਹੜੀ ਚੀਚੀ ਦੇ ਨਾਲ ਦੀ ਉਂਗਲੀ ਹੈ ਨਾ, ਜੇ ਜ਼ਿਆਦਾ ਹੀ ਬਲੱਡ ਪ੍ਰੈਸ਼ਰ ਵੱਧ ਗਿਆ ਤਾਂ ਇਹਨੂੰ ਤੁਸੀਂ ਨਾ ਮਰੋੜਦੇ ਜ਼ਰੂਰ ਰਹੋ ਤਾਂ ਉਹਦੇ ਨਾਲ ਵੀ ਹਟ ਜਾਂਦਾ ਆ। ਅਜਮੇਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਕਿ ਜੇ ਕਿਸੇ ਦਾ ਦਿਲ ਦੀ ਧੜਕਣ ਜ਼ਿਆਦਾ ਵੱਧਦੀ ਹੋਵੇ ਤਾਂ ਉਹਦੇ ਲਈ ਕੀ ਕਰਨਾ ਚਾਹੀਦਾ, ਜਾਂ ਜੇ ਉਹਦੇ ਵਾਸਤੇ ਫਟਕੜੀ ਵਾਲਾ ਬੇਸਣ ਠੀਕ ਆ? ਜੇ ਕਿਸੇ ਨੂੰ ਇਹ ਵੀ ਇਹਦੇ ਬਾਰੇ ਵੀ ਪਤਾ ਹੋਵੇ ਤਾਂ, ਜਾਂ ਕੁਛ ਹੋਰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਕੋਈ ਨਹੀਂ, ਤੁਹਾਨੂੰ ਤੇ ਤੱਤ ਫੱਟ ਚਾਹੀਦਾ ਨਾ, ਉਹ ਦੱਸ ਦਿੰਦੇ ਆ। ਹਾਂਜੀ ਹਾਂਜੀ, ਉਹ ਦੱਸ ਦਿਓ। ਤੇ ਨਾਲੇ ਆਪਣਾ ਮੈਂ ਨਾ 3-4 ਮਹੀਨੇ ਹੋ ਗਏ ਤਾਂ ਮੈਂ ਨਾ ਡਿੱਗ ਪਈ ਸੀਗੀ, ਉਹ ਟਰੈਸ਼ ਕੈਨ ਜਿਹਾ ਲੱਗੀ ਗਾਂ ਨੂੰ ਕਰਨ ਤਾਂ ਟਰੈਸ਼ ਕੈਨ ਗਾਂ ਰੜ ਗਿਆ ਤਾਂ ਮੈਂ ਪਿੱਛੇ ਡਿੱਗ ਗਈ, ਗੋਡੇ ਤੇ ਸੱਟ ਲੱਗ ਗਈ। ਤੁਸੀਂ ਖਾਓ ਫਟਕੜੀ, ਤੁਹਾਨੂੰ ਠੀਕ ਹੈ। ਅੱਛਾ, ਚਲੋ ਉਹ ਖਾਂਦੇ ਆ। ਤੇ ਬਾਕੀ ਮੈਂ ਨਾ ਉਹ ਫਿਰ ਥੋੜੇ ਦਿਨ ਤਾਂ ਦੁਖਿਆ, ਫਿਰ ਠੀਕ ਹੋ ਗਿਆ, ਬੜੀ ਸੋਹਣੀ ਹੋ ਗਈ। ਹੁਣ ਉਹ ਥੋੜੇ ਦਿਨਾਂ ਤੋਂ ਵੀਕ ਕੇ ਰੱਖ ਲਓ, ਏਦਾਂ ਦੁਖਦਾ ਜਿੱਦਾਂ ਨੀ ਫੋੜਾ ਜਲਾਉਂਦਾ ਹੁੰਦਾ, ਜਿੱਦਾਂ ਕਿ ਪੀਕ ਪਈ ਹੁੰਦੀ ਉਹ ਤੇ ਬਹੁਤ ਜਲਾਉਂਦਾ ਆ, ਏਦਾਂ ਉਹ ਹੈਗਾ। ਉਹ ਜਾਣੀ ਕਿਸੇ ਨੂੰ ਜੇ ਇਹਦੇ ਬਾਰੇ ਪਤਾ ਹੋਵੇ ਤਾਂ ਜ਼ਰੂਰ ਦੱਸਿਓ, ਹਨਾ। ਮੈਂ ਸੋਚਾਂ ਵੀ ਗੋਡੇ ਏਦਾਂ ਦੁਖਦੇ ਹੁੰਦੇ ਆ, ਪਰ ਮੈਨੂੰ ਲੱਗਦਾ ਨੀ ਕੋਈ ਸੱਟ ਕਰਕੇ ਆ ਜਾਂ ਗੋਡਾ ਦੁਖਦਾ ਆ, ਜਿੱਦਾਂ ਹੁਣ ਉਮਰ ਵੀ ਹੋ ਗਈ ਆ ਦੁਖਣੇ ਵਾਲੀ। ਕੋਈ ਗੱਲ ਨਹੀਂ, ਆਪਾਂ ਪੁੱਛ ਲੈਣੇ। ਹਾਂਜੀ, ਇਹ ਜ਼ਰੂਰ ਪੁੱਛੋ ਤੁਸੀਂ, ਹਨਾ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਇਹ ਤੁਹਾਨੂੰ ਇਹ ਦੱਸਦੀ ਹਾਂ ਕਿ ਬੋਡੀ ਆਪੋ ਆਪਣੀ ਆ, ਕਿਸੇ ਨੂੰ ਮਾਂ ਬਾਦੀ, ਕਿਸੇ ਨੂੰ ਸਵਾਦੀ, ਕਿਸੇ ਨੂੰ ਕਈ ਚੀਜ਼ਾਂ ਰਾਸ ਆ ਜਾਂਦੀਆਂ, ਕਿਸੇ ਨੂੰ ਨਹੀਂ ਰਾਸ ਆਉਂਦੀਆਂ। ਪਰ ਆਹ ਜਿਹੜਾ ਤੁਹਾਡਾ ਦਿਲ ਦੀ ਧੜਕਣ ਜ਼ਿਆਦਾ ਆ ਨਾ, ਇਹਦੇ ਲਈ ਬਹੁਤੀ ਵਾਰੀ ਦੱਸਿਆ ਗਿਆ ਵੀ ਜਿਹੜਾ ਹਰਾ ਧਨੀਆ ਆ ਉਹਨੂੰ ਉਬਾਲ ਕੇ ਪੀ ਲਓ, ਥੋੜ੍ਹਾ ਠੰਡਾ ਕਰ ਲਓ, ਉਹਨੂੰ ਪੀ ਲਓ ਰੂਮ ਟੈਂਪਰੇਚਰ 'ਤੇ। ਜੇ ਤੁਸੀਂ ਜਿਹੜਾ ਉਹ ਪੀਂਦੇ ਆ ਅਤੇ ਹੋ ਸਕਦਾ ਤੁਹਾਨੂੰ ਉਹ ਠੀਕ ਬੈਠੇ। ਜੇ ਤੁਹਾਡੇ ਹਰਾ ਹੀ ਹੈ ਨੀਗਾ ਤਾਂ ਸੁੱਕਾ ਹੀ ਉਹਨੂੰ ਉਬਾਲ ਕੇ ਪੀ ਜਾਓ। ਅਤੇ ਜੇ ਹੋਰ ਵੀ ਇਲਾਜ ਇਹ ਤੋਂ ਜ਼ਿਆਦਾ ਵੀ ਆਪਾਂ ਪੁੱਛਦੇ ਹਾਂ, ਜੇ ਕਿਸੇ ਨੂੰ ਹੋਰ ਵੀ ਇਲਾਜ ਪਤਾ ਤਾਂ ਜ਼ਰੂਰ ਤੁਸੀਂ ਦੱਸ ਦਿਓ। ਦਲਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀ ਬਵਾਸੀਰ ਦਾ ਕੋਈ ਇਲਾਜ ਹੋਵੇ। ਜਿਵੇਂ ਵੀ ਬਵਾਸੀਰ ਸੀਗੀ 4-5 ਮਹੀਨੇ ਤੇ ਉਹ ਠੀਕ ਹੋ ਗਈ, ਮੁੜ ਕੇ ਭੈਣ ਜੀ ਅੰਦਰ ਵੀ ਫੋੜਾ ਸੀਗਾ ਉਹ ਫੁੱਟ ਗਿਆ, ਤੇ ਉਹਦੇ ਲਈ ਦੱਸਿਓ ਪਲੀਜ਼ ਕੋਈ ਇਲਾਜ। ਜਿਵੇਂ ਹੁਣ ਉਹ ਆਪਦੇ ਪਿਸ਼ਾਬ ਨਾਲ ਵੀ ਹੱਥ ਧੋਂਦੇ ਆ ਤੇ ਵੀ ਹੋਰ ਵੀ ਕੋਈ ਦੇਸੀ ਚੀਜ਼ ਖਾਂਦੇ ਆ, ਪਰ ਉਹਨਾਂ ਨੂੰ ਆਰਾਮ ਆ ਜਾਵੇ। ਹਾਂਜੀ, ਠੀਕ ਹੈ ਜੀ। ਦਹੀਂ ਜਿਵੇਂ ਠੰਡੀਆਂ ਚੀਜ਼ਾਂ ਵੀ ਖਾਂਦੇ ਆ, ਪਰ ਉਹ ਬਲੱਡ ਦੇ ਲਈ ਪਲੀਜ਼ ਕੋਈ ਦੱਸ ਦੇਵੇ। ਜ਼ਰੂਰ। ਤੇ ਭੈਣ ਜੀ ਜਿਹੜੇ ਹੁਣ ਆਂਟੀ ਪੁੱਛ ਕੇ ਗਏ ਗੋਡੇ ਦੇ ਲਈ ਸੱਟ ਵੱਜੀ, ਉਹਦੇ ਲਈ ਉਹਦੇ ਉੱਤੇ ਗੋਡੇ ਤੇ ਨਾ ਆਇਓਡੈਕਸ ਰਾਤ ਨੂੰ ਮਲ ਕੇ ਸੇਕ ਦੇ ਲਵੇ, ਜਿਵੇਂ ਡਰਾਇਰ ਦੇ ਵਿੱਚ ਤੌਲੀਆ ਕੋਈ ਗਰਮ ਕਰਕੇ ਕੱਪੜਾ ਉਹ ਗੋਡੇ ਤੇ ਲਪੇਟ ਲਵੇ, ਸ਼ਾਇਦ ਉਹ ਸੱਟ ਕਰਕੇ ਦੁਖਦਾ ਹੋਵੇ ਜੀ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਧਰਮ ਸਿੰਘ ਜੀ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਥੋਂ ਫੋਲਰ ਤੋਂ ਬੋਲ ਰਿਹਾ, ਸਿਲਮੇ ਤੋਂ ਬੋਲ ਰਿਹਾ ਜੀ। ਹਾਂਜੀ। ਮੈਂ ਇੱਥੇ
ਲਾਏ ਆ, ਸਵੰਨੇ ਦੇ ਬੂਟੇ ਲਾਏ ਆ ਤੇ ਪੱਤੇ ਪਾਊਡਰ ਬਣਾ ਰੱਖਿਆ, ਤੇ ਉਹ ਕਦੋਂ ਖਾਣਾ ਚਾਹੀਦਾ ਇਹ ਪੁੱਛਣਾ ਭੈਣ ਜੀ ਗੁਰਦੀਪ ਹਾਂ ਸਵਾਈਆਂ ਦੇ ਪਾਊਡਰ, ਸਵਾਈਆਂ ਦਾ ਪਾਊਡਰ ਉਹ ਤਾਂ ਜਦੋਂ ਮਰਜ਼ੀ ਲਾ ਲਓ ਤੁਸੀਂ, ਦਿਨ 'ਚ ਇੱਕ ਵਾਰ ਲੈ ਲਿਆ ਕਰੋ। ਗਰਮ ਹੁੰਦਾ ਕਿ ਠੰਡਾ ਹੁੰਦਾ ਪਤਾ ਲੱਗਿਆ ਮੈਨੂੰ? ਗਰਮੀ ਖਾਣਾ ਚਾਹੀਦਾ ਠੰਡਾ ਨਹੀਂ? ਤੁਸੀਂ ਤੁਹਾਨੂੰ ਗਵਾਇਆ ਜਾਂ ਗਰਮੀ? ਮੈਨੂੰ ਕੋਈ ਵੀ ਨਹੀਂ ਚੀਜ਼ ਹੈਗੀ। ਮੈਂ ਫਿਰ ਤੁਸੀਂ ਲਓ ਉਹਨੂੰ, ਉਬਾਲ ਕੇ ਲਓ। 1 ਚਮਚਾ ਤੁਸੀਂ ਰਾਤ ਨੂੰ ਭੇ ਲੈਣਾ, ਸਵੇਰ ਨੂੰ ਉਹਨੂੰ ਥੋੜਾ ਜਿਹਾ ਉਬਾਲ ਕੇ ਪੀ ਲਓ। ਠੀਕ ਆ। ਤੇ ਬਾਕੀ ਦੂਜੀ ਭੈਣ ਜੀ ਆ ਜਿਹੜੀ ਭੈਣ ਜੀ ਪੁੱਛਦੀ ਮੇਰੇ ਫੋੜੇ ਆ, ਫੋੜਿਆਂ ਵਾਸਤੇ ਤੇ ਨੇ ਨਿੰਮ ਦੇ ਕੈਪਸੂਲ ਚੱਲੇ ਅੱਜ ਕੱਲ। ਠੀਕ ਆ। ਜੋ ਨਿੱਕੇ ਹੁੰਦੇ ਨਾ ਸਾਡੀ ਮਾਤਾ ਸਾਨੂੰ ਖਵਾਉਂਦੀ ਹੁੰਦੀ ਸੀ, ਆਪਣਾ ਚਾਸਕੂ ਖਵਾ ਦਿੰਦੀ ਸੀ ਬਣਾ ਕੇ, ਕੌੜਾ ਹੁੰਦਾ ਸੀ, ਜਾਂ ਉਹ ਖਵਾ ਦਿੰਦੀ ਸੀ ਆਪਣਾ ਕਾਲੀ ਜੀਰੀ ਵੀ ਥੋੜੀ ਥੋੜੀ ਲੈਣ ਨਾਲ ਦੂਰ ਹੋ ਜਾਂਦੇ ਫੋੜੇ। ਠੀਕ ਹੈ ਜੀ। ਤੇ ਅਸੀਂ ਤਾਂ ਨਿੰਮ ਪਿਆ ਘੋਲ ਕੇ ਪੀ ਜਾਂਦੇ, ਇੱਦਾਂ ਦਾ ਗਲਾਸ ਚ ਮਤਲਬ 2 ਘੁੱਟਾਂ ਘਿਓ ਦੀ ਪੀ ਲਈ ਦੀਆਂ ਅਸੀਂ। ਠੀਕ। ਤੇ ਕਦੀ ਹਾਂਜੀ। ਤੇ ਦੂਜੀ ਬੇਨਤੀ ਆ ਵੀ ਜਿਹੜੀ ਕੁਆਰ ਮੈਂ ਲਾਈ ਆ, ਤੇ ਕੁਆਰ ਕਦੋਂ ਖਾਣੀ ਚਾਹੀਦੀ ਉਹਦੀ ਬਣਾ ਭੁੰਨ ਕੇ ਉਹਦੀ ਸਬਜ਼ੀ? ਉਹ ਕੋਈ ਨਹੀਂ, ਤੁਸੀਂ ਹੁਣ ਸ਼ੁੱਕਰਵਾਰ ਪੁੱਛ ਲਿਆ, ਖਾਣ ਵਾਲੀਆਂ ਚੀਜ਼ਾਂ ਉਧਰ ਪੁੱਛ ਲਿਆ ਕਰੋ। ਭੈਣ ਜੀ ਠੀਕ, ਉਹ ਸਬਜ਼ੀ ਵਾਸਤੇ ਜਾਂ? ਹਾਂਜੀ ਹਾਂਜੀ, ਮੈਂ ਕਿਹਾ ਸ਼ੁੱਕਰਵਾਰ ਪੁੱਛ ਲਿਆ, ਕੋਈ ਨਾ ਕੋਈ ਦੱਸ ਦਊਗਾ। ਪੁੱਛ ਲਾ ਭੈਣ ਜੀ, ਮਿਹਰਬਾਨੀ ਤੁਹਾਡੀ। ਥੈਂਕ ਯੂ ਜੀ, ਥੈਂਕ ਯੂ। ਖਾਣ ਪੀਣ ਵਾਲੀਆਂ ਚੀਜ਼ਾਂ ਤੁਸੀਂ ਜ਼ਰੂਰ ਉਦੋਂ ਪੁੱਛ ਲਿਆ ਕਰੋ। ਅੱਜ ਦਾ ਦਿਨ ਆਪਾਂ ਜਿਨ੍ਹਾਂ ਨੂੰ ਥੋੜੀ ਮੋਟੀ ਪ੍ਰੋਬਲਮ ਹੈ ਉਹਨਾਂ ਲਈ ਆਪਾਂ ਛੱਡ ਲੈਂਦੇ ਹਾਂ। ਸੁਲੱਖਣ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਭੈਣ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਮੇਰੀ ਵਾਈਫ ਦੇ ਨਾ ਪੈਰ ਦੇ ਅੰਗੂਠੇ ਦੇ ਉੱਪਰ ਸੋਜਸ਼ ਹੋਈ ਹੈਗੀ ਆ। ਅੱਛਾ ਜੀ। ਤੇ ਉਹ ਜਦੋਂ ਬੰਦ ਜੁੱਤੀ ਪਾਉਂਦੇ ਨੇ ਤੇ ਫਿਰ ਉਹਦੇ 'ਚ ਦਰਦ ਬਹੁਤ ਹੁੰਦਾ, ਕੁਛ ਵੱਜਿਆ ਨਹੀਂ ਉਹਦੇ 'ਚ, ਕੋਈ ਨੌਮ ਨਹੀਂ ਉਹਦੇ 'ਚ ਖੁੱਬਿਆ ਹੋਇਆ ਲੱਗਦਾ। ਤੇ ਪਰ ਵੀ ਉਹ ਹੈ ਥੋੜਾ ਜਿਹਾ ਹਾਰਡ ਹੋਇਆ ਹੈਗਾ, ਵੀ ਜੇ ਉਹਦੇ ਵਾਸਤੇ ਕੁਛ ਪਤਾ ਹੋਵੇ ਕਿਸੇ ਨੂੰ। ਠੀਕ ਹੈ ਜੀ। ਮੇਰਾ ਦੂਜਾ ਸਵਾਲ ਇਹ ਹੈ ਕਿ ਇੱਕ ਵਾਈਟ ਲੇਡੀ ਮੇਰੇ ਨਾਲ ਕੰਮ ਕਰਦੀ ਹੈ, ਤਕਰੀਬਨ 45 ਸਾਲ ਦੀ ਉਮਰ ਹੈ ਉਹਨਾਂ ਦੀ। ਹਾਂਜੀ। ਉਹਨਾਂ ਦੇ ਗੋਡਿਆਂ ਤੋਂ ਲੈ ਕੇ ਉੱਪਰ ਤੱਕ ਨਾ ਲੱਤਾਂ ਦੇ ਵਿੱਚ ਸੋਜਸ਼ ਬਹੁਤ ਜ਼ਿਆਦਾ ਹੈ। ਠੀਕ ਹੈ। ਤੇ ਉਹਨਾਂ ਨੇ ਚੈੱਕ ਕਰਵਾਇਆ, ਤੇ ਚੈੱਕ ਕਰਾਉਣ ਵਾਲੇ ਡਾਕਟਰ ਕਹਿੰਦੇ ਵੀ ਇਹਨਾਂ ਦੀਆਂ ਨਾੜੀਆਂ ਬਲੌਕੇਜ ਹੋਈਆਂ ਹੈਗੀਆਂ ਨੇ। ਤੇ ਉਹਨਾਂ ਨੂੰ ਮੈਂ ਉਹ ਜਿਹੜਾ ਆਪਣਾ 4 ਚੀਜ਼ਾਂ ਵਾਲਾ ਹੈਗਾ ਨੁਸਖਾ ਉਹ ਵੀ ਥੋੜਾ ਜਿਹਾ ਬਣਾ ਕੇ ਦਿੱਤਾ ਸੀਗਾ, ਅਜੇ ਉਹ ਸ਼ੁਰੂ ਹੀ ਕੀਤਾ ਨਾ 1 ਵੀਕ ਦਾ। ਪਰ ਫਿਰ ਵੀ ਜੇ ਉਹਦੇ ਵਾਸਤੇ ਕੋਈ ਹੋਰ ਵੱਖਰੀ ਚੀਜ਼ ਹੋ ਕਿਸੇ ਨੂੰ ਪਤਾ ਹੈ ਤਾਂ ਪਲੀਜ਼ ਦੱਸਣ ਦੀ ਖੇਚਲ ਕਰਨੀ। ਜ਼ਰੂਰ ਜੀ ਜ਼ਰੂਰ। ਓਕੇ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਬਲੌਕੇਜ ਲਈ ਕੋਈ ਜ਼ਰੂਰ ਦੱਸਿਓ ਜੀ। 4 ਚੀਜ਼ਾਂ ਵਾਲਾ ਤਾਂ ਆਪਾਂ ਦੱਸਦੇ ਹਾਂ। ਲਸਣ ਵੀ ਹੈਗਾ ਆ, ਸੋ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਜਿਹੜੀਆਂ ਉਹ ਹੁੰਦੀਆਂ। ਸਰਬਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਇੱਥੇ ਮੇਰੀ ਭੈਣ ਆ ਤੇ ਉਹਦੀ ਏਦਾਂ ਥੋੜੇ ਚਿਰ ਬਾਅਦ ਟੋਇਲਟ ਨਿਕਲ ਜਾਂਦੀ ਹੈ, ਜੇ ਕਿਸੇ ਕੋਲ ਪਤਾ ਹੋਇਆ ਤਾਂ ਜ਼ਰੂਰ ਦੱਸਿਓ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਾਣੀ। ਰਾਣੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਕਿੰਨੀਆਂ ਗੱਲਾਂ ਤਾਂ ਮੈਨੂੰ ਭੁੱਲ ਹੀ ਗਈਆਂ। ਇੱਕ ਤਾਂ ਜਿਹਨਾਂ ਦੇ ਕਹਿੰਦੇ ਸੀ ਦਿਲ ਦੀ ਧੜਕਨ, ਹਨਾ? ਹਾਂਜੀ। ਉਹ ਆਪਣੇ ਰੇਡੀਓ ਤੇ ਹੀ ਇੱਕ ਭਾਈ ਸਾਹਿਬ ਨੇ ਦੱਸਿਆ ਸੀਗਾ, ਹਾਥਰਨ ਬੇਰੀ ਦੇ ਕੈਪਸੂਲ, ਮੇਰੀ ਉਹਦੇ ਨਾਲ ਠੀਕ ਹੋਈ ਆ। ਮੈਂ ਪੂਰਾ ਜਿੰਨੇ ਉਹਦੇ 'ਚ ਕੈਪਸੂਲ ਸੀਗੇ ਮੈਂ ਸਾਰੇ ਖਾਧੇ ਆ। ਜਿੱਦਾਂ ਉਹਦਾ ਮੈਂ ਇੱਕ ਵਾਰੀ ਸਪੈਲਿੰਗ ਬੋਲ ਦਿੰਦੀ ਹਾਂ, HAWTHORN, ਬੇਰੀ ਦੇ ਜਿੱਦਾਂ ਉਹ BERRY। ਤੇ ਉਹਦੇ ਕੈਪਸੂਲ ਮਿਲ ਜਾਂਦੇ, ਔਨਲਾਈਨ ਕਰ ਸਕਦੇ ਆ। ਇੱਕ ਜਿਹਨਾਂ ਨੇ ਕਹਿੰਦੇ ਸੀ ਬਵਾਸੀਰ, ਉਹ ਨਾ ਲੱਸੀ ਦੇ ਵਿੱਚ ਜਵੈਣ ਤੇ ਥੋੜਾ ਜਿਹਾ ਕਾਲਾ ਨਮਕ ਪਾ ਕੇ ਰੋਟੀ ਖਾਣ ਤੋਂ ਬਾਅਦ ਐਵਰੀਡੇ 1 ਗਲਾਸ ਲੈਣ। ਜਿੱਦਾਂ ਪਹਿਲਾਂ ਅੱਧੇ 1 ਚਮਚੇ ਜਵੈਣ ਤੋਂ ਸ਼ੁਰੂ ਕਰਨ। ਹਾਂਜੀ, ਥੋੜੀ ਥੋੜੀ ਮਾੜੀ ਜਿਹੀ ਜਿੱਦਾਂ ਪੀਸ ਲੈਣ ਜਵੈਣ। ਹਾਂਜੀ। ਤੇ ਇੱਕ ਮੈਂ ਦੱਸਣਾ ਸੀਗਾ ਬਈ ਲੰਗਸ ਦਾ, ਮੈਂ ਹੋਰ ਵੀ ਪੁੱਛਣਾ ਵੀ ਸੀਗਾ ਵੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਇੱਕ ਮੈਂ ਇਲਾਜ ਦੱਸਣਾ ਬਈ ਜੇ ਤੁਹਾਡੇ ਲੰਗਸ ਵਿੱਚ ਪ੍ਰੋਬਲਮ ਆ ਤਾਂ ਇੱਕ ਤੁਸੀਂ 1 ਗਲਾਸ ਦੁੱਧ ਦੇ ਵਿੱਚ 5 ਮਗਾਂ ਲੈਣੀਆਂ ਆ, ਤੇ ਉਹ ਉਬਾਲ ਕੇ ਤੇ ਲਗਾਤਾਰ ਉਹ ਜਿੰਨਾ ਤੁਸੀਂ ਵੱਧ ਤੋਂ ਵੱਧ 2 ਹਫ਼ਤੇ 3 ਹਫ਼ਤੇ ਪੀ ਸਕਦੇ ਆ। ਤੇ ਜੇ ਤੁਹਾਨੂੰ ਪਚਦੀਆਂ ਆ ਤਾਂ ਉਹ ਜ਼ਰੂਰ ਲਵੋ, ਉਹਦੇ ਨਾਲ ਲੰਗਸ ਜਿਹੜੇ ਤੁਹਾਡੇ ਬਿਲਕੁਲ ਠੀਕ ਹੋ ਜਾਂਦੇ ਆ। ਜਿਹੜੀ ਕਫ ਜੰਮੀ ਮਗਾਂ ਉਹ ਕਹਿੰਦੇ ਜਿਹੜੀਆਂ ਮਸਾਲੇ 'ਚ ਪਾਉਂਦੇ ਆ ਨਾ, ਮਸਾਲੇ 'ਚ। ਹਾਂਜੀ, ਲੰਬੀਆਂ ਜਿਹੀਆਂ 5 ਲੈਣੀਆਂ ਆ, 1 ਗਲਾਸ ਦੁੱਧ 'ਚ ਪਾ ਕੇ ਵਾਲਣੀਆਂ। ਮਿੱਠਾ ਤੁਸੀਂ ਆਪਣੀ ਲੋੜ ਮੁਤਾਬਕ ਪਾਉਣਾ। ਇਹਨਾਂ ਜੰਮੀਓ ਜਿਹੜੀ ਕਫ ਆ ਨਾ ਉਹ ਸਾਰੀ ਨਿਕਲ ਜਾਂਦੀ ਆ, ਹੌਲੀ ਹੌਲੀ ਠੀਕ ਹੋ ਜਾਂਦੀ ਆ। ਤੇ ਇੱਕ ਨਾਲ ਤੁਸੀਂ ਕਰਨਾ ਕਿ ਜਿਹੜੀ ਆਪਣੀ ਚੀਚੀ ਨਾਲ ਦੀ ਉਂਗਲੀ ਆ ਨਾ, ਇਹ ਖੱਬੇ ਹੱਥ ਦੀ ਜਿਹੜੀ ਚੀਚੀ ਨਾਲ ਦੀ ਉਂਗਲੀ ਆ, ਉਹ ਜਿੱਥੋਂ ਉਂਗਲੀ ਸਟਾਰਟ ਹੁੰਦੀ ਆ ਉੱਥੇ ਮਸਾਜ ਕਰਨੀ ਆ ਤੁਸੀਂ, ਜਿੰਨੀ ਵੱਧ ਤੋਂ ਵੱਧ ਕਰ ਸਕਦੇ ਆ। ਇਹਦੇ ਨਾਲ ਤੁਹਾਡੇ ਲੰਗਸ ਜਿਹੜੇ ਆ
ਉਹ ਕਲੀਨ ਹੋਣਗੇ। ਹਾਂਜੀ, ਤੇ ਜਿਹੜੇ ਕਹਿੰਦੇ ਸੀ ਬੀਜੀ ਹੋਣਾ ਦੇ ਉਹ ਆਪਣੇ ਬਲੱਡ ਪ੍ਰੈਸ਼ਰ ਬਹੁਤ ਵੱਧ ਜਾਂਦਾ, ਉਹ ਕੀ ਕਰਨ ਕਿ ਜਿਹੜੀਆਂ ਆਪਣੇ ਚੁੰਡੀਆਂ ਹੁੰਦੀਆਂ ਕੱਪੜਿਆਂ ਨੂੰ ਲਾਉਣ ਵਾਲੀਆਂ, ਉਹ ਉਹਨਾਂ ਦੇ 5 ਹੀ ਉਂਗਲਾਂ ਦੇ ਦੋਨੀ ਹੱਥਾਂ ਤੇ ਉਹ ਉਹਨਾਂ ਦੇ ਚੁੰਡੀਆਂ ਲਾ ਦਿਆ ਕਰਨ, 5 ਅੰਗੂਠਿਆਂ ਤੇ ਵੀ ਤੇ ਆਪਣੀ ਉਂਗਲੀਆਂ ਤੇ ਵੀ। ਹਾਂਜੀ, ਉਹਦੇ ਨਾਲ ਬਹੁਤ ਛੇਤੀ ਬਲੱਡ ਪ੍ਰੈਸ਼ਰ ਜਿਹੜਾ ਉਹ ਥੱਲੇ ਆਉਂਦਾ ਆ। ਹਾਂਜੀ, ਤੇ ਇੱਕ ਜਿੱਦਾਂ ਮੈਂ ਪੁੱਛਣਾ ਸੀਗਾ ਵੀ ਕਿਸੇ ਦੇ ਮੋਢੇ ਤਾਂ ਗਰਦਨ ਦੇ ਵਿੱਚ ਜਿੱਦਾਂ ਖਿੱਚ ਪਈ ਉਹ ਆ, ਏਦਾਂ ਲੱਗਦਾ ਕਿ ਜਿੱਦਾਂ ਮੋਢਾ ਨਿਕਲਿਆ ਹੁੰਦਾ ਆ, ਜੇ ਕਿਸੇ ਨੂੰ ਇਹਦਾ ਇਲਾਜ ਪਤਾ ਹੋਵੇ ਤੇ ਉਹ ਦੱਸਣ। ਇੱਕ ਕਿਸੇ ਨੇ ਜੀ ਪੌੜੀ ਤੋਂ ਡਿੱਗ ਕੇ ਉਹਨਾਂ ਦੀ ਜਿਹੜੀ ਰੀੜ੍ਹ ਦੀ ਹੱਡੀ ਆ ਪਿੱਠ ਦੇ ਕੋਲੋਂ, ਉਹ ਡਾਕਟਰ ਕਹਿੰਦਾ ਕਿ ਥੋੜੀ ਜਿਹੀ ਕਰੈਕ ਹੋ ਗਈ ਆ। ਡਾਕਟਰ ਨੇ ਉਹਦੀ ਕੋਈ ਦਵਾਈ ਨਹੀਂ ਦਿੱਤੀ, ਉਹ ਕਹਿੰਦਾ ਕਿ ਆਪਣੇ ਆਪ ਹੀ ਇਹ ਹੌਲੀ ਹੌਲੀ ਹੋ ਜਾਣੀ ਆ। ਤੇ ਪਰ ਉਹਦੇ ਲਈ ਜੇ ਕਿਸੇ ਨੂੰ ਕੁਛ ਪਤਾ ਹੋਵੇ ਤਾਂ ਉਹ ਕੋਈ ਜ਼ਰੂਰ ਦੱਸੇ। ਤੇ ਇੱਕ ਮੈਂ ਜੀ ਦੱਸਣਾ ਸੀ ਕਿ ਜਿਨ੍ਹਾਂ ਦੇ ਕਹਿੰਦੇ ਐਸਿਡ ਬਹੁਤ ਬਣਦਾ ਆ, ਉਹ ਕੋਸ਼ਿਸ਼ ਕਰਿਆ ਕਰਨ ਕਿ ਕੇਲਾ ਜ਼ਰੂਰ ਖਾਇਆ ਕਰਨ ਤੇ ਕੱਚਾ ਦੁੱਧ ਰੋਟੀ ਤੋਂ ਬਾਅਦ ਥੋੜਾ ਜਿਹਾ ਜ਼ਰੂਰ ਪੀਆ ਕਰਨ। ਹਾਂਜੀ, ਤੇ 1-2 ਚਾਹ ਵਾਂਗੂ ਜਿੱਦਾਂ ਕਾੜੇ ਜਿਹੇ ਬਣਾ ਕੇ ਪੀਣੇ ਆ, ਚਾਹ ਘੱਟ ਕਰ ਦੇਣ ਬਿਲਕੁਲ। ਤੇ ਲੈਣੇ ਆ ਜੀ ਪੁਦੀਨੇ ਦੇ 6-7 ਪੱਤੇ, 4 ਛੋਟੀਆਂ ਇਲਾਇਚੀਆਂ। ਹਾਂਜੀ, ਕੀ ਨਾਮ ਜੀ? ਥੋੜਾ ਜਿਹਾ। ਹਾਂਜੀ, ਹੈਲੋ, ਹਾਂਜੀ, ਆਵਾਜ਼ ਨਹੀਂ ਆਉਂਦੀ? ਹੋਲਡ ਕਰ ਲਓ, ਜੇ ਦਵਾਈ ਪੁੱਛਣੀ ਤਾਂ ਹੋਲਡ ਕਰ ਲਓ ਜੀ। ਹਾਂਜੀ, ਪੁਦੀਨੇ ਦੇ 6-7 ਪੱਤੇ, 4 ਛੋਟੀਆਂ ਇਲਾਇਚੀਆਂ, ਛੋਟਾ ਜਿਹਾ ਟੁਕੜਾ ਅਦਰਕ ਦਾ, ਤੇ ਵਿੱਚ ਗੁੜ ਪਾਉਣਾ ਉਹਨਾਂ ਜਿੰਨਾ ਉਹ ਬੱਚਾ ਲੈ ਸਕਦਾ। ਠੀਕ ਹੈ ਜੀ। ਹਾਂਜੀ, ਤਾਂ ਇਹਨੂੰ ਉਬਾਲ ਕੇ 1 ਕੱਪ ਪਾਣੀ ਦਾ ਰਹਿ ਜਾਵੇ ਜਦੋਂ, ਉਦੋਂ ਉਹ ਐਵਰੀਡੇ ਪੀਣਾ ਸ਼ੁਰੂ ਕਰਨ। ਤੇ ਦੂਜੀ ਚੀਜ਼ ਹੈਗੀ ਆ 1 ਚਮਚਾ ਲੈਣਾ ਜੀ ਜੀਰਾ, ਤੇ ਨਾਲ 1 ਚਮਚਾ ਸੌਂਫ ਦਾ, ਤੇ 1 ਛੋਟਾ ਜਿਹਾ ਪੀਸ ਦਾਲਚੀਨੀ ਦਾ, ਤੇ ਉਹਨੂੰ ਪਾਣੀ ਵਿੱਚ ਉਬਾਲ ਕੇ ਤੇ ਜਿੰਨਾ ਕੁ ਗੁੜ ਉਹ ਨਾ ਲੈਣਾ ਚਾਹੁੰਦੇ ਓਨਾ ਕੁ ਗੁੜ ਵਿੱਚ ਪਾ ਲਿਆ ਕਰਨ। ਇਹ ਵੀ ਜਿੱਦਾਂ ਰੋਜ਼ ਲੈਣਾ ਸ਼ੁਰੂ ਕਰਨ। ਹਾਂਜੀ, ਤੇ ਇਹਦੇ ਨਾਲ ਬਿਲਕੁਲ ਠੀਕ ਹੋ ਜਾਂਦਾ। ਤੇ ਇੱਕ ਜਿਹੜਾ ਉਹਨੇ ਧਰਨ ਲਈ ਦੱਸਿਆ ਸੀਗਾ ਉਹਨਾਂ ਨੇ ਉਹਨਾਂ ਨੇ ਨਾ ਏਦਾਂ ਨਹੀਂ ਦੱਸਿਆ, ਉਹ ਸੁਹਾਗਾ ਜਿਹੜਾ ਨਾ ਉਹ ਇੰਨਾ ਧਿਆਨ ਰੱਖਣਾ ਕਿ ਜਿੰਨਾ ਕੁ ਆਪਣੇ ਮੋਹਰੇ ਚੁਟਕੀ ਚ ਆ ਜਾਵੇ ਜਿੱਦਾਂ, ਹਨਾ, ਓਨਾ ਕੁ 2 ਵਾਰੀ ਲੈਣਾ ਆ। ਹਾਂਜੀ, ਪਹਿਲਾਂ ਚੁਟਕੀ ਨਾਲ ਚੁੱਕ ਕੇ ਨਿੰਬੂ ਤੇ ਪਾ ਲੈਣਾ, ਜਿਹੜਾ ਧਰਨ ਲਈ ਦੱਸਿਆ ਸੀ ਨਿੰਬੂ ਦੇ ਉੱਤੇ ਸੁਹਾਗਾ ਪਾਉਣਾ, ਉਹ ਪਾਊਡਰ ਜਿਹੜਾ ਆ ਉਹ ਪਹਿਲਾਂ ਥੋੜਾ ਜਿਹਾ ਚੁਟਕੀ ਲੈ ਕੇ ਪਹਿਲਾਂ ਪਾਉਣਾ ਤੇ 1 ਚੁਟਕੀ ਦੂਜੀ ਪਾਉਣੀ ਆ। ਉਦੋਂ ਜ਼ਿਆਦਾ ਸੁਹਾਗਾ ਬਿਲਕੁਲ ਨਹੀਂ ਲੈਣਾ। ਠੀਕ ਆ। ਹਾਂਜੀ, ਇੰਨਾ ਹੀ ਲੈਣਾ ਆ, ਜਿੱਦਾਂ ਇੰਨਾ ਖਿਆਲ ਰੱਖਣਾ ਆ। ਤੇ ਹਾਂਜੀ, ਮੈਂ ਪ੍ਰੋਗਰਾਮ ਸੁਣਦੀ ਆ, ਜੇ ਕੋਈ ਇਲਾਜ ਦੱਸ ਦਊਗਾ ਤੇ ਜ਼ਰੂਰ ਜੀ, ਆਪਣੇ ਮੋਢੇ ਦਾ ਜੀ। ਹਾਂਜੀ, ਓਕੇ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਤੇ ਜੇ ਤੁਹਾਡੇ ਕੋਲ ਵੀ ਕੋਈ ਇਲਾਜ ਹੁੰਦਾ ਤੇ ਜ਼ਰੂਰ ਤੁਸੀਂ ਸ਼ੇਅਰ ਕਰ ਲਿਆ ਕਰੋ। ਜਗਵੀਰ ਸਿੰਘ ਜੀ। ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ ਫਾਦਰ ਦੇ 85 ਈਅਰ ਓਲਡ ਆ, ਤੇ ਉਹਨਾਂ ਦਾ ਡਾਇਲਿਸਿਸ ਹੁੰਦਾ ਵੀਕ 'ਚ 3 ਦਿਨ। ਤੇ ਮੈਂ ਨਾ ਆਪਣਾ ਜਿਹੜਾ ਅਦਰਕ ਵਾਲਾ ਕੀਤਾ ਸੀ ਉਹ ਵੀ ਕੀਤਾ, ਤੇ ਨਾਲ ਦਿੱਤਾ ਭਖੜਾ ਦਿੱਤਾ, ਉਹਨੂੰ ਕੋਈ ਖਾਸ ਫਰਕ ਨਹੀਂ ਪਿਆ। ਜੇ ਤੁਹਾਡੇ ਕੋਲ ਹੋਰ ਕੋਈ ਰੈਮਡੀ ਹੈ ਜੀ ਤੁਸੀਂ ਦੱਸੋਗੇ? ਡਾਇਲਿਸਿਸ ਤੋਂ ਥੱਲੇ ਆਉਣ ਲਈ? ਹਾਂਜੀ ਹਾਂਜੀ, ਜੇ ਡਾਇਲਿਸਿਸ ਬੰਦ ਹੋ ਜਾਏ ਤਾਂ ਉਹਦਾ ਵੀ ਕੋਈ ਹੋ ਸਕਦਾ ਇਲਾਜ? ਠੀਕ ਹੈ, ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ। ਹਾਂਜੀ, ਇੱਕ ਹੋਰ ਜੀ, ਆਪਣੇ ਜਗਵੀਰ ਭਾਜੀ ਕਾਂਜੀ ਦਾ ਹਰ ਵਾਰੀ ਕਹਿੰਦੇ, ਪਰ ਉਹ ਦੱਸਦੇ ਨਹੀਂ ਕਾਂਜੀ ਬਣਾਈ ਦੀ ਕਿੱਦਾਂ ਜੀ? ਕਾਲੀਆਂ ਗਾਜਰਾਂ ਨਾਲ ਦੱਸਦੇ ਹੁੰਦੇ ਆ। ਠੀਕ ਹੈ ਜੀ। ਤੇ ਹੋਰ ਕੁਛ ਪਾਈਦਾ ਜੀ ਉਹਦੇ ਵਿੱਚ ਕਿ ਗਾਜਰਾਂ ਕੱਲੀਆਂ? ਉਹਦੇ ਬਾਰੇ ਨਹੀਂ ਭਾਜੀ ਮੈਨੂੰ ਪਤਾ ਹੈਗਾ ਬਹੁਤਾ, ਪੁੱਛ ਲਿਆ, ਸ਼ੁੱਕਰਵਾਰ ਪੁੱਛਿਓ। ਠੀਕ ਹੈ ਜੀ, ਓਕੇ ਭਾਈ ਜੀ, ਸਤਿ ਸ੍ਰੀ ਅਕਾਲ ਜੀ। ਠੀਕ ਹੈ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਲਖਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਡਾਕਟਰ ਜਗਵੀਰ ਸਿੰਘ ਨੇ ਦੱਸਿਆ ਸੀਗਾ ਵਾਲਾਂ ਬਾਰੇ ਸੈਂਟ ਦੱਸਿਆ ਸੀ ਕੋਈ, ਉਹ ਅਸੀਂ ਮੰਗਾ ਲਿਆ। ਮਤਲਬ ਲਾ ਕੇ ਕਿੰਨੇ ਦਿਨ ਰੱਖਣਾ, ਕਿਵੇਂ ਦਿਨ ਫਿੱਟ ਹੋਣਾ? ਮਤਲਬ ਹਾਂਜੀ, ਕਿੰਨੇ ਦਿਨ ਨਹੀਂ ਹੁੰਦਾ। ਜਿਹੜੀਆਂ ਚੀਜ਼ਾਂ ਤੁਸੀਂ ਮੰਗਵਾਈਆਂ ਉਹ ਤੇ ਇੰਸਟਰਕਸ਼ਨ ਲਿਖੀਆਂ ਹੋਈਆਂ? ਨਹੀਂ ਲਿਖਿਆ ਵਾ ਉਹਦੇ ਤੇ, ਪੜ੍ਹਿਆ ਸੀ ਸ਼ੀਸ਼ੂ ਤੇ, ਤਾਂ ਨਹੀਂ, ਪਰ ਮੈਂ ਕਿਹਾ ਪੁੱਛ ਲਵਾਂ। ਨਹੀਂ, ਦਿਨ ਨਹੀਂ ਹੁੰਦੇ ਉਹਦੇ, ਇੰਨੇ ਦਿਨ ਨਹੀਂ ਹੁੰਦੇ ਹੈਗੇ। ਅੱਛਾ ਅੱਛਾ, ਹਾਂਜੀ, ਕੁਛ ਨਾ ਕੁਛ ਜ਼ਰੂਰ ਲਿਖਿਆ ਹੁੰਦਾ ਹੈ।
ਠੀਕ ਹੈ, ਥੈਂਕ ਯੂ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਜਿਹੜੀ ਵੀ ਚੀਜ਼ ਤੁਸੀਂ ਲੈਂਦੇ ਹੈਗੇ ਨਾ ਉਹਨਾਂ 'ਤੇ ਲਿਖਿਆ ਹੁੰਦਾ ਆ। ਤੁਸੀਂ ਜਦੋਂ ਮਸਾਲੇ ਵੀ ਲਿਆਉਂਦੇ ਨਾ ਇੰਡੀਆ ਤੋਂ, ਲਿਖਿਆ ਹੁੰਦਾ ਵੀ ਦਾਲਾਂ ਲਈ ਆ, ਕਾਹਦੇ ਲਈ ਆ, ਕਿੱਦਾਂ ਆ। ਸੋ ਚੀਜ਼ ਨੂੰ ਪੜ੍ਹ ਕੇ ਜ਼ਰੂਰ ਵਰਤਣਾ। ਇਹ ਨਹੀਂ ਹੈਗਾ ਵੀ ਕਿਸੇ ਨੇ ਦੱਸਿਆ ਅਸੀਂ ਮੰਗਾ ਲਿਆ ਵੀ ਕਿੰਨੇ ਦੇਣੇ ਆ, ਦਿਨਾਂ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਇਹ। ਪਰਮਜੀਤ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ ਮੇਰੇ ਕੋਲ ਨਾ ਗਲੋ ਕਾਫੀ ਸਾਰੀ ਹੈਗੀ ਹੈ, ਜੇ ਕਿਸੇ ਨੂੰ ਫਰਿੱਜ ਨੂੰ ਏਰੀਏ ਦੀ ਚਾਹੀਦੀ ਹੋਵੇ ਤਾਂ ਮੇਰੇ ਕੋਲੋਂ ਲਿਜਾ ਸਕਦੇ ਆ, ਬੂਟੇ ਲਾਉਣ ਵਾਸਤੇ ਵੀ। ਠੀਕ ਹੈ, ਉਂਝ ਟਾਹਣੀਆਂ ਵੀ। ਹਾਂਜੀ ਠੀਕ ਹੈ, ਠੀਕ ਹੈ ਜੀ, ਠੀਕ ਹੈ ਭੈਣ ਜੀ। ਦੁਬਾਰਾ ਤੁਸੀਂ ਪ੍ਰੋਗਰਾਮ ਤੋਂ ਬਾਅਦ ਨੰਬਰ ਦੇ ਦਿਓ ਜੇ ਤੁਸੀਂ ਦੇ ਸਕਦੇ। ਤੇ ਬਹਾਦਰ ਸਿੰਘ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਧਰਨ ਪੈਣ ਦੇ ਕਾਰਨ ਨੇ ਸਾਡੀ ਕਮਜ਼ੋਰੀ, ਸਾਡੇ ਪੇਟ ਮਸਲ ਸਿਸਟਮ, ਅੰਤੜੀਆਂ, ਇਹ ਸਾਰਾ ਕੁਝ ਲੂਜ਼ ਹੋ ਜਾਂਦਾ ਜਦੋਂ ਮਸਲ ਸਿਸਟਮ ਕਮਜ਼ੋਰ ਹੁੰਦਾ ਹੈਗਾ। ਇਹਦੇ ਲਈ ਐਸਿਡ ਆਫ ਬਹੁਤ ਵਧੀਆ ਕੰਮ ਕੀਤਾ। ਇਹ ਦਹੀਂ ਤੋਂ ਬਣਿਆ ਹੁੰਦਾ ਜੀ। ਪਹਿਲਾਂ ਵੀ ਆਪਾਂ ਗੱਲ ਕਰਦੇ ਰਹੇ ਹਾਂ। ਇਹ 6 ਬਿਲੀਅਨ ਆਪਾਂ ਆਰਡਰ ਕਰ ਸਕਦੇ ਹਾਂ ਆਨਲਾਈਨ, ਤੇ ਖਾਣੇ ਤੋਂ ਘੰਟਾ ਬਾਅਦ ਲੈਣਾ। 3 ਵਾਰੀ ਲਈਏ ਦਿਨ ਦੇ ਵਿੱਚ, ਮਹੀਨਾ ਕੁ ਲੈ ਲਈਏ, ਉਹਦੇ ਨਾਲ ਆਪਣਾ ਸਿਸਟਮ ਠੀਕ ਹੋ ਸਕਦਾ ਹੁੰਦਾ ਜੀ। ਤੇ ਬਲੱਡ ਪ੍ਰੈਸ਼ਰ ਜਲਦੀ ਘੱਟ ਕਰਨ ਲਈ, ਤੇ ਦਿਲ ਦੀ ਧੜਕਣ ਜਲਦੀ ਘੱਟ ਕਰਨ ਲਈ, ਜਦੋਂ ਪਤਾ ਲੱਗ ਗਿਆ ਜੀ ਸਾਨੂੰ ਇਹ ਚੀਜ਼ ਹੈਗੀ ਆ, ਫਿਰ ਲੰਬੇ ਸਾਹ ਲੈਣੇ ਨੇ, ਜਿੰਨੇ ਕਿ ਲੈ ਜਾ ਸਕਣ। ਥੋੜਾ ਜਿਹਾ ਰੋਕਣਾ, ਫਿਰ ਉਹਨੂੰ ਮੂੰਹ ਤਾਈਂ, ਨੱਕ ਤਾਈਂ ਲੈ ਕੇ ਮੂੰਹ ਤਾਈਂ ਬਾਹਰ ਕੱਢ ਦੇਣਾ। ਉਸੇ ਟਾਈਮ ਸਾਹ, ਜਿਹੜਾ ਆਪਣਾ ਬਲੱਡ ਪ੍ਰੈਸ਼ਰ ਆ, ਦਿਲ ਦੀ ਧੜਕਣ, ਇਹ ਠੀਕ ਹੋ ਜੂਗੀ ਜੀ। ਤੇ ਜੇ ਸੱਟ ਲੱਗੀ ਤੇ ਦਰਦ ਹੁੰਦਾ ਤੇ ਨਾਲੇ ਫਿਰ ਸੁੱਜ ਜਵੇ, ਇਹਦੇ ਲਈ ਆਰਨਿਕਾ ਲੈ ਸਕਦੇ ਹਾਂ ਆਪਾਂ ਹੋਮਿਓਪੈਥੀ ਦੇ, ਨਾਲੇ ਨਾਈਟ੍ਰਮ ਸਾਊਥ। ਜੇ ਸੁੱਜ ਜਾਵੇ ਤਾਂ ਇਹ ਵਧੀਆ ਕੰਮ ਕਰਦੀ ਹੈ, ਫਿਰ ਦਰਦ ਵੀ ਨਹੀਂ ਹੁੰਦਾ ਜੀ। ਬਵਾਸੀਰ ਲਈ ਭੈਣ ਜੀ ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੇ ਆ। ਇਹ ਜੜ ਤੋਂ ਕੱਢ ਦਿੰਦੀ ਆ। ਪਰ ਜਿਵੇਂ ਹੁਣ ਭੈਣ ਜੀ ਕਹਿੰਦੇ ਬਵਾਸੀਰ ਆ, ਉਹਨਾਂ ਨੇ ਇਹ ਨਹੀਂ ਦੱਸਿਆ ਵੀ ਹੈ ਕਿਹੜੀ, ਮੋਟੀਆਂ ਵਾਲੀ ਆ ਜਾਂ ਡਰਾਈ ਆ ਜਾਂ ਆਪਣੇ ਗਿੱਲੀ ਹੈਗੀ ਆ, ਹੈ ਜੀ। ਤੇ ਸਹਜਣੇ ਦਾ ਪਾਊਡਰ ਦੀ ਭਾਈ ਸਾਹਿਬ ਗੱਲ ਕਰ ਰਹੇ ਸੀ, ਸਿਲਮੇ ਵਾਲੇ। ਇਹ ਤਾਂ ਜਿਸ ਤਰ੍ਹਾਂ ਮਰਜ਼ੀ ਲੈ ਲਓ ਜੀ, ਦਹੀਂ 'ਚ ਪਾ ਕੇ ਲੈ ਲਓ ਤੁਸੀਂ, ਚਾਹੇ ਪਰੌਂਠਿਆਂ ਦੇ ਵਿੱਚ ਬਣਾ ਕੇ, ਪਾਲਕ ਪਾ ਕੇ, ਆਟੇ 'ਚ ਗੁੰਨ ਕੇ ਲੈ ਲਓ, ਜਿਵੇਂ ਮਰਜ਼ੀ ਲੈ ਲਓ ਜੀ। ਇਹਦਾ ਬਹੁਤ ਹੀ ਚੰਗਾ ਇਹਦੇ 'ਚ ਆਪਣੇ ਵਿਟਾਮਿਨ ਤਕਰੀਬਨ ਪੂਰੇ ਹੋ ਜਾਂਦੇ ਨੇ। ਇਹਦੇ ਨਾਲ ਹੋ ਰਹੀਆਂ ਸਾਡੀਆਂ ਐਲਰਜੀਜ਼ ਵੀ ਠੀਕ ਹੋ ਸਕਦੀਆਂ ਹੁੰਦੀਆਂ, ਅਗਰ ਅਸੀਂ ਇਹਨੂੰ ਲਿਮਟ ਦੇ ਵਿੱਚ ਲੈ ਲੈਂਦੇ ਹਾਂ ਜੀ। ਬਾਕੀ ਦੂਸਰੀ ਚੀਜ਼, ਜੇ ਲੱਤਾਂ ਦਾ ਸੀਗਾ, ਭੈਣ ਜੀ ਨੇ ਦੱਸਿਆ, ਵੀਰ ਭਾਈ ਸਾਹਿਬ ਕਹਿ ਰਹੇ ਸੀਗੇ ਲੱਤਾਂ, ਉਹਨਾਂ ਨੇ ਇਹ ਨਹੀਂ ਦੱਸਿਆ ਵੀ ਸੋਜ ਕਾਹਦੀ ਆ, ਨਾੜਾਂ ਦੀ ਸੋਜ ਆ ਜਾਂ ਬਲੋਕੇਜ ਹੈਗੀ ਆ। ਬਲੋਕੇਜ ਵੈਰੀਕੋਜ਼ ਵੇਨਸ ਦੀ ਵੀ ਹੋ ਸਕਦੀ ਆ ਭੈਣ ਜੀ। ਤੇ ਵੈਰੀਕੋਜ਼ ਵੇਨਸ ਨੇ ਨਾ ਨੀਲੀਆਂ ਤੇ ਕਾਲੀਆਂ ਹੋ ਜਾਂਦੀਆਂ ਨੇ। ਇਹਦੇ ਲਈ ਕਪਿੰਗ ਵੀ ਬਹੁਤ ਸੋਹਣਾ ਕੰਮ ਕਰਦੀ ਆ ਹੋਮਿਓਪੈਥੀ ਦੇ ਨਾਲ। ਡਾਕਟਰ ਤਾਂ ਵੈਸੇ ਸਾੜਦੇ ਹੀ ਨੇ ਇਹਨਾਂ ਨੂੰ ਕਿਸੇ ਤਰੀਕੇ ਨਾਲ, ਹੋਮਿਓਪੈਥੀ ਇਹਨੂੰ ਠੀਕ ਕਰ ਦਿੰਦੀ ਹੈ ਜੀ। ਤੇ ਆਪਣੇ ਹੱਡੀ ਕਰੈਕ ਹੋਈ ਹੈਗੇ ਸੀ ਬੈਕ ਦੀ ਤੇ ਪੌੜੀ ਤੋਂ, ਉਹਦੇ ਸੰਫਾਈਟਮ ਲਾਉਣ ਦੀ ਦਵਾਈ ਹੈਗੀ ਆ ਹੋਮਿਓਪੈਥੀ ਦੀ, ਉਹ ਲਈ ਜਾ ਸਕਦੀ ਆ। ਉਹ ਭੈਣ ਜੀ ਠੀਕ ਕਰ ਦਿੰਦੀ ਆ। ਤੇ ਡਾਇਲਿਸਿਸ ਲਈ ਇੱਕ ਭਾਈ ਪੁੱਛ ਰਹੇ ਸੀ, ਉਹਨਾਂ ਦੇ ਡੈਡ ਨੇ ਸ਼ਾਇਦ, ਕਿਡਨੀਆਂ ਦੀ ਪ੍ਰੋਬਲਮ ਜਦੋਂ ਟੋਟਲ ਚਲੀਆਂ ਜਾਂਦੀਆਂ ਨੇ ਤਾਂ ਸਾਨੂੰ ਡਾਇਲਿਸਿਸ ਤੇ ਪਾ ਦਿੰਦੇ ਨੇ ਉਹ। ਇਹਦੇ ਲਈ ਭੈਣ ਜੀ ਹੋਮਿਓਪੈਥੀ ਅਗਰ ਲਈ ਜਾਵੇ, ਉਹਦੀ ਹਿਸਾਬ ਕਿਤਾਬ ਨਾਲ ਦੇਖ ਕੇ ਦਿੱਤੀ ਜਾਂਦੀ ਹੈ ਜੀ ਦਵਾਈ, ਕਿਹੜੀ ਸਟੇਜ ਤੇ ਹੈਗੀ ਆ ਤੇ ਕੀ ਹੋ ਰਿਹਾ ਉਹਦੇ ਸਿੰਪਟਮ ਦੇ ਆਧਾਰ ਤੇ। ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੀ ਆ, ਹੌਲੀ ਹੌਲੀ ਘਟਦਾ ਜਾਂਦਾ ਜੀ ਡਾਇਲਿਸਿਸ। ਇੱਕ ਚੀਜ਼ ਮੈਂ ਦੱਸਣੀ ਚਾਹੁੰਦਾ ਸੀਗਾ ਭੈਣ ਜੀ, ਜਿਹੜੀ ਪਿੱਪਲ ਲਾਖ ਦੀ ਆਪਾਂ ਗੱਲ ਕਰਦੇ ਰਹਿੰਦੇ ਆ ਨਾ, ਪਿੱਪਲ ਲਾਖ ਅੱਜ ਕੱਲ੍ਹ ਹੀ ਲਈ ਜਾ ਸਕਦੀ ਹੁੰਦੀ ਆ, ਉਹ ਮਾਘ ਦੇ ਮਹੀਨਿਆਂ ਦੇ ਵਿੱਚ। ਇਹ ਗਰਮ ਬਹੁਤ ਜ਼ਿਆਦਾ ਹੁੰਦੀ ਆ, ਅਗਰ ਇਹਨੂੰ ਅਸੀਂ ਦੂਸਰੇ ਮਹੀਨਿਆਂ 'ਚ ਲੈਂਦੇ ਆ, ਇਹਦੀ ਪਾਈ ਹੋਈ ਗਰਮੀ ਸਰੀਰ ਦੇ ਵਿੱਚੋਂ ਕੱਢਣੀ ਬਹੁਤ ਮੁਸ਼ਕਲ ਹੋ ਜਾਂਦੀ ਆ, ਕਿਉਂਕਿ ਇਹ ਜਿਹੜੀਆਂ ਦੇਸੀ ਚੀਜ਼ਾਂ ਨੇ ਭੈਣ ਜੀ, ਇਹ ਬਹੁਤ ਤੰਗ ਕਰਦੀਆਂ ਨੇ ਸਾਨੂੰ। ਇਹ ਖੁਸ਼ਕ ਵੀ ਹੁੰਦੀਆਂ ਨੇ, ਗਰਮ ਵੀ ਹੁੰਦੀਆਂ, ਪਰ ਪਿੱਪਲ ਲਾਖ ਬਹੁਤ ਜ਼ਿਆਦਾ ਗਰਮ ਆ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅਗਲੇ 2 ਕਾਲਰ ਲੈ ਕੇ ਆਪਾਂ ਬ੍ਰੇਕ ਲੈਣੀ ਆ। ਹਰਜਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਅਸੀਂ 16 ਚੀਜ਼ਾਂ ਮੰਗਾਈਆਂ ਸੀ ਇੰਡੀਆ ਤੋਂ। 5 ਸਾਲ ਹੋ ਗਏ ਆ, 4.5 ਸਾਲ ਹੋ ਗਏ ਪੀਸ ਕੇ ਸ਼ੁਰੂ ਕੀਤੀਆਂ। ਜਦੋਂ ਖਾਂਦੇ ਸੀ ਗੈਸ ਬਣਦੀ ਸੀ ਜਾਂ ਗਰਮੀ ਹੋ ਜਾਂਦੀ ਸੀ, ਤੇ ਉਹ ਫਰਿੱਜ 'ਚ ਰੱਖੀਆਂ। ਪੁੱਛਦੇ ਆ ਵੀ ਠੀਕ ਆ, ਖਾ ਸਕਦੇ ਦੁਬਾਰਾ, ਜੇ ਥੋੜੀ ਕਰਕੇ ਟਰਾਈ ਕਰੀਏ, ਕੋਈ ਨੁਕਸਾਨ ਤਾਂ ਨਹੀਂ? ਪਹਿਲਾਂ ਕਿੰਨੀ ਖਾਧੀ ਸੀ? ਪਹਿਲਾਂ ਵੀ ਅੱਧਾ ਚਮਚਾ ਹੀ ਲਈ ਸੀ, ਜ਼ਿਆਦਾ ਤਾਂ ਨਹੀਂ ਲਈ। ਅੱਛਾ, ਉਹਨਾਂ ਨੂੰ ਕੁਝ ਨਹੀਂ ਹੁੰਦਾ, ਉਹ ਪਤਾ ਨਹੀਂ ਕਦੋਂ ਦੀਆਂ ਤੋੜ ਕੇ ਉਹ ਨਹੀਂ ਰੱਖੀਆਂ ਹੁੰਦੀਆਂ, ਉਹੀ ਆਪਾਂ ਲੈ ਆਉਂਦੇ ਆ। ਉਹਨਾਂ ਤੇ ਕੋਈ ਐਕਸਪਾਇਰ ਡੇਟ ਤਾਂ ਹੁੰਦੀ ਨਹੀਂ।
ਹਾਂਜੀ ਅਸੀਂ ਰੱਖਿਆ ਇਹਦੇ ਫਰਿੱਜ ਵਿੱਚ ਹੀ ਪੀਸ ਕੇ ਸਾਰੇ। ਠੀਕ ਹੈ, ਕੋਈ ਨਹੀਂ, ਕੋਈ ਚੌਥਾ ਹਿੱਸਾ ਲੈਣਾ ਸ਼ੁਰੂ ਕਰ ਲਓ। ਹਾਂਜੀ ਚਲੋ ਠੀਕ ਹੈ। ਠੀਕ ਹੈ, ਥੈਂਕ ਯੂ ਜੀ। ਸਾਡੇ ਅਗਲੇ ਕਾਲਰ ਨੇ ਰਜਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੀ ਲੱਤ ਸੱਜੇ ਪਾਸੇ ਦੀ ਉਹ ਬੜੀ ਦੁਖਦੀ ਆ। ਜਦੋਂ ਮੈਂ ਸਵੇਰ ਨੂੰ ਉੱਠਦੀ ਹਾਂ ਸੁੱਤੀ ਜਾਂ ਬਹਿ ਕੇ ਦਿਨੇ ਥੋੜ੍ਹੀ ਦੇਰ ਉੱਠਦੀ ਹਾਂ ਤਾਂ ਲੱਤ ਤੇ ਭਾਰ ਨਹੀਂ ਆਉਂਦਾ ਤਾਂ ਸਾਰੀ ਫੇਰ ਜਦ ਮੈਂ ਖੜਦੀ ਥੋੜ੍ਹੀ ਦੇਰ ਫਿਰ ਵਿੱਚ ਝਰਨ ਜਿੱਦਾਂ ਨਾ ਵਿੱਚ ਕੁਛ ਕੀੜੀਆਂ ਤੁਰਦੀਆਂ ਹੁੰਦੀਆਂ ਏਦਾਂ ਹੁੰਦੀਆਂ ਆ। ਤਾਂ ਹੋ ਗਿਆ 2-3 ਮਹੀਨੇ ਵੀ। ਇਹਦੇ ਬਾਰੇ ਕੋਈ ਜੇ ਕੋਈ ਹੋਵੇ ਮੈਨੂੰ ਇਲਾਜ ਦੱਸਿਆ ਜੀ। ਉਦੋਂ ਜਦ ਮੈਂ ਤੁਰਦੀ ਹਾਂ ਫਿਰ ਮੈਂ ਠੀਕ ਹਾਂ। ਜਦੋਂ ਗਰਮ ਹੋ ਜਾਂਦੀ ਆ ਉਹ ਠੀਕ ਆ। ਉੱਦਾਂ ਕੀ ਕਰਦੇ ਆ ਤੁਸੀਂ ਉਹਨੂੰ, ਉਹਦੀ ਐਕਸਰਸਾਈਜ਼ ਕੀ ਕਰਦੇ ਆ? ਉਦਾਂ ਮੈਂ ਤੁਰਨ ਜਾਂਦੀ ਹਾਂ ਜਾਂ ਮੈਂ ਤੇਲ ਤੂਲ ਮਲਦੀ ਹਾਂ, ਤੇਲਾਂ ਦਾ ਉਹ ਤੇਲ ਮਲਦੀ ਹਾਂ ਰਾਤ ਨੂੰ ਰੋਜ਼, ਤਾਂ ਤੁਰਨ ਜਾਂਦੀ। ਹਾਂਜੀ, ਤੇ ਤੁਰੀ ਫਿਰਦੀ ਠੀਕ ਆ। ਜਦੋਂ ਮੈਂ ਬਹਿ ਕੇ ਜ਼ਿਆਦਾ ਥੋੜੀ ਦੇਰ ਬਹਿ ਕੇ ਉੱਠ ਕੇ ਫੇਰ ਭਾਰ ਨਹੀਂ ਆਉਂਦਾ ਤਾਂ ਦੁਖਦੀਆਂ ਆ। ਲੱਕ ਤੋਂ ਲੱਗ ਕੇ ਪੈਰ ਦੇ ਗਿੱਟੇ ਤੱਕ ਆ ਸਾਰੀ ਲੱਤ। ਠੀਕ ਹੈ ਜੀ, ਜਿੱਦਾਂ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਸਾਰਾ ਹੀ ਕੰਮ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਇਹ ਉਹੀ ਆ ਕਿ ਆਪਾਂ ਕੁਛ ਵੀ ਨਹੀਂ ਕਰਦੇ ਹੈਗੇ। ਇਹਨਾਂ ਦੇ ਮਸਾਜ ਮਹਿਸੂਸ ਕਰਿਆ ਕਰੋ। ਇਹਨਾਂ ਨੂੰ ਇਕੱਲਾ ਤੁਰਨਾ ਨਹੀਂ, ਇਹਨਾਂ ਨੂੰ ਹਿਲਾਇਆ ਵੀ ਕਰੋ। ਆਪਾਂ ਉਹਨੇ ਇੱਕ ਬ੍ਰੇਕ ਲੈ ਕੇ ਜਿਹੜੇ ਹੋਲਡ 'ਤੇ ਆ ਹੋਲਡ 'ਤੇ ਬਣੇ ਰਹਿਣਾ। ਅਤੇ ਜਿਨ੍ਹਾਂ ਨੇ ਹਜੇ ਕਾਲ ਕਰਨੀ ਆ ਤੁਸੀਂ ਕਾਲ ਕਰ ਸਕਦੇ ਆ 4082725200। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਤੁਸੀਂ ਡਾਕਟਰ ਹੁੰਦੇ ਹੋ ਅਤੇ ਤੁਸੀਂ ਮਰੀਜ਼ ਹੁੰਦੇ ਹੋ। ਰਲ ਮਿਲ ਕੇ ਇੱਕ ਦੂਸਰੇ ਨੂੰ ਇਲਾਜ ਦੱਸਦੇ ਹਾਂ। ਇਲਾਜ ਕਰਕੇ ਜ਼ਰੂਰ ਦੇਖਿਆ ਕਰੋ। ਜੇ ਕੋਈ ਇਲਾਜ ਦਾ ਪਤਾ ਹੁੰਦਾ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ। 408272 ਸਟੂਡੀਓ ਦਾ ਫੋਨ ਨੰਬਰ ਆ। ਇਸ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਆ। ਅਤੇ ਅਸੀਂ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਸਵਿੰਦਰ ਜੀ ਸਤਿ ਸ਼੍ਰੀ ਅਕਾਲ। ਸਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀ ਭੈਣ ਜੀ, ਉਹ ਭਾਈ ਜਗਬੀਰ ਨੇ ਇੱਕ ਦੱਸਿਆ ਸੀ ਮੋਤੀਏ ਲਈ ਉਹ ਆਪਣੇ ਚਿੱਟੇ ਗੰਢਿਆਂ ਦਾ ਰਸ ਕੱਢ ਕੇ ਪਾਉਣਾ, ਤੇ ਉਹਦੇ ਨਾਲ ਇੱਕ ਹੋਰ ਚੀਜ਼ ਦੱਸੀ ਸੀ, ਉਹ ਮੈਨੂੰ ਹੁਣ ਯਾਦ ਨਹੀਂ। ਕੁਝ ਹੈ ਤੁਹਾਨੂੰ ਆਈਡੀਆ ਜਾਂ ਹੋਰ ਕਿਸੇ ਭੈਣ ਭਰਾ ਨੂੰ? ਆਈਡੀਆ ਤਾਂ ਮੈਨੂੰ ਇੰਨਾ ਕਿਹਾ ਵੀ ਜਾਂ ਤਾਂ ਰੋਜ਼ ਵਾਟਰ ਲੋਕੀ ਪਾ ਲੈਂਦੇ ਤੇ ਜਾਂ ਸ਼ਹਿਦ ਪਾ ਲੈਂਦੇ ਆ ਉਹਦੇ ਗੰਢਿਆਂ ਦੇ, ਉਹਦੇ ਵਾਈਟ ਓਨੀਅਨ ਦੇ ਪਾਣੀ ਦੇ ਨਾਲ ਜੂਸ। ਹਾਂਜੀ ਉਹਨਾਂ ਦਾ। ਓਕੇ ਚਲੋ ਠੀਕ ਹੈ ਭੈਣ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਹੋਲਡ 'ਤੇ ਪਾਇਆ ਜਾਂਦਾ ਹੋਲਡ 'ਤੇ ਬਣੇ ਰਿਹਾ ਕਰੋ। 408272 ਹਰਜਿੰਦਰ। ਹੈਲੋ, ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਨੂੰ ਆਪਣੀ ਬੇਟੀ ਦੇ ਬਾਰੇ ਪੁੱਛਣਾ ਚਾਹੁੰਦੀ ਸੀਗੀ ਕਿ ਉਹਦੀ ਏਜ ਹੈਗੀ ਆ 15 ਸਾਲ ਦੀ ਆ, ਤੇ ਉਹਦੇ ਨਾ ਹੁਣ 1 ਵੀਕ ਤੋਂ ਹੀ ਥੋੜੀ ਪ੍ਰੋਬਲਮ ਹੋਈ ਆ। ਤੇ ਕਹਿੰਦੇ ਮੈਨੂੰ ਉਹਦੇ ਦੂਰ ਦੀ ਜਿਹੜੀ ਡਿਸਟੈਂਸ ਦੀ ਨਿਗਾਹ ਆ ਥੋੜੀ ਡਾਊਨ ਗਈ ਆ, ਤੇ ਇਹਦੇ ਬਾਰੇ ਕੋਈ ਇਲਾਜ? ਲਾਗੇ ਦੀ ਜਿਹੜੀ ਉਹਦੀ ਨਿਗਾਹ ਬਿਲਕੁਲ ਠੀਕ ਆ, ਤੇ ਇਹਦੇ ਬਾਰੇ ਜੇ ਕੋਈ ਆਪਣੇ ਕੋਲ ਨੁਸਖਾ ਹੈ, ਕੋਈ ਇਲਾਜ ਹੈ ਤਾਂ ਭੈਣ ਜੀ ਜ਼ਰੂਰ ਦੱਸੋ। ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਲੱਗਦਾ। ਇਹਦੇ ਵਿੱਚੋਂ ਕਾਫੀ ਸਾਨੂੰ ਜਿਹੜੇ ਫਾਇਦੇ ਹੋ ਜਾਂਦੇ ਆ ਸੁਣ ਕੇ। ਮੈਂ ਕਿਹਾ ਭੈਣ ਜੀ ਨਾਲ ਇਹ ਵੀ ਸ਼ੇਅਰ ਕਰ ਲੈਂਦੇ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਆਪਾਂ ਜ਼ਰੂਰ ਪੁੱਛਦੇ ਹਾਂ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਬੱਚਾ ਆ ਹਜੇ, ਉਹਨਾਂ ਦੀ ਨਿਗਾਹ ਠੀਕ ਰਹਿ ਸਕਦੀ ਆ। ਕੋਈ ਨਾ ਕੋਈ ਜਿਹੜਾ ਜ਼ਰੂਰ ਦੱਸਿਓ। ਜੀਤ ਸਿੰਘ ਜੀ। ਹਾਂਜੀ ਜੀ, ਮੈਂ ਪੁੱਛਣਾ ਸੀ ਜੀ, ਉਹ ਵਾਈਫ ਦੀ ਉਮਰ ਹੈ 55, ਬੇਟੇ ਦੀ ਉਮਰ ਹੈ 32 ਤੇ ਇੱਕ ਦੂਸਰੇ ਬੇਟੇ ਦੀ ਉਮਰ ਹੈ 24। ਤਿੰਨੋਂ ਦੀ ਪ੍ਰੋਬਲਮ ਹੈਗੀ ਜੀ, ਨੱਕ ਦੇ ਵਿੱਚ ਪੋਲਿਪਸ ਹੋਏ ਪਏ ਨੇ। ਉਹ ਵੱਡੇ ਬੇਟੇ ਨੇ ਤੇ ਵਾਈਫ ਨੇ ਤਾਂ ਆਪਰੇਟ ਵੀ ਕਰਵਾਇਆ ਸੀ, ਪਰ ਉਹ ਜ਼ਿਆਦਾ ਚੱਲਿਆ ਨਹੀਂ। 6-8 ਮਹੀਨੇ ਬਾਅਦ ਫਿਰ ਦੁਬਾਰਾ ਵਾਪਸ ਆ ਗਏ ਹੈਗੇ ਨੇ। ਤਾਂ ਉਹ ਕਿਸ ਕੋਲ ਇਲਾਜ ਹੋਵੇ ਕਿ ਹਮੇਸ਼ਾ ਨੱਕ ਬਲੌਕ ਰਹਿੰਦਾ ਹੈ, ਐਲਰਜੀਜ਼ ਰਹਿੰਦੀਆਂ ਨੇ, ਪੋਲਿਪਸ ਦੇ ਸਾਈਜ਼ ਕਾਫੀ ਵਧਿਆ ਹੋਇਆ ਹੈ। ਠੀਕ ਹੈ, ਤਾਂ ਉਹ ਉਸਦਾ ਕੀ ਇਲਾਜ ਹੋ ਸਕਦਾ, ਪਲੀਜ਼ ਜਰਾ ਪਤਾ ਕਰ। ਠੀਕ ਹੈ, ਜ਼ਰੂਰ ਜੀ ਜ਼ਰੂਰ। ਆਪਾਂ ਪੁੱਛਦੇ ਹਾਂ, ਕੋਈ ਨਾ ਕੋਈ ਜ਼ਰੂਰ ਦੱਸਿਓ ਜੀ। ਨੱਕ ਦਾ ਵੈਸੇ ਦੱਸਿਆ ਬੜਾ ਵਾਰੀ ਗਿਆ ਹੈਗਾ ਆ। ਸੁਰਿੰਦਰਜੀਤ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸੌਰੀ ਅੱਗੇ ਮੈਂ ਕਿਹਾ ਕਰ ਮੇਰਾ ਨਾਮ। ਹਾਂਜੀ, ਬਹੁਤ ਸੋਹਣਾ ਪ੍ਰੋਗਰਾਮ ਹੈ ਜੀ। ਮੈਂ ਭੈਣ ਜੀ ਬਵਾਸੀਰ ਬਾਰੇ ਦੱਸਣਾ ਤੇ ਇੱਕ ਮੈਂ ਆਪਣੇ ਬਾਰੇ ਪੁੱਛਣਾ ਸੀ ਜੀ। ਪਹਿਲਾਂ ਮੈਂ ਬਵਾਸੀਰ ਵਾਸਤੇ ਦੱਸ ਦਿੰਦੀ ਹਾਂ। ਮੂਲੀਆਂ ਦਾ ਪਾਣੀ ਜਿਹੜਾ ਆ ਨਾ, ਉਹ ਕੱਢ ਕੇ 1.5 ਕਿਲੋ ਪਾਣੀ ਕੱਢਣਾ, ਤੇ ਉਹਦੇ ਵਿੱਚ 4 ਜਵੈਣਾਂ 2-2 ਤੋਲੇ ਪਾਉਣੀਆਂ, ਤੇ 2 ਤੋਲੇ ਜਿਹੜੀ ਆ ਰਸੌਂਤ ਪਾਉਣੀ ਆ। ਉਹਨਾਂ ਨੂੰ ਪਾ ਕੇ ਤੇ ਉਹਨਾਂ ਨੂੰ ਕਾੜ ਲੈਣਾ ਚੰਗੀ ਤਰ੍ਹਾਂ। ਜਦੋਂ ਗਾੜਾ ਹੋ ਗੋਲੀਆਂ ਬਣਾ ਲੈਣੀਆਂ, 1 ਗੋਲੀ ਸਵੇਰੇ ਲੈਣੀ ਆ, 1 ਸ਼ਾਮ ਨੂੰ। ਤੇ ਦੂਸਰਾ ਇਹਦਾ ਹੈਗਾ ਆ ਗਲੈਸਰੀਨ ਦਾ ਲੈ ਕੇ, ਤਾਰੇ ਮੀਰੀ ਦਾ ਤੇਲ ਦਾ 1 ਚਮਚਾ ਲੈ ਲਓ, ਚਾਹੇ 2 ਲੈ ਲਓ, ਤੇ ਉਹਨੂੰ ਉਂਗਲੀ ਨਾਲ ਘੋਂ ਲੈਣਾ, ਉਹਦੀ ਮਲਮ ਜਿਹੀ ਬਣਾ ਲੈਣੀ ਆ, ਤੇ ਉਹਨੂੰ ਰੂੰ ਦੇ ਤੁੰਬੇ ਨਾਲ ਮੁੱਕਿਆਂ ਤੇ ਲਾਉਣ ਨਾਲ ਵੀ ਆਰਾਮ ਆ ਜਾਂਦਾ ਹੈ। ਠੀਕ ਹੈ ਜੀ। ਤੇ ਹਾਂਜੀ, ਤੇ ਹੋਰ ਮੈਂ
ਆਪਣੇ ਬਾਰੇ ਪੁੱਛਣਾ ਭੈਣ ਜੀ, 15-20 ਦਿਨ ਹੋ ਗਏ ਮੇਰਾ ਸਿਰ ਜਲਦਾ ਆ, ਬਰਨ ਹੁੰਦਾ ਆ, ਮੂੰਹ ਤੱਕ ਆ ਜਾਂਦੀ ਆ, ਮੂੰਹ ਤੱਕ। ਠੀਕ ਆ। ਹਾਂ, ਮੂੰਹ ਵੀ ਗੱਲਾਂ ਜਾਂਦਾ ਤੇ ਸਿਰ ਬਹੁਤ ਜ਼ਿਆਦਾ ਰਾਤ ਦਿਨ ਜਲਦਾ, ਰਾਤ ਨੂੰ ਵੀ ਨੀਂਦ ਨਹੀਂ ਆਉਂਦੀ, ਜਲਦਾ ਬਹੁਤ ਜਲਦਾ ਹੈ, ਪਤਾ ਨਹੀਂ ਕਾਹਤੇ ਇੰਨਾ ਬਰਨ ਹੁੰਦਾ। ਕੋਈ ਨਹੀਂ, ਆਪਾਂ ਪੁੱਛ ਲੈਂਦੇ, ਸ਼ਾਇਦ ਹੋਰ ਵੀ ਕਿਸੇ ਨਾਲ ਹੋਇਆ ਹੋ। ਹਾਂਜੀ, ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਦਲਜੀਤ। ਹਾਂਜੀ ਭੈਣ ਜੀ, ਮੈਂ ਦੱਸਣਾ ਸੀਗਾ ਵੀ ਉਹ ਬਵਾਸੀਰ ਦਾ ਕਹਿੰਦੇ ਸੀ ਨਾ ਵੀ ਕਿੱਦਾਂ ਦੀ ਆ। ਹਾਂਜੀ। ਤੇ ਉਹ ਭੈਣ ਜੀ ਏਦਾਂ ਉਹ ਫੋੜਾ ਨਾ ਅੰਦਰ ਫੁੱਟ ਗਿਆ, ਉਹ ਬਲੱਡ ਜਾਈ ਜਾਂਦਾ ਤੁਪਕਾ ਤੁਪਕਾ, ਖੂਨ ਵਾਲੀ ਆ। ਠੀਕ ਆ। ਹਾਂਜੀ, ਉਹ ਪੁੱਛਣ ਸੀਗਾ ਵੀ ਉਹਦੇ ਲਈ ਕੀ ਕਰਨ। ਉਹ ਗਲਿਸਰੀਨ ਦਾ ਤੇਲ ਲਾਉਂਦੇ ਆ ਪਰ ਉਹਨਾਂ ਨੂੰ ਆਏ ਨਹੀਂ ਵੀ ਠੀਕ ਹੋ। ਠੀਕ ਹੈ ਜੀ, ਲਹੂ ਬੰਦ ਹੋ ਜਾਵੇ। ਠੀਕ ਹੈ ਦਲਜੀਤ ਜੀ, ਤੁਸੀਂ ਸੁਣਦੇ ਰਹੋ ਆਪਣੇ। ਹੁਣ ਸੁਰਿੰਦਰਜੀਤ ਨੇ ਵੀ ਦੱਸਿਆ, ਇਹ ਵੀ ਤੁਸੀਂ ਕਰਕੇ ਦੇਖ ਸਕਦੇ ਆ, ਇਹ ਵੀ ਬਹੁਤ ਵਧੀਆ ਆ। ਵੈਸੇ ਅੱਗੇ ਸਾਡੇ ਨਾਲ ਜੁੜੇ ਨੇ ਸੁਖਵੀਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ, ਮੇਰਾ ਕੁਐਸਚਨ ਇਹ ਹੈ ਭੈਣ ਜੀ, ਮੇਰੇ ਹਸਬੈਂਡ ਜਿੱਦਾਂ ਮੈਡੀਸਨ ਤਾਂ ਕਾਫੀ ਦੇਰ ਤੋਂ ਲੈਂਦੇ, ਫੈਮਿਲੀ ਡਾਕਟਰ ਵੀ ਹੈ ਇਹਨਾਂ ਦੀ, ਹੈ ਨਾ। ਹੈਲੋ, ਪੁੱਛਣਾ ਕੀ ਆ ਤੁਸੀਂ? ਹਾਂਜੀ, ਮੈਂ ਪੁੱਛਣਾ ਜਿੱਦਾਂ ਇਹਨਾਂ ਦੇ ਲੰਗਸ ਵਿੱਚ ਵਾਟਰ ਬਣਦਾ ਆ, ਜਿੱਦਾਂ ਹੁਣ ਕਢਾ ਕੇ ਵੀ ਆਏ ਆ, 3-4 ਦਿਨ ਹੋ ਗਏ ਹਸਪੀਟਲ, 2-3 ਦਿਨ ਰਹੇ ਸੀ, ਹੈ ਨਾ। ਭਾਜੀ ਜਗਵੀਰ ਨੂੰ ਕੋਈ ਦੇਸੀ ਇਲਾਜ ਦੱਸਣ, ਜਿੱਦਾਂ ਤੁਰਦੇ ਆ ਤਾਂ ਆਕਸੀਜਨ ਘਟਦੀ ਹੈ। ਠੀਕ ਹੈ। ਹਾਂਜੀ, 20 ਹੋ ਗਏ ਜਿੱਦਾਂ ਏਦਾਂ ਹੋਈ ਨੂੰ, ਪ੍ਰੋਬਲਮ ਆਈ ਨੂੰ, ਹੈ ਨਾ। ਕੀ ਕਰੋਨਾ ਤਾਂ ਨਹੀਂ ਆਏ? ਨਹੀਂ ਜੀ, ਕਰੋਨਾ ਦਾ ਤਾਂ ਟੈਸਟ ਉਹਨੇ ਪਹਿਲਾਂ ਜਾਂਦਿਆਂ ਦਾ ਹੀ ਲਿਆ, ਉਹ ਤਾਂ ਇਹਨਾਂ ਦਾ ਨੈਗੇਟਿਵ ਆਇਆ ਜਿੱਦਾਂ ਰਿਪੋਰਟ, ਹੈ ਨਾ। ਚਲੋ ਵਧੀਆ। ਹਾਂ ਹਾਂਜੀ, ਏਦਾਂ ਆ ਵੀ ਜਿੱਦਾਂ ਹੁਣ ਤੁਰਦੇ ਤਾਂ ਆਕਸੀਜਨ ਮਸ਼ੀਨ ਵੀ ਉਹਨੇ ਦਿੱਤੀ, ਉਹ ਵੀ ਜਿਸਲੇ ਤੁਹਾਡੀ 90 ਤੋਂ 100 ਦੇ ਵਿੱਚ ਰਹਿਣੀ ਚਾਹੀਦੀ ਆ, ਜਿਸਲੇ ਉਹ ਉੱਦਾਂ ਇਹਨਾਂ ਦੀ 95-96 ਰਹਿੰਦੀ ਆ, ਤੇ ਜਿਸਲੇ ਫਿਰ ਜੇ 2-4 ਕਦਮ ਵੀ ਤੁਰਦੇ ਆ ਤਾਂ ਉਸਲੇ ਆਕਸੀਜਨ ਘਟ ਜਾਂਦੀ ਬੋਡੀ ਦੀ। ਹਾਂਜੀ, ਭਾਜੀ ਦੱਸਣ ਜਾਂ ਕੋਈ ਹੋਰ ਭੈਣ ਭਰਾ ਦੱਸੇ ਕੋਈ ਦੇਸੀ ਨੁਸਖਾ ਜਿੱਦਾਂ ਅਸੀਂ ਹੋਮ ਰੈਮਡੀ ਕਰ ਸਕੀਏ। ਸੁਣਦੇ ਰਹੋ ਜੀ। ਕਿ ਲੰਗਸ ਦੇ ਵਿੱਚ ਪਾਣੀ ਹੈਗਾ ਆ। ਕਾਫੀ ਦੇਰ ਪਹਿਲਾਂ ਇਹ ਦੱਸਿਆ ਸੀਗਾ ਵੀ ਇਹ ਤੁਲਸੀ ਤੇ ਜਾਂ ਫਿਰ ਫੁੱਟ ਗਿਆ, ਖਿੱਲ ਕਰਕੇ ਗਿਆ, ਪਰ ਹੋ ਸਕਦਾ ਹੋਰ ਇਲਾਜ ਵੀ ਆ ਗਿਆ। ਹੁਣ ਉਹ ਜ਼ਰੂਰ ਪੁੱਛਦੇ ਆ। ਮੁਖਤਿਆਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਆਪਣੇ ਹੁਣ ਇੱਕ ਭੈਣ ਜੀ ਪੁੱਛਦੇ ਸੀਗੇ, ਬੱਚੇ ਤੇ ਮਤਲਬ ਦੂਰ ਦੀ ਨਿਗਾਹ ਕਮਜ਼ੋਰ ਹੋ ਗਈ ਆ। ਹਾਂਜੀ। ਤੇ ਭੈਣ ਜੀ, ਦੂਰ ਦੀ ਨਿਗਾਹ ਦਾ ਤਾਂ ਕੈਟਰੈਕਟ ਆਪਰੇਸ਼ਨ ਹੈ ਜੀ, ਕੈਟਰੈਕਟ ਦਾ, ਕਿਉਂਕਿ ਸਫੇਦ ਮੋਤੀਆ ਉੱਤਰ ਆਇਆ, ਇਸ ਦਾ ਮਤਲਬ ਇਹ ਹੀ ਹੈ ਜੀ। ਠੀਕ ਹੈ ਜੀ। ਤੇ ਬੱਚੇ ਦੇ ਵਿੱਚ ਹੋਰ ਦੂਰ ਦੀ ਨਿਗਾਹ ਕਿਸੇ ਗੱਲ ਤੋਂ ਕਮਜ਼ੋਰ ਨਹੀਂ ਹੁੰਦੀ ਗੀ, ਤੇ ਉਹ ਡਾਕਟਰ ਨੂੰ ਦਿਖਾਉਣ, ਉਹੀ ਰਾਏ ਦੇ ਸਕਦੇ ਆ ਸਫੇਦ ਮੋਤੀਆ ਦੀ। ਇੱਕ ਭਾਜੀ ਨੇ ਹੋਰ ਵੀ ਪੁੱਛਿਆ ਸੀ ਵੀ ਆਪਣੇ ਪਿਆਜ਼ ਦਾ ਰਸ ਤੇ ਸ਼ਹਿਦ ਪਾਉਣ ਦਾ, ਉਹਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਜੀ। ਉਹ ਵੀ ਸਫੇਦ ਮੋਤੀਆ ਦੀ ਕਸਰ ਹੈ, ਜਿਹੜਾ ਦੂਰ ਦੀ ਨਿਗਾਹ ਕਮਜ਼ੋਰ ਹੈ, ਤੇ ਉਹਨਾਂ ਦਾ ਵੀ ਇਹੀ ਅਲਟਰਨੇਟ ਹੈ ਵੀ ਆਪਰੇਸ਼ਨ ਹੀ ਹੁੰਦਾ ਜੀ 99%। ਠੀਕ ਹੈ ਜੀ। ਕਿਉਂਕਿ ਕੋਈ ਦਵਾਈਆਂ ਅਸਰ ਨਹੀਂ ਕਰਦੀਆਂ, ਜਿੰਨਾ ਜਲਦੀ ਹੋ ਸਕੇ, ਕਿਉਂਕਿ ਫਿਰ ਇਹ ਕਾਲਾ ਮੋਤੀਆ 'ਚ ਚੇਂਜ ਹੋ ਜਾਂਦਾ ਹੈ, ਤੇ ਜਿੰਨਾ ਜਲਦੀ ਹੋ ਸਕੇ, ਖਾਸ ਕਰ ਬੱਚੇ ਦਾ ਤਾਂ ਜਲਦੀ ਤੋਂ ਜਲਦੀ ਦਿਖਾਉਣਾ ਚਾਹੀਦਾ ਜੀ। ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਇਹਦੇ ਨਾਲ ਬੋਡੀ ਵੀ ਆਪੋ ਆਪਣੀ ਆ ਨਾ, ਕਈ ਲੋਕਾਂ ਨੂੰ ਫਰਕ ਪੈ ਜਾਂਦਾ, ਕਿਸੇ ਨੂੰ ਨਹੀਂ ਵੀ ਪੈਂਦਾ ਹੈਗਾ। ਸੋ ਉਹ ਬੋਡੀ ਆਪੋ ਆਪਣੀ ਆ ਵੀ ਉਹਨੂੰ ਕਿਸ ਤਰ੍ਹਾਂ ਰਿਐਕਟ ਕਰਦੀ ਆ। ਬਲਦੇਵ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੇ ਭੈਣ ਜੀ ਉਹ ਕਹਿੰਦੇ ਅੰਦਰ ਫੋੜਾ ਫਸ ਗਿਆ ਨਾ, ਉਹ ਬਵਾਸੀਰ ਵਾਲੇ, ਉਹ ਦੂਜਾ ਜਿਹੜਾ ਤਾਰਾ ਮੀਰਾ ਹੁੰਦਾ ਹਨਾ, ਉਹ ਦਲ ਕੇ ਉਹ ਸਵੇਰ ਨੂੰ ਚਮਚਾ ਖਾਣ ਨਿਰਣੇ ਪਹਿਲਾਂ। ਹਾਂਜੀ ਬਹੁਤ ਵਧੀਆ ਚੀਜ਼ ਹੈ। ਠੀਕ ਹੈ। ਹਾਂਜੀ, ਥੈਂਕ ਯੂ। ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ ਜੀ। ਹੈਲੋ। ਹਾਂਜੀ ਸ਼ਮਿੰਦਰ ਸਿੰਘ ਬੋਲਦਾ ਜੀ। ਸ਼ਮਿੰਦਰ ਸਿੰਘ ਜੀ। ਹਾਂਜੀ। ਹਾਂ ਭੈਣ ਜੀ, ਆਪਣੇ ਮੇਰਾ ਬ੍ਰਦਰ ਆ ਇੰਡੀਆ, ਮਤਲਬ ਉਹਨਾਂ ਪਿਸ਼ਾਬ ਬੰਦ ਹੁੰਦਾ ਤੇ ਡਾਕਟਰ ਦੇ ਗਏ ਸੀ, ਉਹਨਾਂ ਨੂੰ ਦੱਸਿਆ ਸੀ ਕੁਛ ਨਹੀਂ ਦੱਸਿਆ, ਮਤਲਬ ਬਈ ਨਾੜਾਂ ਨਸਾਂ ਕਮਜ਼ੋਰ ਤਦ ਕਰਕੇ ਹੁੰਦਾ, ਵੀ ਉਹਦੇ ਬਾਰੇ ਕੋਈ ਜਾਣਕਾਰੀ ਦੱਸਿਓ ਤੇ ਜੇ ਕੋਈ ਭੈਣ ਭਾਈ ਨੂੰ ਪਤਾ ਹੋਵੇ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ, ਪੁੱਛਦੇ ਹਾਂ ਆਪਾਂ। ਅਛਰ ਸਿੰਘ। ਹਾਂਜੀ, ਉਹ ਜਿਹੜਾ ਪੁੱਛਿਆ ਸੀ ਵੀ 15 ਸਾਲ ਦੀ ਬੇਟੀ ਆ, ਉਹਦੀ ਨਿਗਾਹ ਕਮਜ਼ੋਰ ਆ। ਹਾਂਜੀ। ਮੈਂ ਉਹਦੇ ਵਾਸਤੇ ਦੱਸਣਾ ਵੀ ਉਹਨੂੰ ਗਾਜਰਾਂ ਖਾਣ ਨੂੰ ਦੇਣ। ਠੀਕ ਆ। ਗਜਰੇਲਾ ਬਣਾ ਲੈਣ ਘਰ, ਤੇ ਸਵੇਰ ਨੂੰ ਗਜਰੇਲਾ, ਦੁਪਹਿਰ ਨੂੰ ਰੋਟੀ ਦੇ ਨਾਲ ਗਾਜਰ। ਵੈਸੇ ਉਹਦੇ ਐਨਕ ਲਵਾ ਲੈਣ। ਠੀਕ ਆ। ਹਾਂ, ਡਾਕਟਰ ਨੂੰ ਚੈੱਕ ਕਰਾ ਕੇ ਐਨਕ ਲਵਾ ਲੈਣ, ਫਾਇਦੇ 'ਚ ਰਹਿਣਗੇ। ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਦੱਸਣ ਲੱਗੀ ਸਾਂ, ਫੋੜੇ ਵਾਲੀ ਨੂੰ ਚਾਸਕੂ ਲੈ ਲੈਣ 200 ਗ੍ਰਾਮ, ਤੇ 1.5 ਕਿਲੋ ਆਟਾ, ਅੱਧਾ ਛੋਲਿਆਂ ਦਾ, ਅੱਧਾ ਕਣਕ ਦਾ ਪਾ ਲੈਣ, ਤੇ ਵੇਸ ਚਾਸਕੂ ਨੂੰ ਭੁੰਨ ਕੇ ਪਾਊਡਰ ਬਣਾ ਲੈਣ, ਤੇ ਉਹਨੂੰ ਤੇਲ ਸਰੋਂ ਦੀ ਭੁੰਨ ਲੈਣ ਆਟੇ ਨੂੰ, ਤੇ ਉਹਦੇ 'ਚ ਅੱਧਾ ਕਿਲੋ ਖੋਇਆ ਪਾ ਲੈਣ, ਤੇ ਚਾਸਕੂ ਪਾ ਲੈਣ, ਤੇ ਉਹ ਪੰਜੀਰੀ ਖਾਣ। ਦੂਜੀ ਗੱਲ ਹੈ, ਪਿੱਤ ਪਾਪੜਾ ਪੀਣ, ਉਹਨਾਂ ਦੇ ਫੋੜੇ ਤਾਂ ਹੀ ਅੰਦਰੋਂ ਬਲੱਡ ਸਾਫ਼ ਹੋਵੇਗਾ ਤੇ ਫੋੜੇ ਹਟਣਗੇ ਉਹਨਾਂ ਦੇ, ਹਨਾ। ਦੂਜੀ ਪਿੱਪਲ ਲਾਖ ਵਾਲੀ ਗੱਲ ਮੈਂ ਤੈਨੂੰ ਸੁਣਾਵਾਂ, ਮੈਨੂੰ ਯਾਦ ਨਾ ਭੁੱਲੇ।
25 ਗ੍ਰਾਮ ਪਿੱਪਲ ਆ, 4 ਚੀਜ਼ਾਂ ਨੇ ਤੇ ਉਹਨਾਂ ਨੂੰ ਪੀਸੋ ਤੇ ਅੱਧਾ ਚਮਚਾ ਆਪਾਂ ਲਾਵਾਂਗੇ ਘਿਓ 'ਚ ਮਿਲਾ ਕੇ ਦੁੱਧ ਨਾਲ, ਤੇ ਗਰਮੈਸ਼ ਹੋਏਗੀ ਤੇ ਜੋੜਾਂ ਦੀ ਬਾਤ ਗੰਠੀਆਂ ਹਟੇਗੀ। ਜੇ ਠੰਡੀ ਚੀਜ਼ ਸਬਜ਼ੀਆਂ ਵਾਲੇ ਪਾਣੀ ਨਾਲ ਆਟਾ ਗੁੰਨ ਕੇ ਤਾਂ ਨਹੀਂ ਆਰਾਮ ਆਉਣਾ। ਇਹ ਜਿਹੜੀ ਚੀਜ਼ ਹੈ ਇੰਨੀ ਅੱਛੀ ਹੈ, 4 ਚੀਜ਼ਾਂ ਰਲ ਗਈਆਂ ਤਾਂ ਅੱਧਾ ਚਮਚਾ ਆਪਾਂ ਲਾਉਣਾ, ਉਹ ਤਾਂ ਕੁਛ ਇਹ ਵਿੱਚ ਹੈ ਲੱਭਣਾ ਹੀ ਨਹੀਂ। ਇਹ ਜ਼ਰੂਰੀ ਖਾਇਆ ਕਰੋ, ਬਹੁਤ ਅੱਛੀ ਸਾਡੀ ਵਰਤੀ ਚੀਜ਼ ਹੈ। ਕਾਲਾ ਮੋਤੀਆ ਬੱਚੇ ਦਾ ਨਹੀਂ ਹੈਗਾ, ਸੋਚਿਆ ਕਰੋ। ਉਹਦੀ ਨਿਗਾਹ ਕਮਜ਼ੋਰ ਹੈ, ਛੋਟਾ ਬੱਚਾ ਹੈ, ਉਹਨੂੰ ਨਾਰਮਲ ਇੱਕ ਸਿਰ ਨੂੰ ਘਿਓ ਦੀ ਮਾਲਿਸ਼ ਕਰਨ, ਪੁਰਪੜੀਆਂ ਮੱਥੇ ਸਿਰ ਨੂੰ, ਇੱਕ ਉਹਨੂੰ ਐਲੋਵੇਰਾ ਵਾਲੀ ਦਵਾਈ ਪਾਉਣ, ਉਹ ਨਾਰਮਲ ਦਵਾਈ ਹੈ ਜੇ ਬੱਚੇ ਥੋੜੀ ਨਿਗਾਹ ਠੀਕ ਹੋ ਜਾਏ। ਇੱਕ ਤੁਲਸੀ ਦੀ ਚਾਹ ਪੀਣ, ਤੁਲਸੀ ਦੇ ਪੱਤੇ ਕਾੜ ਕੇ ਜਿਵੇਂ ਚਾਹ ਬਣਾਈ ਦੀ ਲੰਗ ਵਾਲੇ, ਇੱਕ ਫਰਕੜੀ ਪੰਜੀਰੀ ਖਾਣ, ਇੱਕ ਤੁਲਸੀ ਦੇ ਪੱਤੇ ਦਾ ਰਸ ਪੀਣ, ਇੱਕ ਲਾਲ ਫਰਕੜੀ ਜਿਹੜੀ ਹੈ ਨਾ ਉਹਨੂੰ ਪੀਸ ਕੇ ਉਹਨੂੰ ਖਿਲ ਖੁਲ ਨਹੀਂ ਕਰਨਾ, ਉਹਨੂੰ ਕੋਸੇ ਪਾਣਾ 2 ਚੁਟਕੀਆਂ ਰੋਲ ਸਵੇਰੇ ਸ਼ਾਮੀ ਲੈਣ। ਇੱਕ 4 ਲਸਣ ਦੀਆਂ ਤੁਰੀਆਂ ਉਬਾਲ ਕੇ ਨਾ ਦੁੱਧ ਵਿੱਚ ਉਹਨੂੰ ਪਿਉਣ। ਕਾਲੀ ਮਿਰਚ ਤੇ ਮਗਾਂ ਤੇ ਕਾਲਾ ਲੂਣ ਇਹ ਦਹੀਂ 'ਚ ਪਾ ਕੇ ਵੀ ਉਹਨੂੰ ਦੇਣ। ਦੁੱਧ ਘੱਟ ਦੇਣ, ਦੁੱਧ ਨਹੀਂ ਦੇਣਾ। ਜਿਨ੍ਹਾਂ ਨੇ ਕਿਹਾ ਲੱਤਾਂ 'ਚ ਸੋਜ ਪਈ ਹੋਈ ਹੈ, ਕਾਲੀਆਂ ਮਿਰਚਾਂ ਨਿੰਬੂ ਵਾਲੀਆਂ ਤੇ ਪੰਜੀਰੀ ਖਾ ਲੈਣ ਵੇਸਣ ਵਾਲੀ, ਤੇ ਤੁਸੀਂ ਵੇਖਿਓ ਉਹਨਾਂ ਨੂੰ ਬਿਲਕੁਲ ਆਰਾਮ ਆ ਜਾਣਾ ਜਿੰਨਾ ਵੀ ਹੋ ਸਕਦਾ ਹੈ ਨਾ। ਬੱਚਿਆਂ ਵਾਸਤੇ ਛੋਟੀ ਛੋਟੀਆਂ ਦਵਾਈਆਂ ਨੇ, ਬਵਾਸੀਰ ਵਾਲੇ ਜਿਹੜੇ ਨਾ ਜਿਹੜੀ ਕਹਿੰਦੇ ਅੰਦਰ ਬਲੱਡ ਬਹੁਤ ਆਉਂਦਾ ਹੈ, ਇੱਕ ਧਨੀਆ ਰਾਤ ਨੂੰ ਸੁੱਕੀਆਂ ਭਿਉਂਦੇ 2 ਚਮਚੇ ਪਾਣੀ ਠੰਡਾ ਪੀਵੇ ਸਵੇਰੇ। ਇੱਕ ਸਵੇਰੇ ਸਵੇਰੇ ਪਪੀਤਾ ਖਾਵੇ, ਉਹਨੂੰ ਠੰਡੀ ਚੀਜ਼ ਚਾਹੀਦੀ ਹੈ। ਇੱਕ ਉਹ ਅਸੀਂ ਕਰੇ ਵੈਸਲੀਨ ਤੇ ਵੈਸਲੀਨ ਤੇ ਮੁਸ਼ਕ ਕਪੂਰ, ਤਾਰੇ ਮੀਰੇ ਤੇਲ ਦੀ ਪੇਸਟ ਬਣਾ ਲੈ 3 ਚੀਜ਼ਾਂ ਦੀ। ਜਦੋਂ ਆਪਣੇ ਪਿਸ਼ਾਬ ਨਾਲ ਹੱਥ ਧੋਵੇ, ਚੰਗੀ ਤਰ੍ਹਾਂ ਅੰਦਰ ਰੂਹ ਡੋਬੇ ਕਿ ਜਿਵੇਂ ਜ਼ਖਮ ਸਾਫ਼ ਕਰੀਦੇ ਨੇ। ਜਦੋਂ ਉਹ ਸੁੱਕ ਜਾਏਗਾ ਨਾ 15 ਮਿੰਟਾਂ ਬਾਅਦ ਫਿਰ ਇਹ ਰੋਜ਼ ਲਾਵੇ। ਇੱਕ ਉਹ ਮੂਲੀ ਦਾ ਜੂਸ ਜਿਹੜੀ ਰਸੌਂ ਦੱਸ ਗਏ ਨਾ ਉਹ ਵੀ ਜ਼ਰੂਰ ਪੀਣ ਉਹਨੂੰ। ਇੱਕ ਆ ਕਰਕੇ ਵੇਖ ਲੈਣ 250 ਗ੍ਰਾਮ ਮੇਥੀ ਤੇ ਜਵੈਣ 100 ਗ੍ਰਾਮ ਤੇ ਕਾਲੀ ਜੀਰੀ 50 ਗ੍ਰਾਮ ਤੇ 100 ਗ੍ਰਾਮ ਮਿਸ਼ਰੀ ਪਾ ਕੇ ਨਾ ਠੰਡੇ ਠੰਡੇ ਦੁੱਧ ਨਾਲ ਚਮਚਾ ਲੈਣੇ। ਇਹਦੇ ਨਾਲ ਬਹੁਤ ਆਰਾਮ ਆਇਆ, ਕਈਆਂ ਨੂੰ ਆਰਾਮ ਆ ਗਏ ਇਹਦੇ ਨਾਲ। ਮੈਂ ਇਹ ਦੱਸਿਆ ਹੈ, ਸਾਡੇ ਤਾਂ ਇੱਥੇ ਬੜਾ ਇਹਦੂ ਵੀ ਜ਼ਿਆਦਾ ਬਲੱਡ ਆਉਂਦਾ ਸੀ ਤਾਂ ਵੀ ਆਰਾਮ ਆ ਗਿਆ। ਤੇ ਇੱਕ ਉਹਨੇ ਕਿਹਾ ਸੀ ਨਾ ਆਪਣੇ ਉਹਨੂੰ ਜਿਹੜੀ ਭੈਣ ਜੀ ਉਹ ਫੋੜਿਆਂ ਵਾਲੇ ਨੇ ਨਾ, ਇਹ 2 ਚੀਜ਼ਾਂ ਕਰਕੇ ਵੇਖ ਲੈਣ, ਬਲੱਡ ਸਾਫ਼ ਹੋਵੇਗਾ ਤਾਂ ਉਹਨਾਂ ਦੇ ਫੋੜਿਆਂ ਨੂੰ ਆਰਾਮ ਆ ਜਾਵੇਗਾ ਕਿੰਨਾ ਵੀ ਹੋ ਸਕੇ। ਜਿਹੜੀ ਚੀਜ਼ਾਂ ਵਰਤਣ ਵਾਲੀਆਂ ਨੇ ਉਹਨੂੰ ਵਰਤ ਕੇ ਵੇਖੀਏ ਤਾਂ ਹੀ ਪਤਾ ਲੱਗਦਾ, ਐਵੇਂ ਨਹੀਂ ਲੱਗਦਾ ਹੈਗਾ। ਇੱਕ ਚਿੱਟੇ ਪਿਆਜ਼ ਦਾ ਰਸ ਕੱਢ ਕੇ ਨਿਰਣੇ ਕਾਲਜੇ ਬਵਾਸੀਰ ਵਾਲੇ 2 ਚਮਚੇ ਸਵੇਰੇ ਪੀਣ, ਉਹਨਾਂ ਦੀ ਬਵਾਸੀਰ ਹਟ ਜਾਏਗੀ। ਇੱਕ ਇਹ ਫੋੜਿਆਂ ਵਾਲੇ ਨੇ ਜਿੰਨੇ ਫੋੜੇ ਲੱਗਦੇ ਨੇ, ਜਿਹੜਾ ਮੈਂ ਦੱਸ ਨਹੀਂ ਹੁੰਦੀ ਨੇ, ਸਾਡੀ ਕੁੜੀ ਨੂੰ ਮੁੜ ਕੇ ਜ਼ਿੰਦਗੀ 'ਚ ਨਹੀਂ ਹੋਇਆ, 10 ਸਾਲ ਹੋ ਗਏ ਨੇ। ਮੁਸ਼ਕ ਕਪੂਰ ਲੈ ਲਓ, ਸਮੁੰਦਰ ਝੱਗ ਲੈ ਲਓ, ਮਿੱਠਾ ਸੰਧੂਰ ਲੈ ਲਓ, 40 ਗ੍ਰਾਮ ਹੀ ਸਾਰੇ 3 ਚੀਜ਼ਾਂ ਲੈਣੀਆਂ ਨੇ। 250 ਗ੍ਰਾਮ ਤਿਲਾਂ ਦਾ ਤੇਲ ਪਾ ਕੇ ਇਹਨਾਂ ਨੂੰ ਤੇਲ ਨੂੰ ਉਬਾਲਾ ਦਿਓ, ਉਹਨੂੰ ਥੱਲੇ ਲਾਓ। ਜਦੋਂ ਠੰਡਾ ਹੋ ਜਾਏ ਨਾ ਫਿਰ ਇਹ ਤੋਂ ਵੱਖਰੀਆਂ ਵੱਖਰੀਆਂ ਚੀਜ਼ਾਂ ਇਹ ਥੋੜੀ ਪਾਈ ਜਾਓ, ਕੜਛੀ ਹਿਲਾਈ ਜਾਓ, ਪੇਸਟ ਜੀ ਬਣ ਜਾਏਗੀ। ਉਹ ਫੋੜੇ ਤੇ ਲਾਓ 6 ਘੰਟਿਆਂ 7 ਘੰਟਿਆਂ ਬਾਅਦ ਨਾ ਫਿਰ ਕਿਸੇ ਡਟੋਰ ਨਾਲ ਪਾਣੀ ਪਾ ਕੇ ਜਾਂ ਕਿਸੇ ਚੀਜ਼ ਨਾਲ ਸਾਫ਼ ਕਰਨ ਤੇ ਖੁੱਲਾ ਜਿਹਾ ਕੱਪੜਾ ਪਾ 7 ਦਿਨ ਕਰਨ ਤੇ ਪੰਜੀਰੀ ਖਾਣ ਤੇ ਪਿੱਤ ਪਾਪੜਾ ਪੀਣ ਤੇ ਉਹਨਾਂ ਨੂੰ ਤੇ ਬਿਲਕੁਲ ਆਰਾਮ ਆ ਜਾਏਗਾ। ਮੈਂ ਤੇ ਫੋੜਿਆਂ ਪਰੋਂ ਕੀਤੀ ਸੀ, ਮੈਂ ਕਿਹਾ ਚੱਲ 2 ਨਾਲ ਹੋਰ ਵੀ ਦੱਸ ਲਈਏ। ਓਕੇ ਬੇਟਾ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਅੱਗੇ ਮੈਦੇ ਤੋਂ ਪੁੱਛਿਆ ਸੀਗਾ ਕਿ ਉਹਦਾ ਸ਼ਾਇਦ ਵਧਿਆ ਹੋਇਆ ਆ। ਦਹੀਂ ਦੱਸਿਆ ਹੁੰਦਾ, ਹਲਦੀ ਪਾ ਕੇ ਹਲਦੀ ਖਾਓ, ਪਪਾਇਆ ਖਾਓ, ਇੱਦਾਂ ਦੀਆਂ ਚੀਜ਼ਾਂ ਖਾਣ ਨੂੰ ਦੱਸੀਆਂ। ਜੇ ਹੋਰ ਵੀ ਕਿਸੇ ਨੂੰ ਪਤਾ ਹੈ ਤਾਂ ਆਪਾਂ ਕੋਈ 1 ਅੱਧਾ ਮਿੰਟ ਹੈਗਾ ਦੱਸ ਸਕਦੇ ਹਾਂ। ਰੁਪਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜੀ, ਇੱਕ ਤਾਂ ਜਿੱਦਾਂ ਅਰਲੀ ਮਾਰਨਿੰਗ ਬਹੁਤ ਘਬਰਾਹਟ ਜੀ ਹੁੰਦੀ ਹੈ ਤੇ ਨੀਂਦ ਨਹੀਂ ਜੀ ਆਉਂਦੀ। ਠੀਕ ਆ। ਜਿੱਦਾਂ ਡਾਕਟਰ ਨੇ ਡਿਪਰੈਸ਼ਨ ਦੀ ਉਦੋਂ ਦਵਾਈ ਤਾਂ ਦਿੱਤੀ ਹੈ, ਪਰ ਸਰਦੀਆਂ 'ਚ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਜੀ। ਪਤਾ ਨਹੀਂ, ਹੁਣ ਦਿਲ ਵੀ ਨਹੀਂ ਲੱਗਦਾ ਜਿੱਦਾਂ। ਕੰਮ ਤੇ ਜਾਂਦੇ? ਨਹੀਂ ਜੀ। ਇਹ ਤਾਂ ਪ੍ਰੋਬਲਮ ਹੈ ਤਾਂ। ਹਾਂਜੀ, ਕੰਮ ਹੁਣ ਕੋਵਿਡ ਕਰਕੇ ਜੀ ਮਿਲਦਾ ਹੀ ਨਹੀਂ ਕਿਤੇ। ਨਹੀਂ ਮਿਲਣੇ, ਆਪ ਛੱਡਿਓ ਆ, ਮਿਲਣੇ ਕਿੱਥੇ ਆ। ਹਾਂਜੀ ਤੇ ਬਿਜ਼ੀ ਰਿਹਾ ਕਰੋ, ਬਿਜ਼ੀ। ਦਵਾਈਆਂ ਦਾ ਖਹਿੜਾ ਛੱਡੋ, ਬਿਜ਼ੀ ਰਹੋ। ਹਾਂਜੀ, ਪਰ ਨਾ ਨੀਂਦ ਆਉਂਦੀ ਹੈ ਜੀ, ਨਾ ਭੁੱਖ ਲੱਗਦੀ ਹੈ, ਘਬਰਾਹਟ ਬਹੁਤ ਹੁੰਦੀ ਮਾਰਨਿੰਗ ਟਾਈਮ। ਠੀਕ ਆ। ਹਾਂਜੀ, ਜ਼ਰੂਰ ਦੱਸਿਓ ਜੀ। ਜ਼ਰੂਰ ਜੀ, ਜ਼ਰੂਰ, ਥੈਂਕ ਯੂ ਜੀ, ਥੈਂਕ ਯੂ। ਹਾਂ, ਦੇਖੋ ਜਦੋਂ ਆਪਾਂ ਵਿਹਲੇ ਰਹਿੰਦੇ ਨਾ 100 ਬਿਮਾਰੀਆਂ ਆਉਂਦੀਆਂ ਆਪਾਂ ਨੂੰ। ਸੋ ਕੋਵਿਡ ਕਰਕੇ ਆਪਾਂ ਕਈਆਂ ਨੇ ਆਪਾਂ ਨੂੰ ਉਹ ਕਰ ਵੀ ਸਕਦੇ ਸੀਗੇ ਜੋਬ, ਪਰ ਕਈ ਕਾਰਨਾਂ ਕਰਕੇ ਲੋਕਾਂ ਨੇ ਜੋਬਾਂ ਉਹ ਕੀਤੀਆਂ ਨਹੀਂ ਆ। ਸੋ ਉਹ ਹੁਣ ਇੱਕ ਡਰੀਮ ਹੈਗਾ ਆ, ਜਦੋਂ ਮਿਲ ਗਈਆਂ ਤਾਂ ਮਿਲ ਗਈਆਂ, ਨਾ ਮਿਲੀਆਂ ਤਾਂ ਫਿਰ ਕੋਈ ਗੱਲ ਨਹੀਂ, ਨਾ ਸਹੀ। ਪਰ ਤੁਸੀਂ ਸੋਚੋ ਨਾ ਵਾਲਾ, ਜਿਨ੍ਹਾਂ ਨੂੰ ਇਹੋ ਜਿਹੀਆਂ ਘਬਰਾਹਟ ਹੁੰਦੀਆਂ ਆ ਜਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਡਿਪਰੈਸ਼ਨ ਦੇ ਵਿੱਚ ਜਾਣ ਲੱਗੇ, ਤਾਂ ਬਹੁਤ ਸਾਰੇ ਇਲਾਜ ਆ ਨਾ ਇੱਥੇ ਦੱਸੇ ਜਾਂਦੇ ਕਿ ਤੁਸੀਂ ਡਿਪਰੈਸ਼ਨ ਤੋਂ ਕਿਵੇਂ ਬਚਣਾ ਹੈ। ਜਿਹਨਾਂ ਦੇ ਕੋਲ ਵੇਲ ਆ, ਆਪਣੇ ਆਪ ਨੂੰ ਬਿਜ਼ੀ ਰੱਖੋ। TV ਨਹੀਂ ਵੇਖਣਾ ਤੁਸੀਂ ਜਿਸ ਵੀ ਰਿਲੀਜਨ ਨੂੰ ਮੰਨਦੇ ਆ, ਧਰਮ ਨੂੰ ਮੰਨਦੇ ਆ, ਸ਼ਾਂਤੀ ਵਾਲੀਆਂ ਚੀਜ਼ਾਂ ਸੁਣਨੀਆਂ,
ਸ਼ਾਂਤੀ ਵਾਲੀਆਂ ਚੀਜ਼ਾਂ ਉਹ ਦੇਖਣੀਆਂ ਆ, ਗੱਲਾਂ ਬਾਤਾਂ ਕਰਨੀਆਂ ਆ, ਚੁਗਲੀਆਂ ਨਹੀਂ ਕਰਨੀਆਂ, ਗੱਲਾਂ ਬਾਤਾਂ ਕਰਨੀਆਂ ਆ ਜਿਹੜੀਆਂ ਥੋੜ੍ਹੀਆਂ ਪੋਜ਼ੀਟਿਵ ਹੋਣ ਤੁਹਾਡੇ ਲਈ ਵੀ ਬਾਕੀਆਂ ਦੇ ਲਈ ਵੀ। ਪੋਜ਼ੀਟਿਵ ਗੱਲਾਂ ਕਰਨੀਆਂ, ਕੋਈ ਚੰਗੀਆਂ ਕਿਤਾਬਾਂ ਪੜ੍ਹਨੀਆਂ, ਤਾਂ ਤੁਸੀਂ ਡਿਪਰੈਸ਼ਨ, ਬਹੁਤ ਸਾਰੇ ਲੋਕ ਆ ਜਿਹੜੇ ਕੋਵਿਡ ਤੋਂ ਦੁਖੀ ਆ, ਤੁਸੀਂ ਕੋਵਿਡ ਤੋਂ ਦੁਖੀ ਨਹੀਂ ਹੋਵੋਗੇ, ਵੈਸੇ ਕੋਵਿਡ ਤੋਂ ਦੁਖੀ ਜਿਹੜੇ ਬਹੁਤ ਸਾਰੇ ਲੋਕ ਆ ਉਹ ਡਿਪਰੈਸ਼ਨ 'ਚ ਜਾ ਰਹੇ ਆ। ਇੱਕ ਤਾਂ ਪਰਿਵਾਰ ਆ ਜਿਹੜਾ ਉਹ ਕਹਿੰਦਾ ਉਹ ਬਿਮਾਰ ਆ ਅਤੇ ਉਹਦੇ ਲਾਗੇ ਨਹੀਂ ਜਾਣਾ, ਅਤੇ ਇਸ ਕਰਕੇ ਜਿਹੜਾ ਬੰਦਾ ਬਿਮਾਰ ਆ ਉਹ ਉਹਦੇ ਨਾਲ ਕੋਈ ਗੱਲ ਨਹੀਂ ਕਰਦਾ, ਉਹ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਆ। ਸੋ ਪਲੀਜ਼ ਗੱਲਾਂ ਬਾਤਾਂ ਜ਼ਰੂਰ ਕਰੀ ਜਾਇਆ ਕਰੋ। ਉਹ ਗੋਰਿਆਂ ਦੀਆਂ ਦਿਖਾਈਆਂ ਚੀਜ਼ਾਂ ਵੀ ਤੁਸੀਂ ਵੀਡੀਓ ਕਾਲ ਕਰ ਲਈ, ਤੁਸੀਂ ਫੋਨ 'ਤੇ ਕਰ ਲਈ, ਤੁਸੀਂ ਨਿਆਣੇ ਹੀ ਨਹੀਂ ਦਿਖਾ ਲਏ, ਦੂਰੋਂ ਖੜ੍ਹ ਕੇ ਨਿਆਣੇ ਵੀ ਦਿਖਾ ਸਕਦੇ ਆ। ਸੋ ਇੱਦਾਂ ਦੇ ਤਮਾਸ਼ੇ ਬੜੇ ਹੈਗੇ ਆ। ਜਿਹੜਾ ਬਿਮਾਰ ਆ, ਬੰਦਾ ਬਿਮਾਰ ਆ, ਉਹਦੀ ਮਾਨਸਿਕ ਹਾਲਤ ਦਾ ਵੀ ਖਿਆਲ ਤੁਸੀਂ ਰੱਖਣਾ ਆ ਕਿ ਉਹਦੀ ਮਾਨਸਿਕ ਹਾਲਤ ਕਿੱਦਾਂ ਦੀ ਆ ਅਤੇ ਤੁਸੀਂ ਸਹਾਰਾ ਕਿੱਦਾਂ ਦਾ ਬਣਨਾ। ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਵਿੱਚ ਸਹਾਰਾ ਬਹੁਤ ਚਾਹੀਦਾ ਹੁੰਦਾ। ਸੋ ਅਸ਼ਵਗੰਧਾ ਵੀ ਲੈ ਲਓ, ਤੁਲਸੀ ਵੀ ਬਹੁਤ ਠੀਕ ਹੈਗੀ ਆ ਇਹਨਾਂ ਚੀਜ਼ਾਂ ਦੇ ਵਿੱਚ। ਸੋ ਹੋਰ ਵੀ ਦੇਸੀ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਆ ਉਹਨਾਂ ਨੂੰ ਤੁਸੀਂ ਜ਼ਰੂਰ ਇਲਾਜ ਕਰੋ, ਪੋਜ਼ੀਟਿਵ ਰਿਹਾ ਕਰੋ। ਨਹੀਂ ਵੀ ਜੋਬ ਹੈਗੀ ਕੋਈ ਨਹੀਂ, ਇਹ ਕੰਟਰੀ ਭੁੱਖੇ ਨਹੀਂ ਮਰਨ ਦਿੰਦੀ ਤੁਹਾਨੂੰ। ਸੋ ਸ਼ਾਂਤੀ ਦੇ ਨਾਲ ਤੁਸੀਂ ਰਹਿਣ ਦੀ ਕੋਸ਼ਿਸ਼ ਕਰਨੀ ਆ ਕਿ ਤੁਸੀਂ ਸ਼ਾਂਤੀ ਦੇ ਨਾਲ ਰਹਿਣਾ ਹੈ। ਸੋ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ, ਐਸਿਡ ਬਣਦਾ ਹੈ ਜਿਨ੍ਹਾਂ ਦੇ, ਉਹ ਤੁਸੀਂ ਜੀ ਮੈਂ ਜਲਦੀ ਦੱਸ ਦਿੰਦੀ ਹਾਂ ਕਿ ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੈਗਾ। 1 ਕੱਪ ਨਿੰਬੂਆਂ ਦਾ ਰਸ ਕੱਢ ਲੈਣਾ ਤੁਸੀਂ, 1 ਕੱਪ ਤੁਸੀਂ ਅਦਰਕ ਦਾ, 1 ਕੱਪ ਤੁਸੀਂ ਲਸਣ ਦਾ ਜੂਸ ਕੱਢ ਲੈਣਾ, 3 ਕੱਪ ਕੱਢ ਲਿਆ। ਚੌਥਾ ਕੱਪ ਹੈ ਐਪਲ ਸਾਈਡਰ ਵਿਨੇਗਰ। ਇਹਨਾਂ ਨੂੰ ਤੁਸੀਂ ਕਾੜਨਾ ਆ ਮੀਡੀਅਮ ਅੱਗ 'ਤੇ। ਜਦੋਂ ਉਹ ਅੱਧਾ ਰਹਿ ਗਿਆ 2 ਕੱਪ, ਅਤੇ ਉਹਨੂੰ ਠੰਡਾ ਕਰ ਲਓ। ਠੰਡਾ ਕਰਕੇ ਉਹਦੇ ਵਿੱਚ 1 ਕੱਪ ਸ਼ਹਿਦ ਦਾ ਪਾ ਕੇ ਰਲਾ ਕੇ ਰੱਖ ਲਓ। ਤੁਹਾਨੂੰ ਫਰਿੱਜ 'ਚ ਰੱਖਣ ਦੀ ਲੋੜ ਨਹੀਂ। ਕਈ ਵਾਰੀ ਤੁਹਾਡੇ ਘਰ ਦੇ ਵਿੱਚ ਕੱਚ ਦੀਆਂ ਸ਼ੀਸ਼ੀਆਂ ਪਈਆਂ ਹੁੰਦੀਆਂ, ਉਹਨਾਂ ਦੇ ਵਿੱਚ ਪਾ ਕੇ ਰੱਖ ਲਓ। 2 ਚਮਚੇ ਰੋਜ਼ ਲਵੋ ਸਵੇਰ ਨੂੰ। ਜੇ 2 ਨਹੀਂ ਲੈ ਸਕਦੇ, 1 ਸਵੇਰੇ 1 ਸ਼ਾਮ, ਤੁਹਾਡੀ ਐਸਿਡ ਉਸੜ ਸਭ ਕੁਛ ਠੀਕ ਹੋ ਜਾਊਗਾ। ਸੋ ਪਿਸ਼ਾਬ ਤੋਂ ਦੱਸ ਦਿੱਤਾ ਆ। ਬੱਚੇ ਨੂੰ ਤੁਸੀਂ ਤਿਲ ਗੁੜ ਦੇ ਦੱਸਦੇ ਹੁੰਦੇ ਆ ਕਿ ਗੁੜ ਦੇ ਤੁਸੀਂ ਲੱਡੂ ਦੇਣੇ ਹੈਗੇ ਆ, ਉਹ ਤੁਸੀਂ ਦੇ ਸਕਦੇ ਹੈਗੇ ਆ ਗੁੜ ਵਿੱਚ ਪਾ ਕੇ, ਤਿਲ ਵਿੱਚ ਪਾ ਕੇ। ਅਤੇ ਜਿਹੜੀ ਚੀਚੀ ਆ ਨਾ, ਚੀਚੀ ਨੂੰ ਵੀ ਤੁਸੀਂ ਉਹਦੀ ਨੂੰ ਜ਼ਰੂਰ ਮਲਿਆ ਕਰੋ ਰਾਤ ਨੂੰ। ਸੋ ਇਹ ਇੰਨੀਆਂ ਕੁ ਚੀਜ਼ਾਂ ਜਿਹੜੀਆਂ ਉਹ ਯਾਦ ਸੀਗੀਆਂ, ਕਈ ਵਾਰੀ ਨਹੀਂ ਵੀ ਯਾਦ ਹੁੰਦੀਆਂ, ਅਤੇ ਉਹ ਤੁਸੀਂ ਕਰਕੇ ਦੇਖ ਸਕਦੇ ਹੈਗੇ ਆ। ਜਿਹੜੀਆਂ ਇਹ ਚੀਜ਼ਾਂ ਆ ਉਹਨਾਂ ਨੂੰ ਕਰਕੇ ਤੁਸੀਂ ਦੇਖ ਲਿਆ ਕਰੋ। ਸਾਡੇ ਲਾਸਟ ਕਾਲਰ ਨੇ ਸੈਕਰਾਮੈਂਟੋ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਪਰਮਜੀਤ ਕੌਰ। ਹਾਂਜੀ, ਕੀ ਦੱਸਣਾ ਜੀ? ਹੁਣੀ ਭੈਣ ਜੀ ਨੇ ਕਿਹਾ ਸੀਗਾ ਕਿ ਡਿਪਰੈਸ਼ਨ ਲੱਗਦੀ ਹੈ ਤੇ ਨੀਂਦ ਨਹੀਂ ਆਉਂਦੀ ਹੈਗੀ, ਦਿਲ ਨਹੀਂ ਲੱਗਦਾ। ਹਾਂਜੀ ਹਾਂਜੀ। ਤੇ ਆ ਇੱਕ ਹੋਮਿਓਪੈਥਿਕ ਦੀ ਆ, ਮੈਂ ਖੁਦ ਯੂਜ਼ ਕੀਤੀ ਫॉर ਐਂਗਜ਼ਾਇਟੀ ਐਂਡ ਸਟ੍ਰੈਸ। ਇਹਦਾ ਮੈਂ ਨਾਮ ਬੋਲ ਦਿੰਨੀ ਆ। ਹਾਂਜੀ ਹਾਂਜੀ, ਆਪਣੇ ਲਾਗੇ ਲੈ ਲੈਣਗੇ। ਠੀਕ ਹੈ। ਹਾਂਜੀ, ਇਹ ਸਪੈਲਿੰਗ ਹੈਗੇ TRANQUIL। ਠੀਕ ਹੈ ਜੀ। ਹਾਂਜੀ, SBL ਵਰਲਡ ਕਲਾਸ ਹੋਮਿਓਪੈਥੀ ਇਹ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਤੁਸੀਂ ਇੱਕ ਦੂਸਰੇ ਦਾ ਫਿਕਰ ਕਰਦੇ ਹੋ। ਅਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਇਹੀ ਪ੍ਰੋਗਰਾਮ ਐਤਵਾਰ ਰਾਤ ਨੂੰ ਤੁਸੀਂ ਸੁਣੋਗੇ, ਇਸ ਦਾ ਰਿਪੀਟ। ਉਸ ਵਿੱਚ ਕੋਈ ਕਾਲ ਨਹੀਂ ਲੈ ਜਾਂਦੀ। ਵੀਰਵਾਰ ਨੂੰ ਸਾਡੇ ਨਾਲ ਹੋਣਗੇ ਜਗਵੀਰ ਸਿੰਘ ਜੀ 3:30। ਅਤੇ ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।